हेलो क्या है? ओए रंगपुरे जाना है, कोई ऑटो मिलूगा? इस टाइम उस पिंड में कोई नहीं जाता है और ना उस पिंड का लोग शहर को आता है। ਐਡੀ ਵੀ ਕੀ ਗੱਲ ਹੈ ਯਾਰ, ਕੋਈ ਤਾਂ ਸਾਧਨ ਹੋਊ ਪਿੰਡ ਜਾਣ ਦਾ। कुछ नहीं है। ਪਿੰਡ ਕਿੰਨੀ ਦੂਰ ਹੈ ਇੱਥੋਂ? 8 किलोमीटर पड़ता है। 8 ਕਿਲੋਮੀਟਰ ਪੈਂਦਾ ਇੱਥੋਂ। ਆ ਕਿਹਦਾ ਫੋਨ ਆ ਗਿਆ? ਹਾਂ ਲੈ, ਇੱਕ ਤਾਂ ਪੱਪੀ ਭਾਜੀ ਨਹੀਂ ਜੀਣ ਦਿੰਦੇ, ਉੱਤੋਂ ਮੇਰੀ ਘਰ ਵਾਲੀ ਫੋਨ ਕਰੀ ਜਾਂਦੀ ਹੈ। ਹਾਂ ਬੋਲ। कितने बजे वापस आओगे? ਕੀ ਮਤਲਬ ਵਾਪਸ ਆਉਂਗਾ? ਉਹ ਅਜੇ ਤਾਂ ਮੈਂ ਪਿੰਡ ਵੀ ਨਹੀਂ ਪੁੱਜਿਆ। ਪੱਪੀ ਭਾਜੀ ਨੇ ਅੱਡ ਦਿਮਾਗ ਖਾਦਾ ਹੋਇਆ, ਆਖੇ ਉਹ ਸਰਾਂ ਵਾਲਾ ਸੌਦਾ ਅੱਜ ਹੀ ਵੇਖ ਕੇ ਆਉਣਾ। ਪਤਾ ਨਹੀਂ ਪੱਪੀ ਭਾਜੀ ਦਾ ਲਾਲਚ ਕਦੋਂ ਮੁੱਕਣਾ। ਹੱਦ ਹੋ ਗਈ। ना वापस कदों आओगे? ਕੱਲ ਆਉਂਗਾ, ਸੋ ਜਾ ਚੁੱਪ ਕਰਕੇ। ना मैंने किहड़ा कल्ली नूं नींद नहीं आउणी, तुसीं ताडा ਓ ਭਈਆ, कहाँ बोले? कहाँ देखने जाना आपको पिंड में? ਓਏ ਰੰਗਪੁਰੇ ਜਾਣਾ ਸਰਾਂ ਵੇਖਣ। ਸਾਡੇ ਪੱਪੀ ਭਾਜੀ ਦਾ ਬਹੁਤ ਵੱਡਾ ਕਾਰੋਬਾਰ ਹੈ, ਬਹੁਤ ਵੱਡੇ ਬਿਜ਼ਨਸਮੈਨ ਨੇ ਉਹ ਪੱਪੀ ਭਾਜੀ ਦਾ ਕੀ ਕਹਿਣਾ ਹੈ ਬਈ, ਪੱਪੀ ਭਾਜੀ ਬਿਜ਼ਨਸ ਕਰਦੇ ਆ ਕੋਈ। ਆ ਹੁਣ ਰੰਗਪੁਰੇ ਵਾਲੀ ਸਰਾਂ ਤੇ ਆਖਿਆ ਉਹਨਾਂ ਦੀ, ਕੈਨੇਡਾ ਤੋਂ ਫੋਨ ਆਇਆ ਤਾਂ ਮੈਂ ਇੱਥੇ ਆਇਆ। ਇੱਥੇ ਸਾਰਾ ਕਾਰੋਬਾਰ ਮੈਂ ਦੇਖਦਾ ਉਹਨਾਂ ਦਾ। ਹਾਂ, ਪੱਪੀ ਭਾਜੀ ਨੇ ਮੈਨੂੰ ਰੱਖਿਆ ਹੋਇਆ ਇੱਥੇ, ਸਮਝਿਆ? ਹੈ ਲੈ, ਚਲਾ ਵੀ ਜਾ। ਹੁਣ ਪਿੰਡ ਕੌਣ ਛੱਡੂ ਭਲਾ ਮੈਨੂੰ? ਵੈਸੇ ਖੋਸਲਾ ਸਾਹਿਬ ਬਹੁਤ ਘੱਟ ਪ੍ਰਾਪਰਟੀ ਡੀਲਰ ਦੇਖੇ ਆ ਜਿਹੜੇ ਸਰਾਂ ਨੂੰ ਖਰੀਦਣ ਦਾ ਜਿਗਰਾ ਰੱਖਦੇ ਆ। ਉਹ ਤੂੰ ਜਾਣਦਾ ਨਹੀਂ ਸਾਡੇ ਪੱਪੀ ਭਾਜੀ ਨੂੰ, ਜੇ ਵਿਕਦੇ ਹੋਣ ਤਾਂ 에어ਪੋਰਟ ਵੀ ਖਰੀਦ ਲੈਣ। ਉਹ ਤਾਂ ਕਦੋਂ ਦੇ ਵੇਖੇ। ਉਹ ਰੁਕ 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 ਰੁਕ, ਧਾਰ ਤਾਂ ਮਾਰ ਲੈਣ ਦੇ, ਪ੍ਰੈਸ਼ਰ ਪੈ ਰਿਹਾ ਹੈ। ਖੋਸਲਾ ਸਾਹਿਬ ਮੈਂ ਪੈਸੇ ਵਾਲੇ ਜਿਗਰੇ ਦੀ ਗੱਲ ਨਹੀਂ ਕਰ ਰਿਹਾ, ਮੈਂ ਦਲੇਰੀ ਦੀ ਗੱਲ ਕਰ ਰਿਹਾ। ਉਹ ਦਲੇਰੀ ਕਾਦੀ ਇਹਦੇ 'ਚ? ਇੱਕ ਸੌਦਾ ਵਿਕ ਰਿਹਾ ਹੈ, ਅਸੀਂ ਖਰੀਦ ਰਹੇ ਹਾਂ। ਹੈਂ, ਸਾਡਾ ਤਾਂ ਕੰਮ ਹੀ ਖਰੀਦਣਾ ਵੇਚਣਾ। ਹੋਰ ਤੁਸੀਂ ਸਮਝੇ ਨਹੀਂ। ਪਹਿਲੀ ਦਲੇਰੀ ਤਾਂ ਤੁਸੀਂ ਇਹ ਕੀਤੀ ਕਿ ਤੁਸੀਂ ਸ਼ਨੀਵਾਰ ਦੀ ਰਾਤ ਨੂੰ 7 ਵਜੇ ਤੋਂ ਬਾਅਦ ਪਿੰਡ 'ਚ ਆ ਗਏ, ਤੇ ਦੂਜੀ ਇਹ ਜਾ ਵੀ ਪਿਆਰੇ ਪਾਪੇ ਦੀ ਸਰਾਂ ਨੂੰ ਖਰੀਦਣ ਰਹੇ ਹੋ। ਓਏ ਭੁਲੇਖਾ ਹੈ ਤੈਨੂੰ, ਇਹ ਸਰਾਂ ਕੋਈ ਪਿਆਰੇ ਪਾਪੇ ਦੀ ਨਹੀਂ ਹੈ, ਇਹ ਕੈਨੇਡਾ ਵਾਲੇ ਕੋਈ ਸਿੱਧੂ ਸਾਹਿਬ ਹੈ, ਉਹਨਾਂ ਦੀ ਹੈ। ਇਹ ਸਰਾਂ ਕਦੇ ਕਿਸੇ ਦੀ ਨਹੀਂ ਹੋਈ ਤੇ ਨਾ ਪਿਆਰੇ ਪਾਪੇ ਨੇ ਹੋਣ ਦੇਣੀ ਹੈ। ਕਿਹੜਾ ਓਏ ਬਦਮਾਸ਼ ਪਿਆਰਾ ਪਾਪਾ ਜੰਮ ਗਿਆ ਹੈ ਜਿਹੜਾ ਸਰਾਂ ਤੇ ਕਬਜ਼ਾ ਕਰੀ ਬੈਠਾ ਹੈ? ਦੱਸ। ਕਬਜ਼ਾ ਹੀ ਸਮਝੋ। ਟੈਨਸ਼ਨ ਨਾ ਲੈ, ਬਹੁਤ ਕਬਜ਼ੇ ਛੜਾਏ ਅਸੀਂ ਚੰਡੀਗੜ੍ਹ ਸ਼ਹਿਰ 'ਚ। ਇੱਕ ਵਾਰ ਸ਼ਕਲ ਦਿਖਾ ਮੈਨੂੰ, ਦੱਸਾਂ ਮੈਂ ਤੈਨੂੰ। ਮਾਰ ਮਾਰ ਲਫੜੇ ਸਰਾਂ ਖਾਲੀ ਨਾ ਕਰਾਤੀ, ਮੈਨੂੰ ਬੰਟੀ ਖੋਸਲਾ ਕਿਹਨੇ ਕਹਿਣਾ ਹੈ? ਸ਼ਕਲ ਹੀ ਤਾਂ ਦਿਖਦੀ ਨਹੀਂ ਉਹਦੀ। ਕਿਉਂ? ਦੁਬਈ ਰਹਿੰਦਾ ਹੈ, ਜਿੱਥੇ ਮਰਜ਼ੀ ਰਹਿੰਦਾ ਹੋਵੇ, ਸਾਨੂੰ ਕੀ ਹੈ? ਖੋਸਲਾ ਸਾਹਿਬ ਉਹ ਸਰਾਂ ਆ ਗਈ। ਐਨੀ ਛੇਤੀ ਆ ਵੀ ਗਈ? ਆਏ ਕਮਰ, ਮੈਂ ਨਹੀਂ। ਬੱਲੇ ਬੱਲੇ ਬੱਲੇ, ਤਾਂ ਦੂਜਾ ਤਾਜ ਮਹਿਲ ਲੱਗਦਾ ਹੈ। ਖੋਸਲਾ ਸਾਹਿਬ ਸ਼ਨੀਵਾਰ ਦੀ ਰਾਤ ਆ, ਰੌਲਾ ਪਾ ਕੇ ਪਿਆਰੇ ਪਾਪਾ ਜੀ ਨੂੰ ਜਗਾ ਨਾ ਦਿਓ। ਹਾਂ, ਚਲਾ ਵੀ ਗਿਆ। ਅੱਧੀ ਰਾਤ ਨੂੰ ਇੱਥੇ ਲੈ ਕੇ ਆਇਆ ਤੇ ਪੈਸੇ ਵੀ ਨਹੀਂ ਲੈ ਕੇ ਗਿਆ। ਕਹਿੰਦਾ ਸੀ ਇਸੇ ਪਿੰਡ ਦਾ ਹੈ। ਚੱਲ ਕੋਈ ਨਹੀਂ, ਤੜਕੇ ਦੇ ਦਾਂਗੇ। ਕਿਹੜਾ ਬਈ ਪਿਆਰਾ ਪਾਪਾ? ਬੰਟੀ ਖੋਸਲਾ ਜੀ ਸਪੈਸ਼ਲੀ ਆਏ ਨੇ ਤੁਹਾਨੂੰ ਮਿਲਣ। ਕਿਹੜਾ ਬਈ? ਬੋਲਦਾ ਨਹੀਂ। ਨੀਟਿਆ ਮਰ ਜਾਣਿਆ, ਬਹਿ ਜਾ, ਤੇਰਾ ਬੇੜਾ। ਤੈਨੂੰ ਕਿਹਨੇ ਕਿਹਾ ਸੀ ਇਹਨੂੰ ਰਾਤ ਨੂੰ ਇੱਥੇ ਛੱਡ ਕੇ ਜਾਣ ਨੂੰ? ਇਹੀ ਨਹੀਂ ਟਲਾ ਸਰਪੰਚਣੀ ਜੀ, ਮੈਂ ਤਾਂ ਇਹਨੂੰ ਕਿਹਾ ਸੀਗਾ ਸਵੇਰੇ ਚਲਿਆ ਜਾਈਂ। ਬਕਵਾਸ ਨਾ ਕਰ, ਉਹ ਪਰੇ ਮਰ। ਬੋਲਦਾ ਨਹੀਂ। ਲੱਗਦਾ ਪਾਪਾ ਦੇਖ ਲਿਆ ਨਾ ਤਾਂ। ਮੈਂ ਰਾਤ ਕਿੱਥੇ ਸੀ? ਦੱਸਾਂ ਮੈਂ ਤੈਨੂੰ, ਕੱਲ ਰਾਤ ਤੂੰ ਨਸ਼ੇ 'ਚ ਸੀ। ਅੱਛਾ ਜੀ। ਜਦੋਂ ਮੈਂ ਤੈਨੂੰ ਪਾਪਾ ਜੀ ਦੇ ਖਾਣੇ ਦੀ ਥਾਲੀ ਦੇ ਕੇ ਭੇਜਿਆ ਨਾ, ਤੇਰੇ ਮੂੰਹੋਂ ਮਣਾ ਮੁਸ਼ਕ ਮਾਰਦੀ ਸੀ ਸ਼ਾਮਿਆ। ਬੇ ਸ਼ਾਮੇ ਸੁਧਰ ਜਾ, ਘੱਟ ਪੀਆ ਕਰ। ਇੱਕ ਤਾਂ ਸ਼ਨੀਵਾਰ, ਉੱਤੋਂ ਪਾਪਾ ਜੀ ਦੀ ਰੋਟੀ ਦਾ ਵੇਲਾ। ਉਹ ਬੰਦਾ ਬਣ ਜਾ ਤੂੰ, ਮੈਂ ਤੈਨੂੰ ਦੱਸਾਂ। ਹਾਂ, ਉਹ ਬਸ ਕਰੋ, ਆਪਣਾ ਸਿਆਪਾ ਬੰਦ ਕਰੋ। ਇਹਨੂੰ ਤਾਂ ਪੁੱਛ ਲਓ ਇਹ ਠੀਕ ਹੈਗਾ ਕਿ ਨਹੀਂ। ਉਹ ਤੂੰ ਠੀਕ ਹੈਗਾ ਕਿ ਨਹੀਂ? ਹਾਂ
ਕੱਲ ਰਾਤ ਤੱਕ ਤਾਂ ਮੈਂ ਬਿਲਕੁਲ ਠੀਕ ਸੀ। ਜਦੋਂ ਅਨੀਟਾ ਮੈਨੂੰ ਇੱਥੇ ਸਰਾਂ 'ਚ ਛੱਡ ਕੇ ਗਿਆ। ਉਹ ਕਿਹੜਾ ਸਰਾਂ 'ਚ? ਉਹ ਬੰਟੀ ਖੋਸਲਾ ਤੋਂ ਡਰ ਕੇ ਅੰਦਰ ਬਹਿ ਗਿਆ ਹੈ? ਕੌਣ ਹੈ? ਬੋਲਦਾ ਕਿਉਂ ਨਹੀਂ? ਕਿਹੜਾ ਹੈ? ਇਹ ਆਵਾਜ਼ ਕਾਦੀ ਹੈ? ਫਿਰ ਅਚਾਨਕ ਇੱਕ ਕਮਰੇ ਦਾ ਬੂਹਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਮੈਂ ਉਸ ਆਵਾਜ਼ ਵੱਲ ਵਧਿਆ। ਮੇਰੇ ਵਧਣ ਦੇ ਨਾਲ-ਨਾਲ ਬੂਹਾ ਖੜਕਣ ਦੀ ਆਵਾਜ਼ ਵੀ ਵੱਧ ਰਹੀ ਸੀ। ਉਹ ਕਿਹੜਾ ਕਮਰੇ 'ਚ? ਉਹ ਕੌਣ ਹੈ ਅੰਦਰ? ਕਿਹੜਾ ਉਹ ਪਿਆਰਾ ਪਾਪਾ? ਐਵੇਂ ਡਰਾਈ ਜਾਂਦਾ? ਵਾਹ ਪੱਪੀ ਭਾਜੀ, ਮਟਨ, ਖੀਰ, ਗੁਲਾਬ ਜਾਮਣਾ, ਰਾਇਤਾ। ਬੱਲੇ ਓਏ ਪੱਪੀ ਭਾਜੀ, ਮੰਨ ਗਏ ਤੁਹਾਨੂੰ। ਬੰਟੀ ਖੋਸਲੇ ਦੀ ਸੇਵਾ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ। ਪਹਿਲੇ ਪੇਟ ਪੂਜਾ, ਫਿਰ ਕੰਮ ਦੂਜਾ। ਮੈਂ ਜਿਵੇਂ ਹੀ ਰੋਟੀ ਖਾਣ ਲੱਗਿਆ, ਬੂਹਾ ਖੜਕਣ ਦੀ ਆਵਾਜ਼ ਹੋਰ ਵੱਧ ਗਈ। ਮੇਰੇ ਕੰਨਾਂ ਦੇ ਪਰਦੇ ਫਟਣ ਨੂੰ ਆ ਗਏ। ਪੱਪੀ ਭਾਜੀ ਮੈਨੂੰ ਕਿੱਥੇ ਫਸਾਤਾ? ਮੈਂ ਮਰ ਗਿਆ। ਪੱਪੀ ਭਾਜੀ! ਤੇਰਾ ਬੀੜਾ ਭੇਜੇ ਸ਼ਾਮਿਆ। ਓਏ ਕੱਲ ਰਾਤ ਤੂੰ ਫੇਰ ਪਾਪੇ ਦੇ ਖਾਣੇ ਦਾ ਥਾਲ ਉਹਨਾਂ ਦੇ ਕਮਰੇ 'ਚ ਨਹੀਂ ਰੱਖਿਆ? ਪਤਾ ਨਹੀਂ ਰੱਖਿਆ ਸੀ, ਪਤਾ ਨਹੀਂ ਰੱਖਿਆ ਨਹੀਂ। ਓਏ ਹੋਏ, ਓਏ ਕੀ ਕਰਤਾ? ਉਹ ਤੈਨੂੰ ਪਤਾ ਨਹੀਂ ਪਾਪਾ ਜੀ ਨੇ ਸ਼ਨੀਵਾਰ ਨੂੰ ਰੋਟੀ ਖਾਣੀ ਹੁੰਦੀ ਹੈ। ਤੂੰ ਫੇਰ ਕਾਲ ਪਾਏਗਾ ਸਾਰੇ ਪਿੰਡ 'ਚ। ਹੁਣ ਸਾਰੇ ਮਾਫੀ ਮੰਗੋ ਪਿਆਰੇ ਪਾਪੇ ਤੋਂ। ਹਾਏ ਪਾਪਾ ਜੀ ਮਾਫ ਕਰ ਦਿਓ। ਇਹ ਸਾਡੇ ਪਿਆਰੇ ਪਾਪਾ ਜੀ, ਤੁਸੀਂ ਤਾਂ ਜਾਣੀ ਜਾਣੋ ਆ ਇੱਕ ਮੂਰਖ ਤੇ ਦੂਜੇ ਮਹਾਮੂਰਖ ਦੀ ਵਜ੍ਹਾ ਕਰਕੇ ਤੁਹਾਨੂੰ ਭੋਜਨ ਨਸੀਬ ਨਹੀਂ ਹੋਇਆ। ਤੁਸੀਂ ਬਖਸ਼ਣਹਾਰ ਹੋ, ਇਹਨਾਂ ਮੂਰਖਾਂ ਨੂੰ ਬਖਸ਼ ਦਿਓ। ਚੱਲ ਵੇ ਮੂਰਖਾ, ਮੰਗ ਮਾਫੀ। ਪਾਪਾ ਜੀ ਬਖਸ਼ ਦਿਓ ਪਾਪਾ ਜੀ। ਸਾਨੂੰ ਹਰ ਤਰ੍ਹਾਂ ਦੀ ਪ੍ਰਕੋਪੀ ਤੋਂ ਬਚਾਇਓ। ਮਾਫੀ। ਅਣਜਾਣ ਬੱਚੇ ਸਮਝ ਕੇ ਮਾਫ ਕਰ ਦਿਓ। ਸਭ ਦਾ ਰਾਖਾ ਪਿਆਰਾ ਪਾਪਾ ਚੱਕ ਲੋ। ਦੁਆਰੇ ਤੇਰੇ ਆ ਗਏ ਅਸੀਂ ਪਿਆਰੇ ਪਾਪਾ ਜੀ। ਮਾਫੀ ਮੰਗਣ ਦੁਆਰੇ ਤੇਰੇ ਆ ਗਏ ਅਸੀਂ ਪਿਆਰੇ ਪਾਪਾ ਜੀ। ਹੋ ਪਾਪਾ ਜੀ ਇਨਸਾਫ ਕਰ ਦਿਓ। ਪਾਪਾ ਜੀ ਇਨਸਾਫ ਕਰ ਦਿਓ। ਗਲਤੀ ਹੋ ਗਈ ਮਾਫ ਕਰ ਦਿਓ। ਗਲਤੀ ਹੋ ਗਈ ਮਾਫ ਕਰ ਦਿਓ। ਮਾਫੀ ਮੰਗਣ ਦੁਆਰੇ ਤੁਹਾਡੇ ਆ ਗਏ ਅਸੀਂ ਪਿਆਰੇ ਪਾਪਾ ਜੀ। ਮਾਫੀ ਮੰਗਣ ਦੁਆਰੇ ਤੁਹਾਡੇ ਆ ਗਏ ਅਸੀਂ ਪਿਆਰੇ ਪਾਪਾ ਜੀ। ਇਹ ਕੀ ਹੋ ਰਿਹਾ? ਖੋਸਲਾ ਸਾਹਿਬ, ਲੰਬੀ ਗੱਲ ਛੋਟੀ ਕਰਕੇ ਦੱਸ। ਇਸ ਸਰਾਂ ਦੇ ਵਿੱਚ ਇੱਕ ਪਿਆਰੇ ਭਾਪੇ ਨਾਂ ਦੇ ਬੁੜੇ ਦੀ ਰੂਹ ਰਹਿੰਦੀ ਹੈ। ਉਹ ਸ਼ਨੀਵਾਰ ਦੀ ਰਾਤ ਨੂੰ ਆਉਂਦੀ ਹੈ ਤੇ ਐਤਵਾਰ ਨੂੰ ਰੋਟੀ ਖਾ ਕੇ ਵਾਪਸ ਚਲੀ ਜਾਂਦੀ ਹੈ। ਪਹਿਲਾਂ ਤਾਂ ਪਿੰਡ ਵਾਲੇ ਬਹੁਤ ਡਰਦੇ ਸੀ ਪਿਆਰੇ ਭਾਪੇ ਤੋਂ। ਫਿਰ ਹੌਲੀ ਹੌਲੀ ਪਿਆਰੇ ਭਾਪੇ ਦੇ ਚਮਤਕਾਰ ਦੇਖ ਕੇ ਇਹਨਾਂ ਸਾਰਿਆਂ ਨੇ ਪਿਆਰੇ ਭਾਪੇ ਨੂੰ ਆਪਣਾ ਪਾਪਾ ਮੰਨ ਲਿਆ ਤੇ ਹੁਣ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਗਈਆਂ। ਇੱਥੇ ਬਸ ਆ ਬੁੜਾ ਬੁੜੀ ਰਹਿੰਦੇ ਆ। ਇਸ ਤਰ੍ਹਾਂ ਦੀ ਸਫਾਈ ਕਰ ਦਿੰਦੇ ਆ। ਉਹ ਚੌਂਕੀਦਾਰ ਰੱਖਿਆ ਹੋਇਆ ਪਿੰਡ ਵਾਲਿਆਂ ਨੇ। ਪਿਆਰਾ ਪਾਪਾ ਸਭ ਦੀਆਂ ਮੁਰਾਦਾਂ ਪੂਰੀਆਂ ਕਰਦਾ। ਬਾਬਾ ਪਿਆਰੇ ਭਾਪੇ ਦੀ ਲੰਬੀ ਉਮਰ ਕਰੇ। ਪੀਟੇ, ਤੇਰਾ ਸਕੂਟਰ ਹੈਗਾ ਇੱਥੇ? ਭਰਾਵਾ ਮੈਨੂੰ ਅੱਡੇ ਤੇ ਛੱਡਿਆ। ਕੱਲ ਵਾਲੇ ਪੈਸੇ ਵੀ ਰਹਿੰਦੇ। ਹਾਂ ਲੈ ਲਈ। ਓ ਯਾਰ ਚਿੰਤਾ ਨਾ ਕਰੋ ਕਿਸੇ ਗੱਲ ਦੀ। ਤੁਸੀਂ ਕਹਿਣਾ ਉਹਨੂੰ ਕੰਮ ਬਾਰੇ ਗੱਲ ਸੁਣ ਲੈ ਹੁਣ, ਤੂੰ ਵਿੱਚ ਨਾ ਬੋਲੀ। ਸਮਝ ਲੱਗੀ ਨਾ? ਮੈਂ ਕਰਦਾ ਆਪ ਹੀ ਗੱਲ ਕਰ ਲਾ। ਸਤਿ ਸ੍ਰੀ ਅਕਾਲ ਵੀ ਮੈਂ ਹੀ ਬੁਲਾਉਂਗਾ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ। ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋ ਗਈ ਸੀ। ਤੁਹਾਡਾ ਕੰਮ ਹੋ ਜਾਊਗਾ। ਠੀਕ ਹੈ ਜੀ। ਠੀਕ ਹੈ ਜੀ ਚਲੋ ਨਿਕਲੋ। ਦੇਖਿਆ ਸਰਪੰਚ ਸਾਹਿਬ ਆਪਣੀ ਗੱਲ ਨਹੀਂ ਟਾਲਦੇ। ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ। ਆ ਸ਼ਹਿਰੋਂ ਡਾਕਟਰ ਆਏ ਨੇ ਜੀ। ਚਾਹ ਪਾਣੀ ਪੁੱਛੀ ਇਹਨਾਂ ਨੂੰ। ਹਾਂਜੀ ਹਾਂਜੀ ਪਿਲਾਤੀ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ਼੍ਰੀ ਅਕਾਲ ਸਰਪੰਚਨੀ ਜੀ, ਮੈਂ ਡਾਕਟਰ ਸਨਮਪ੍ਰੀਤ, ਆਈ ਸਪੈਸ਼ਲਿਸਟ। ਹਾਂਜੀ ਹਾਂਜੀ, ਮੇਰੀ ਗੱਲ ਹੋਈ ਸੀ ਸੀਐਮਓ ਜੀ ਸਾਹਿਬ ਮੈਮ। ਨਾਲ। ਉਹਨਾਂ ਨੇ ਦੱਸਿਆ ਸੀ ਤੁਸੀਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਉਣਾ ਹੈ ਨਾ। ਉਹਦੇ ਵਾਸਤੇ ਅਸੀਂ ਸਾਰਾ ਪ੍ਰਬੰਧ ਡਿਸਪੈਂਸਰੀ 'ਚ ਕਰਤਾ। ਤੇ ਤੁਹਾਡੇ ਰਹਿਣ ਦਾ ਬੰਦੋਬਸਤ, ਉਹ ਜਿਹੜੇ ਉੱਤੇ 2 ਰੂਮ ਨੇ ਨਾ, ਉਹਦੇ ਵਿੱਚ ਫੁੱਲ ਇੰਤਜ਼ਾਮ ਕਰਤਾ। ਥੈਂਕ ਯੂ ਸੋ ਮਚ ਮੈਮ। ਮੈਂ ਇੱਕ ਗੱਲ ਪੁੱਛਾਂ, ਤੁਸੀਂ ਕਾਲੀ ਐਨਕ ਕਦੋਂ ਲਗਾਈ ਹੋਈ ਆ? ਮੇਰਾ ਮਤਲਬ ਕੋਈ ਮੋਤੀ ਦਾ ਆਪਰੇਸ਼ਨ ਕਰਵਾਇਆ? ਨਹੀਂ ਨਹੀਂ, ਫਿਰ ਦੱਸੂਗੀ ਕਦੇ ਮੈਂ। ਤੁਸੀਂ ਆਰਾਮ ਕਰੋ ਤੇ ਕੱਲ ਨੂੰ ਲੱਗ ਜਾਓ ਫਿਰ ਕੰਮ ਤੇ। ਜੀ ਮੈਮ। ਸਹਿਜ, ਹਾਂਜੀ ਅੱਜ ਆਪਣਾ ਫਰਸਟ ਡੇ ਕੈਂਪ ਦਾ। ਹਾਂਜੀ ਮੈਂ ਬਹੁਤ ਐਕਸਾਈਟਡ ਹਾਂ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਸਤਿ ਸ਼੍ਰੀ ਅਕਾਲ ਕੁੜੇ। ਸਤਿ ਸ਼੍ਰੀ ਅਕਾਲ। ਇਹ ਡਿਸਪੈਂਸਰੀ ਦੀ ਦੇਖ ਰੇਖ ਕਰਦੀ ਹੈ। ਸਹਿਜ ਜੀ ਤੁਸੀਂ ਡਿਸਪੈਂਸਰੀ ਚੱਲੋ, ਮੈਂ ਆ ਰਹੀ ਹਾਂ। ਓਕੇ ਮੈਮ। ਉਹ ਬਾਪੂ, ਉਹ ਬੇਬੇ ਨੂੰ ਕਹਿ ਕੇ ਨਾ ਪਾਪੇ ਦੇ ਬੂਹੇ ਅੱਗੇ ਝਾੜੂ ਮਰਵਾ ਦੇ। ਉਹ ਫਿਰ ਲੋਕਾਂ ਨੇ ਆ ਜਾਣਾ, ਉਹਨਾਂ ਨੇ ਹਟਣਾ ਮਰਾਦਾ ਮੰਗਣੋਂ। ਬੌਕਰ ਤਾਂ ਪਹਿਲੇ ਹੀ ਮਾਰਤੀ ਸੀ ਪਾਪੇ ਦੇ ਬਾਰ ਮੂਰੇ। ਆਇਆ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਹੁਣ ਤੂੰ ਐਂ ਕਰ, ਮੂੰਹ ਧੋ ਤੇ ਪ੍ਰਸ਼ਾਦ ਲਈ ਚਾਦਰ ਵਿਛਾ। ਪੂੰਝ ਹੀ ਲੈ ਲੈ। ਸਤਿ ਸ਼੍ਰੀ ਅਕਾਲ ਬੇਬੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਪੁੱਤ। ਤੁਸੀਂ ਕੌਣ? ਬਾਪੂ ਜੀ, ਮੈਂ ਡਾਕਟਰ ਸਨਮ। ਮੈਂ ਆਪਣੀ ਟੀਮ ਨਾਲ ਪਿੰਡ ਵਿੱਚ ਅੱਖਾਂ ਦਾ ਚੈੱਕਅਪ ਕੈਂਪ ਲਾਉਣ ਆਈ ਹਾਂ। ਬਹੁਤ ਵਧੀਆ ਭਾਈ। ਮੈਡਮ ਜੀ, ਮੇਰੀਆਂ ਵੀ ਅੱਖਾਂ ਦੇਖ ਲਿਓ ਜੀ। ਮੈਨੂੰ ਨਾ ਜੀ ਹੱਥ ਨੇ 6 ਵਜੇ ਤੋਂ ਬਾਅਦ 'ਚ ਨਾ ਜੀ ਧੁੰਦਲਾ ਦਿੰਦਾ ਜੀ। ਉਹ ਸ਼ਰਾਬ ਛੱਡ ਦੇ। 6 ਵਜੇ ਤੋਂ ਬਾਅਦ ਕੀ 12 ਵਜੇ ਤੋਂ ਬਾਅਦ ਵੀ ਸਾਫ਼-ਸਾਫ਼ ਦੇਖਣਾ ਸਭ ਕੁਝ। ਤੂੰ ਬਾਲੀਆਂ ਗੱਲਾਂ ਜੀਆਂ ਨਾ ਮਾਰ, ਜਾ ਕੇ ਚਾਦਰ ਵਿਛਾ। ਉਹ ਚਾਦਰ ਤਾਂ ਮੈਂ ਕਦੋਂ ਦੀ ਵਿਛਾਦੀ ਬੇਬੇ, ਐਡੀ ਛੇਤੀ ਨਹੀਂ ਆਉਂਦਾ ਪਾਪਾ। ਉਹ ਕਰ ਦਿਓ ਜੀ ਮੇਰਾ ਚੈੱਕਅਪ ਅੱਜ ਕਿ ਨਾ ਜੀ। ਪਿਆਰਾ ਪਾਪਾ ਜੀ ਆਊਗਾ, ਸਭ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਪਿਆਰੇ ਪਾਪਾ ਜੀ, ਸਭ ਦਾ ਰਾਖਾ ਪਿਆਰਾ ਪਾਪਾ। ਜੈ ਪਿਆਰੇ ਪਾਪਾ ਜੀ ਦੀ। ਪਿਆਰਾ ਪਾਪਾ ਜੀ ਆਉਣਗੇ, ਸਭ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਮੇਰੇ ਵਿਆਹ ਵਾਲੀ ਵੀ ਮੁਰਾਦ ਪੂਰੀ ਹੋ ਜੂਗੀ। ਪਿਆਰੇ ਪਾਪਾ ਜੀ ਦੀ ਜੈ। ਹੇ ਪਿਆਰੇ ਪਾਪਾ, ਜਿਹੜੀ ਵੀ ਸੰਗਤ ਆਵੇ ਸਭ ਦੀਆਂ ਮੁਰਾਦਾਂ ਪੂਰੀਆਂ ਹੋ ਜਾਏ ਤੇ ਨਾਲ ਮੇਰੀ ਵੀ। ਪਾਪਾ ਜੀ, ਆ ਮੇਰੀ ਕਮਾਈ ਦਾ ਆਖਰੀ ਸਿੱਕਾ ਆ ਲਓ। ਜੈ ਪਿਆਰੇ ਪਾਪਾ ਜੀ ਦੀ। ਸਭ ਦਾ ਰੱਖਾ ਪਿਆਰਾ ਪਾਪਾ। ਇਹ ਸਭ ਕਿਸ ਲਈ ਤਿਆਰੀ ਚੱਲ ਰਹੀ ਹੈ? ਕਿਸ ਨੇ ਆਉਣਾ ਇੱਥੇ? ਹੈ ਹਾਂਜੀ, ਸਭ ਦਾ ਰਾਖਾ ਪਿਆਰਾ ਪਾਪਾ ਹਰੇਕ ਸ਼ਨੀਵਾਰ ਆਉਂਦੇ ਆ ਜੀ। ਭੋਜਨ ਗ੍ਰਹਿਣ ਕਰਕੇ ਤੇ ਅਗਲੇ ਦਿਨ ਚਲੇ ਜਾਂਦੇ ਆ। ਫਿਰ ਲੋਕ ਆਉਂਦੇ ਜੀ ਇੱਥੇ ਪਿੰਡ ਵਾਲੇ, ਆਪਦੀਆਂ ਮੁਰਾਦਾਂ ਮੰਗਣ। ਤੁਸੀਂ ਵੀ ਮੰਗ ਲਓ ਮੁਰਾਦ ਜੀ, ਲਿਖ ਕੇ ਨਾ ਜੀ ਤੇ ਇੱਥੇ ਟੰਗ ਦਿਓ, ਪੂਰੀ ਹੋ ਜੂਗੀ। ਇਹ ਪਿਆਰਾ ਪਾਪਾ ਜੀ ਕੋਈ ਬਾਬਾ ਜੀ ਨੇ? ਆਈ ਮੀਨ ਕੋਈ ਸੰਤ ਮਹਾਤਮਾ ਨੇ? ਇਹ ਤਾਂ ਉਹਨਾਂ ਤੋਂ ਵੀ ਉੱਤੇ ਦੀ ਸ਼ੈ ਆ ਜੀ। ਅੱਛਾ, ਮੈਨੂੰ ਵੀ ਮਿਲਵਾ ਦਿਓ ਫਿਰ। ਮਿਲੋ ਜੀ, ਇੱਥੇ ਆਪਣੇ ਆਸੇ-ਪਾਸੇ ਫਿਰਦੇ ਹੋਣੇ ਆ। ਆਸੇ ਪਾਸੇ ਮੈਨੂੰ ਤਾਂ ਕੋਈ ਨਹੀਂ ਦਿਖਦਾ। ਰੂਹਾਂ ਕਦੇ ਕਿਸੇ ਨੂੰ ਦਿਸਦੀਆਂ ਨਹੀਂ ਹੁੰਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ। ਇਹ ਕੀ ਬਕਵਾਸ ਆ? ਇਹ ਰੂਹ ਆਤਮਾ ਇਹ ਸਭ ਕੀ ਹੈ? ਉਹ ਮੈਡਮ ਜੀ, ਪਿਆਰੇ ਪਾਪਾ ਜੀ ਇਸ ਹਵੇਲੀ ਦੇ ਸਭ ਤੋਂ ਪੁਰਾਣੇ ਨੌਕਰ ਸੀ। ਇੱਕ ਦਿਨ ਪ੍ਰਲੋਕ ਸੁਧਾਰ ਗਿਆ। ਆਖਰੀ ਵਾਰੀ ਬਸ ਆ ਝਾੜੂ ਵਾਲੀ ਬੀਬੀ ਨੂੰ ਦਿਖੇ ਸੀ। ਉਸ ਤੋਂ ਬਾਅਦ ਹੀ ਜਦੋਂ ਸਾਰੇ ਜਣੇ ਆਏ ਤਾਂ ਪਾਪੇ ਦਾ ਕੱਲਾ ਕੁੜਤਾ ਤੇ ਚਾਦਰਾ ਮੰਜੇ ਤੇ ਪਿਆ ਸੀ। ਸਾਰੇ ਕਹਿੰਦੇ ਵੀ ਪਾਪਾ ਜੀ ਤਾਂ ਬਸ ਹੁਣ ਸਮਾਧੀ ਲੈ ਗਏ। ਹਜੇ ਵੀ ਮੌਕਾ ਜੀ, ਖੱਟ ਲੋ ਲਾਹਾ, ਕੀ ਪਤਾ ਤੁਹਾਨੂੰ ਵੀ ਕੋਈ ਸੋਹਣਾ ਜਿਹਾ ਮੁੰਡਾ ਮਿਲ ਹੀ ਜਾਵੇ ਮੇਰੇ ਵਰਗਾ। ਜੈਕਾਰਾ ਪਿਆਰੇ ਪਾਪਾ ਜੀ ਦਾ। ਸੱਚੇ ਦਰਬਾਰ ਕੀ ਜੈ। ਆ ਗਈਆਂ ਸੰਗਤਾਂ, ਮੱਥਾ ਟੇਕਣ ਦੁਆਰੇ ਤੇਰੇ ਆ ਗਏ ਅਸੀਂ ਪਿਆਰੇ ਪਾਪਾ ਜੀ। ਮੱਥਾ ਟੇਕਣ ਦੁਆਰੇ ਤੇਰੇ ਆ ਗਏ ਅਸੀਂ ਪਿਆਰੇ ਪਾਪਾ ਜੀ। ਮੱਥਾ ਟੇਕਣ ਦੁਆਰੇ ਤੇਰੇ ਆ ਗਏ ਅਸੀਂ ਪਿਆਰੇ ਪਾਪਾ ਜੀ। ਮੱਥਾ ਟੇਕਣ
ਖਬਰਾਂ ਵਿੱਚ ਦੱਸਦੇ ਨਿਆਰੇ ਖਬਰਾਂ ਵਿੱਚ ਦੱਸਦੇ ਤਾਰੇ ਆ ਲਓ ਜੀ ਜੈ ਪਿਆਰੇ ਪਾਪੇ ਦੀ ਆ ਲਓ ਮਾਤਾ ਜੀ ਐਦਾਂ ਹੀ ਮਰਾਦਾ ਪੂਰੀਆਂ ਦੀਆਂ ਸਾਰਿਆਂ ਦੀਆਂ ਤੂੰ ਬੱਤੀ ਹਾਰ ਤੇ ਦੀਵੇ ਪਾਪਾ ਜੀ ਦੇ ਆਸ਼ੀਰਵਾਦ ਨਾਲ ਪਿੰਡ ਜੁਗ ਜੁਗ ਜੀਵੇ ਟਿੱਕੇ ਤਵੀਤ ਹਾਰ ਤੇ ਮੋਹਰੀ ਲੈਣ ਚ ਲੱਗੋ ਹੌਲੀ ਹੌਲੀ ਮੱਥਾ ਟੇਕੋ ਰੋਗ ਭਜਾਓ ਪਾਪਾ ਜੀ ਤੋਂ ਆਸ਼ੀਰਵਾਦ ਪਾਓ ਲਓ ਵੀ ਸੰਗ ਤੋਂ ਪ੍ਰਸ਼ਾਦ ਫੜੋ ਅੱਗੇ ਹੁੰਦੇ ਜਾਓ ਆ ਲੂਣ ਝਾੜੂ ਫੜੋ ਲੂਣ ਝਾੜੂ ਸਤਿ ਸ਼੍ਰੀ ਅਕਾਲ ਜੈ ਜੈ ਪਾਪਾ ਜੀ ਜੈ ਪਾਪੇ ਜੀ ਹੋ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਹੋ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਤੁਸੀਂ ਵੀ ਆ ਗਏ ਅਸੀਂ ਵੀ ਆ ਗਏ 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 ਆ ਗਏ ਲੋਕੀ ਸਾਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਇਹ ਤਾਂ ਟੋਟਲੀ ਅੰਧ ਵਿਸ਼ਵਾਸ ਹੈ ਲਾਈਫ ਫੇਥ ਇੰਨਾ ਵੱਡਾ ਸੁਪਰਸਟੀਸ਼ਨ ਤੂੰ ਸਹੀ ਕਿਹਾ ਕੁੜੀਏ ਜੇ ਹਿੰਮਤ ਆ ਨਾ ਤਾਂ ਇਹਨਾਂ ਅਨਪੜਾਂ ਨੂੰ ਰੋਕ ਕੇ ਦਿਖਾ ਤੇਰੀ ਡਾਕਟਰੀ ਭੁਲਾ ਦੇਣਗੇ ਸਰਪੰਚਨੀ ਜੀ ਤੁਸੀਂ ਇਹਨਾਂ ਨੂੰ ਕਦੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਤੈਨੂੰ ਕੀ ਲੱਗਦਾ ਹੈ ਮੈਂ ਇਹਨਾਂ ਨੂੰ ਰੋਕਿਆ ਨਹੀਂ ਹੋਣਾ ਇਹ ਤਾਂ ਇੰਨੇ ਹੋਏ ਪਏ ਨੇ ਪ੍ਰਮਾਤਮਾ ਨੂੰ ਛੱਡ ਕੇ ਆਤਮਾ ਦੇ ਮਗਰ ਲੱਗੇ ਹੋਏ ਨੇ ਆ ਤੇਰੇ ਕੈਂਪ ਕੁੰਪ ਚ ਇਹਨਾਂ ਚੋਂ ਕਿਸੇ ਨੇ ਨਹੀਂ ਆਉਣਾ ਇਹਨਾਂ ਨੂੰ ਤਾਂ ਐਂ ਲੱਗਦਾ ਹੈ ਵੀ ਸਾਡੀ ਕੋਈ ਵੀ ਬਿਮਾਰੀ ਦਾ ਇਲਾਜ ਡਾਕਟਰ ਨਹੀਂ ਕਰ ਸਕਦਾ ਪਿਆਰਾ ਪਾਪਾ ਹੀ ਕਰੂਗਾ ਇਹ ਨਜ਼ਰ ਦੇ ਨਹੀਂ ਇਹ ਤਾਂ ਅਕਲ ਦੇ ਅੰਨੇ ਆ ਸਾਰੇ ਸਾਰੇ ਪਿਆਰੇ ਪਾਪੇ ਨੇ ਸਾਰੇ ਸਾਰੇ ਪਿਆਰੇ ਪਾਪੇ ਨੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਬੜੇ ਹੀ ਰੰਗ ਨਿਆਰੇ ਪਿਆਰੇ ਪਾਪੇ ਦੇ ਆ ਗਏ ਲੋਕੀ ਸਾਰੇ हेलो इंदर व्हाट्सएप चेक कर एक एड्रेस भेजे तैने ਪਿਆਰੇ ਪਾਪਾ ਜੀ ਮੇਰੀ ਨਾ ਸ਼ਾਲੂ ਦਾ ਰਿਸ਼ਤਾ ਕਰਾ ਦੇ ਪਾਪੇ ਇੱਕ ਨਾ ਰਾਤ ਮੈਨੂੰ ਸੁਪਨੇ 'ਚ ਰਾਤ ਦਿਖਿਆ ਬਾਹਲਾ ਹੀ ਸੋਹਣਾ ਚਮਕਦਾ ਹੀਰਿਆਂ ਨਾਲ ਜੜਿਆ ਹੋਇਆ ਅੱਗੇ ਉਹਦੇ 2 ਘੋੜੇ ਚਿੱਟੇ ਰੰਗ ਦੇ ਜਮਾਂ ਹੀ ਦੁੱਧ ਵਰਗੇ ਪਾਪੇ ਪਿੱਛੇ ਬੱਗੀ ਦੇ ਵਿੱਚ ਨਾ ਰਾੜਾ ਐਡਾ ਸੋਹਣਾ ਸੁਨੱਖਾ ਮੈਨੂੰ ਤਾਂ ਪਾਪੇ ਐਂ ਲੱਗਿਆ ਜਿਵੇਂ ਤੂੰ ਮੇਰੀ ਸ਼ਾਲੂ ਲਈ ਭੇਜਿਆ ਹੋਵੇ ਸੱਚੀ ਜੈ ਪਾਪੇ ਦੀ ਸੱਚੀ ਇਹ ਤਾਂ ਉਹੀ ਰਾਤ ਹੈ ਜਿਹੜਾ ਮੈਨੂੰ ਰਾਤ ਸੁਪਨੇ 'ਚ ਦਿਖਿਆ ਸੀ ਲੈ ਪਾਪਾ ਜੀ ਨੇ ਤਾਂ ਸਾਡੀ ਛੇਤੀ ਸੁਣ ਲਈ ਜੈਕਾਰਾ ਪਿਆਰੇ ਪਾਪਾ ਜੀ ਦਾ ਲਾਣਾ ਦੇਖੀ ਆ ਦੇਖ रुको ਇਹ ਸਭ ਕੀ ਕਰ ਰਹੇ ਹੋ ਹੈ ਇਹ ਕਿਸੇ ਦਾ ਲਾੜਾ ਨਹੀਂ ਹੈਗਾ ਮੈਡਮ ਜੇ ਲੜਾ ਨਹੀਂ ਤਾਂ ਫਿਰ ਤੂੰ ਕੌਣ ਆ ਬਈ इंदर ਓਏ ਸੰਗ ਤੋਂ ਇੰਦਰ ਦੇਵਤਾ ਨੇ ਓ ਸਾਖਸ਼ਾਤ ਇੰਦਰ ਦੇਵਤਾ ਆਏ ਨੇ ਬੋਲੋ ਇੰਦਰ ਦੇਵਤਾ ਕੀ ओ चुप करो यार ਕਰ ਗਿਆ मैं डॉक्टर इंदर हाँ ਉਹ ਸਾਨੂੰ ਨਹੀਂ ਚਾਹੀਦਾ ਕੋਈ ਡਾਕਟਰ ਪਿੰਡ 'ਚ ਪਹਿਲਾਂ ਵੀ ਥੇਰੇ ਸਾਨੂੰ ਨਹੀਂ ਲੋੜ ਇਹ ਮੇਰਾ ਫਰੈਂਡ ਹੈ ਇੰਦਰ ਇਹਨੂੰ ਮੈਂ ਬੁਲਾਇਆ ਇੱਥੇ ਇੰਦਰ ਇਹ ਸਭ ਕੀ ਆ ਬੰਦਿਆਂ ਵਾਂਗੂ ਨਹੀਂ ਆ ਹੁੰਦਾ ਸੀ ओहो बाइक मेरी राह 'ਚ खराब हो गई सी ਉਧਰੋਂ ਜਾਂਦੀ ਸੀ ਜਨ ਮੈਂ ਇਹਨਾਂ ਤੋਂ ਲਿਫਟ ਮੰਗੀ ਇੰਨੇ ਵਧੀਆ ਬੰਦੇ ਨੇ ਮੈਨੂੰ ਇੱਥੇ ਤੱਕ ਛੱਡਣ ਆਏ ਨੇ ਝੂਠ ਬੋਲਦਾ ਏ हैं ਮੈਂ ਤਾਂ ਐਵੇਂ ਧੱਕੇ ਨਾਲ ਹੀ ਖਿੱਚ ਲਿਆ ਮੇਰਾ ਸਰਵਾਲਾ ਹੀ ਪਿੱਛੇ ਸਿੱਟਦਾ ਯਾਰ ਤੈਨੂੰ ਕਿਹਾ ਸੀ ਨਾ ਆਪਣੇ ਆਪਸ ਦੀ ਗੱਲ ਤੂੰ ਇਹਨਾਂ ਨੂੰ ਵਿੱਚ ਕਿਉਂ ਲਿਆਉਣਾ ਆ ਪਈ ਹੈ ਤੇਰੀ ਟੋਪੀ ਆ ਖੜੀ ਹੈ ਬੱਗੀ ਤਿੱਤਰ ਹੋ ਜਾ ਮੈਨੂੰ ਮੋੜ ਕੇ ਤਾਂ ਦੇ ਦੇ ਯਾਰ ਮੈਨੂੰ ਕਿਹੜਾ ਚਲਾਉਣਾ ਆਉਂਦਾ ਬਾਈ
ਉਹ ਛੱਡੋ ਯਾਰ, ਓਏ ਕੋਈ ਪਾਗਲ ਡਾਕਟਰ ਆ। ਚਲੋ ਘਰਾਂ ਨੂੰ ਚੱਲੀਏ। ਓ ਚਲੋ ਯਾਰ, ਚਲੋ ਚਲੋ ਯਾਰ, ਕਮਾਲ ਹੋ ਪ੍ਰਸ਼ਾਦ ਤਾਂ ਲੈ ਜਾਂਦੇ। ਨਹੀਂ ਆ ਜਾ ਸਾਨੂੰ ਤੇਰਾ ਲਾੜਾ ਫੇਰ ਮੈਂ ਵੀ ਆ ਗਿਆ ਬੇਬੇ। ਤੂੰ ਇੱਥੇ ਖੜੀ ਕਰਦੀ, ਤੂੰ ਵੀ ਚੱਲ ਘਰੇ। ਪਾਪਾ ਜੀ ਇਹ ਪਹਿਲਾਂ ਹੀ ਦੋਸਤ ਬਣਾਈ ਬੈਠੀ ਆ, ਕੁਝ ਕਰੋ ਇਹਨਾਂ ਦਾ। रूह आत्मा परमात्मा सब जानदा मैं। ਜੈ ਹੋ। ਜੈ ਪਾਪਾ ਜੀ। ਜੈ ਹੋ। ਨਾ ਪੁੱਤਰ ਨਾ, ਦੇਖ ਪੁੱਤੂ, ਜੋ ਕੋਈ ਵੀ ਹੈ ਇਸ ਪਿੰਡ 'ਚ ਰਹਿ, ਖਾ ਪੀ ਤੇ ਪਿੰਡ ਦੇ ਲੋਕਾਂ ਦੀ ਸੇਵਾ ਕਰ। ਪਰ ਪੁੱਤਰ ਇਹ ਗਲਤੀ ਨਾ ਕਰੀ। ਪਿਆਰੇ ਪਾਪੇ ਦਾ ਬੂਹਾ ਸਿਰਫ ਸ਼ਨੀਵਾਰ ਨੂੰ ਖੁੱਲਦਾ ਹੈ। ਪੁੱਤ, ਜੇ ਤੂੰ ਇਸ ਤਾਲੇ ਨੂੰ ਹੱਥ ਲਾਇਆ ਤਾਂ ਤੇਰੀ ਇਸ ਡਾਕਟਰੀ ਨੇ ਸਾਰੇ ਪਿੰਡ ਨੂੰ ਲੈ ਬੈਣਾ। ਪੁੱਤ ਸ਼ਾਮੇ ਹਾਂ ਧਿਆਨ ਰੱਖੀ ਪੁੱਤ, ਇੱਥੇ ਕੁਝ ਹੋਵੇ ਨਾ। ਹਾਂ ਨਹੀਂ, ਪਿਆਰੇ ਪਾਪੇ ਦੇ ਪ੍ਰਕੋਪ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ। ਜੈ ਹੋ। ਆਪਣੀ ਕਿਰਪਾ ਬਣਾਏ ਰੱਖਿਓ ਪਾਪਾ ਜੀ। ਮੇਰੇ ਵਰਗੀ ਸਰਪੰਚਣੀ ਤੇ ਜੇ ਹੱਥ ਵਸ ਹੋਵੇ ਨਾ, ਭੂਤ ਤਾਂ ਪਿੰਡ 'ਚ ਨੱਚਦੇ ਫਿਰਨ। ਆ ਮੈਂ ਤਾਂ ਪਿੰਡ ਵਾਲਿਆਂ ਦੀ ਸ਼ਰਧਾ ਕਰਕੇ ਮਜਬੂਰ ਆ, ਨਹੀਂ ਤਾਂ ਕਦੋਂ ਦਾ ਨਾ ਪਵਾ ਦਿੰਦੀ ਪਿਆਰੇ ਪਾਪੇ ਦਾ ਭੂਤ ਭੰਗੜਾ। ਦੇਖ ਲੈ ਬੇਬੇ, ਪਾਪੜੇ ਨੂੰ ਨਚਾਉਣ ਨੂੰ ਫਿਰਦੀ ਸਰਪੰਚਣੀ। ਜੇ ਤੁਸੀਂ ਸ਼ਰਧਾ ਕਰਕੇ ਚੁੱਪਾਂ, ਅਸੀਂ ਵੀ ਥੋੜੀ ਇੱਜ਼ਤ ਕਰਕੇ ਚੁੱਪਾਂ। ਜੇ ਇਹ ਗੱਲ ਕਿਸੇ ਹੋਰ ਨੇ ਕਹੀ ਹੁੰਦੀ, ਕਦੋਂ ਦਾ ਸਿਰ ਚੁੰਪੜਿਆ ਹੁੰਦਾ। ਹਾਂ ਹੇ ਬਾਬਾ ਜੀ, ਚੱਲ। ਜੈ ਹੋ। ਪਾਪ ਲੱਗੂ ਇਹਨਾਂ ਨੂੰ। सबर दा घुट भरू। इस बूहे पिछे जो भी है ओदा समा आ गया, हुणे जगह छड्ड के जाण दा। ਜੋ ਕੁਝ ਕਰਨਾ ਨਾ ਜਲਦੀ ਕਰੋ। ਜੇ ਮੇਰਾ ਸਬਰ ਜਵਾਬ ਦੇ ਗਿਆ ਨਾ ਤਾਂ ਮੈਂ ਹੀ ਖੜਕਾ ਦੇਣਾ ਪਿਆਰੇ ਪਾਪੇ ਦਾ ਬੂਹਾ। ਆਇਆ ਵੱਡਾ ਡਾਕਟਰ। ਜਦੋਂ ਜਦੋਂ ਬੂਹਾ ਖੜਕੂ ਉਦੋਂ ਉਦੋਂ ਦਿਲ ਧੜਕੂ। ਕਾਸ਼ ਕਦੇ ਇੰਨੀ ਗੌਰ ਨਾਲ ਮੈਨੂੰ ਵੀ ਦੇਖਿਆ ਹੁੰਦਾ। ਪਰ ਜਦੋਂ ਰੋਮਾਂਸ ਦੀ ਵਾਰੀ ਆਉਂਦੀ ਹੈ ਤਾਂ ਡਾਕਟਰ ਸੱਤ ਦੂਰ ਕਿਸੇ ਕੇਸ 'ਚ ਬਿਜ਼ੀ ਹੁੰਦੇ ਨੇ। ਕੋਈ ਨਾ, ਐਤਕੀ ਕੇਸ ਵੀ ਇੱਥੇ ਹੀ ਆ ਤੇ ਕੇਸ ਦਬਾਉਣ ਵਾਲੀ ਵੀ ਇੱਥੇ ਹੀ ਆ। ਐਤਕੀ ਤੈਨੂੰ ਲੰਬਾ ਨਹੀਂ ਦਿੰਦਾ ਪੱਕਾ? ਇੱਕ ਟਰਗਾ। ਅੱਛਾ ਗੱਲ ਤਾਂ ਦੱਸ ਵੀ ਇਹ ਸਰਪੰਚਣੀ ਰਾਤ ਨੂੰ ਕਾਲੀਆਂ ਇਨਕਾ ਲਾ ਕੇ ਕਿਉਂ ਫਿਰਦੀ ਆ? ਪਤਾ ਨਹੀਂ ਯਾਰ, ਮੈਂ ਵੀ ਪੁੱਛਿਆ ਸੀ, ਬਸ ਟਾਲਮ ਟੋਲ ਜਿਹਾ ਕਰਕੇ। ਹਾਂ, ਮੇਰੀਆਂ ਐਨਕਾਂ ਨੂੰ ਛੱਡੋ, ਜਾ ਕੇ ਆਪਣੇ ਆਪਣੇ ਕਮਰਿਆਂ 'ਚ ਸੌਂ ਜਾਓ। ਯਾਰ ਇਹ ਅੱਡ-ਅੱਡ ਕਮਰੇ 'ਚ ਪੈਣਾ ਜ਼ਰੂਰੀ ਹੈ? मगा मरेगा नि सरे सा गरे सा 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 मगा मरेगा नि सरे सा गरे सा। हर शय हर रास्ते दिसना है, मेरे रूबरू तू ही बसना है। हर शय हर रास्ते दिसना है, मेरे रूबरू तू ही बसना है। यादां च तू ही तू, ख्वाबां च तू ही तू, रब्बा मेरे जुदा कर ना देवी दगा सजना वे मेरे सजना। बस गया तू ही तू हर जगह। वसदा है हर
ਗੁੱਡ ਮਾਰਨਿੰਗ ਸਰ। ਮਾਰਨਿੰਗ ਇੰਦਰ, ਆਲ ਵੈਲ? ਵੈਰੀ ਗੁੱਡ ਸਰ, ਤੁਸੀਂ ਸੁਣਾਓ? ਇੰਦਰ, ਨੈਕਸਟ ਮੰਥ ਆਲ ਇੰਡੀਆ ਸਾਈਕੈਟ੍ਰਿਸਟ ਦੀ ਨੈਸ਼ਨਲ ਲੈਵਲ ਦੀ ਮੀਟ ਹੈ ਤੇ ਤੂੰ ਦਿੱਲੀ ਆਉਣਾ ਹੈ। ਸਰ ਪੱਕਾ ਨਹੀਂ ਕਹਿ ਸਕਦਾ। ਐਕਚੁਅਲੀ ਇੱਥੇ ਕੋਈ ਮੈਂ ਚੀਜ਼ ਲੱਭ ਰਿਹਾ। ਉਹ ਹੁਣ ਇੱਕ ਦਿਨ ਲੱਗੇ, ਇੱਕ ਹਫਤਾ, ਸ਼ਾਇਦ ਇੱਕ ਮੰਥ ਵੀ ਲੱਗ ਸਕਦਾ। ਸੋ ਓਕੇ ਇੰਦਰ, ਡੂ ਲੈਟ ਮੀ ਨੋ ਐਂਡ ਰਿਮੈਂਬਰ, ਜ਼ਰੂਰੀ ਨਹੀਂ ਕਿ ਲੱਭਣ ਨਾਲ ਲੁਕੀ ਹੋਈ ਚੀਜ਼ ਲੱਭ ਜੇ। ਕਈ ਵਾਰੀ ਰੌਲਾ ਪਾਉਣਾ ਪੈਂਦਾ, ਪਾਣੀ ਦੇ ਵਿੱਚ ਜਾ ਕੇ ਮੱਛੀ ਫੜਨਾ ਤੇ ਕਿਨਾਰੇ ਤੇ ਬਹਿ ਕੇ ਚਪਾਕੇ ਮਾਰਨ ਚ ਬਹੁਤ ਫਰਕ ਹੈ। ਓ ਸ਼ਾਮਿਆ, ਬਾਪੂ ਨੇ ਮੇਰੀ ਚਾਬੀ ਬਣਾਈ ਕਿ ਨਹੀਂ? ਬਾਪੂ ਬੇਬੇ ਦੀ ਚਾਬੀ ਕਸੀ ਜਾਂਦਾ। ਓ ਯਾਰਾ ਚੌਂਕੀਦਾਰਾ, ਚਾਬੀ ਬਣਾਈ ਏ ਕਿ ਨਹੀਂ? ਉਹ ਤਾਂ ਹੱਥ ਨਹੀਂ ਬਣਾਤੀ ਸੀ, ਉੱਤੇ ਪਈ ਆ ਕਮਰੇ 'ਚ। ਇਹਦੀ ਵੀ ਦਾਰੂ ਤੋਂ ਬਿਨਾਂ ਟਿਕਟ ਕੀ ਲੱਗੀ ਰਹਿੰਦੀ ਆ। ਹੈ? ਆਹੋ ਆਹੋ, ਲੱਭ ਲੈਣਾ। ਆਹੋ 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 ਓਏ ਆਹੋ ਆਹੋ। ਲੱਭ ਲੂ ਮੈਂ ਸੁਣੀਏ ਤੇਰੇ ਦਿਲ ਵਾਲੇ ਜਿੱਦੇ। ਚੌਂਕੀਦਾਰਾ ਓਏ, ਬੁੜਾ ਬੁੜੀ ਗਏ ਕਿੱਥੇ ਆ? ਤੈਨੂੰ ਦੱਸਿਆ ਤਾਂ ਹੈਗਾ, ਇੱਕ ਦੂਜੇ ਦੀਆਂ ਚਾਬੀਆਂ ਕਸੀ ਜਾਂਦੇ ਆ। ਇਹ ਵੀ ਨਹੀਂ ਟਲਦੇ, ਫੇਰ ਕਹਿਣਗੇ ਸਾਡੇ ਗਿੱਟੇ ਗੋਡੇ ਦੁਖਦੇ ਆ। ਉਹ ਮੈਨੂੰ ਇਹਨਾਂ ਦਾ ਦੱਸ ਦੇ ਵੀ ਚਾਬੀ ਹੈ ਕਿੱਥੇ, ਰੱਖੀ ਕਿੱਥੇ ਆ? ਉਹ ਰੱਖੀ ਕਿੱਥੇ? ਇਹ ਕਿਤੇ ਪਾਪੇ ਦਾ ਬੂਹਾ ਖੜ ਗਿਆ। ਪਿਆਰਾ ਪਾਪਾ, ਇਹ ਕਿਤੇ ਪਿਆਰਾ ਪਾਪਾ ਗਾ। ਪਿਆਰਾ ਪਾਪਾ, ਪਿਆਰਾ ਪਾਪਾ। ਪਿਆਰੇ ਮੈਂ ਤਾਂ ਗਲਤੀ ਹੋ ਗਈ, ਅੱਗੇ ਤੋਂ ਮੇਰਾ ਮਿੱਠਾ ਮੈਂ ਨਹੀਂ ਤੇਰੀ ਜਰਾ ਚਾਹੁੰਦਾ। ਪਿਆਰੇ ਬਾਬੇ, ਗਲਤੀ ਹੋ ਗਈ। ਤੇਰੇ ਛੋਲੇ ਜੀ ਪੇੜ ਮਾਰ ਦੇਣੀ, ਹਾਰਟ ਅਟੈਕ ਕਰਾ ਦੇਣਾ ਸੀ ਮੈਨੂੰ। ਕੀ ਹੋ ਗਿਆ? ਉਹ ਤੂੰ ਕੱਲੇ ਨੂੰ ਕਿੱਥੇ ਹਟ ਕੇ ਮਾਰ ਗਿਆ ਸੀ ਮੈਨੂੰ? ਉਹ ਜਾ ਆਰਡਰ ਪੁੱਕਾ, ਉਹ ਮੈਂ ਸ਼ਰਲਾ ਛੱਡ ਕੇ ਜਾ ਰਿਹਾ, ਤੂੰ ਛੋਲੀ ਤੋਂ ਡਰ ਗਿਆ। ਓਏ ਤਾਂ ਆਪ ਕਮਲਾ। ਇਹ ਤਾਂ ਕੋਈ ਨਹੀਂ ਡਰਾ, ਮੈਂ ਉੱਪਰ ਪਿਆਰਾ ਬਾਬਾ ਆ ਗਿਆ। ਪਿਆਰਾ ਬਾਬਾ ਉੱਤੇ ਆ ਗਿਆ ਓਏ। ਰਕਸ਼ਾ ਉਤਰਾ, ਉੱਚੇ ਟੱਲੇ ਵਾਲੇ ਬਾਬੇ ਨੇ ਦਿੱਤਾ। ਇਹਦੇ ਨਾਲ ਭੂਤ ਪ੍ਰੀਤਾਂ ਨੇੜੇ ਨਹੀਂ ਆਉਂਦੀਆਂ। ਮੇਰਾ ਵੀ ਹੱਥ ਪਵਾ ਫਿਰ। ਜੇ ਉਸ ਟੱਲੇ ਵਾਲਾ ਬਾਬਾ, ਜਲ 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 ਟੱਲੇ ਵਾਲਾ ਬਾਬਾ, ਉੱਚੇ ਟੱਲੇ ਵਾਲਾ ਬਾਬਾ। ਗੱਲ ਸੁਣੀ ਠਿਆ, ਪਾਪਾ ਚਲਾ ਗਿਆ ਹੁਣ। ਕਿਉਂ? ਮੈਂ ਟੱਟੀ ਬਹਿ ਕੇ ਹੱਥ ਨਹੀਂ ਧੋਤੇ, ਉਹ ਧੋਣ ਜਾਣਾ ਸੀ। ਘਬਰਾ ਨਾ। ਸਮਝ ਗਿਆ ਨਾ ਹੁਣ ਤੂੰ ਜਿਹੜੀ ਗੱਲ ਸਮਝਾਈਏ ਤੈਨੂੰ? ਗੱਲ ਸੁਣ ਲੈ, ਤੇਰੇ ਕਰਕੇ ਬਹੁਤ ਵੱਡਾ ਰਿਸਕ ਲੈ ਰਿਹਾ। ਹੱਥ ਨੇ ਬੋਤਲ ਦੇ ਦੇਗਾ ਨਾ ਪੱਕਾ? ਕਿਉਂ ਮਰੀ ਜਾਨਾ, ਦੇ ਦੂੰਗਾ ਬੋਤਲ। ਨਾਲੇ ਮੂੰਹ ਟੱਕ, ਪਿੰਡ ਨੂੰ ਚੱਲਣਾ ਹੁਣ ਆਪਾਂ। ਬਾਬਾ ਅੱਕੜ ਬੱਕੜ ਆਏ ਨੇ, ਨਾਲ ਚੇਲਾ ਬੰਬੇ ਬੋਲ ਆਏ ਨੇ। ਬੱਚਾ ਮਰਾਦਾ ਪੂਰੀਆਂ ਕਰਾ ਲਓ। ਜੈ ਬਾਬਾ ਜੀ। ਬਾਬਾ ਜੀ ਬਾਹਰ ਦਾ ਵੀਜ਼ਾ ਵੀ ਲਵਾ ਦਿੰਦੇ ਹੋ? ਜਿੱਥੇ ਦਾ ਮਰਜ਼ੀ ਲਵਾ ਲਓ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਮਰਜ਼ੀ ਜਾਓ। ਵੈਸੇ ਤੁਹਾਡਾ ਡੇਰਾ ਕਿੱਥੇ ਆ? ਕਿੱਥੋਂ ਆਏ ਬਾਬਾ ਜੀ ਤੁਸੀਂ? ਮੇਰਾ ਇਸ ਪਿੰਡ ਤੋਂ ਜਿਹੜਾ ਅਗਲਾ ਪਿੰਡ ਹੈ, ਹਾਂ, ਗਾਉਂ ਦੇ ਨਾਲ ਦਾ ਪਿੰਡ ਹੈ। ਅੱਛਾ। ਨਾਲ ਦੇ ਪਿੰਡ ਸੱਜੇ ਹੱਥ ਜਿਹੜੀ ਪੱਕੀ ਪਈ ਹੈ, ਹਾਂ, ਖੱਬੇ ਪਾਸੇ ਜਿਹੜੀ ਕੱਚੀ ਪਈ ਹੈ, ਉਹਦੇ ਨਾਲ ਹੀ ਹੈ ਡੇਰਾ ਆਪਣਾ। ਬਾਬਾ ਜੀ ਤੁਸੀਂ ਇੰਨੇ ਭੌਂਕੇ ਹੋ। ਆ ਨਾਲ ਦਾ ਬਾਬਾ ਗੂੰਗਾ, ਆਪਦਾ ਸੱਜਾ ਖੱਬਾ ਲੈ ਕੇ ਜਿਹੜੇ ਡੇਰੇ ਚ ਆਏ ਨਾ ਉੱਥੇ ਹੀ ਵਾਪਸ ਚਲੇ ਜਾਓ, ਨਹੀਂ ਤਾਂ ਤੁਹਾਡਾ ਅੱਕੜ ਬੱਕੜ ਤੇ ਇਹਦਾ ਬੰਬੇ ਬੋ ਐਸਾ ਕੁੱਟੂਗਾ ਜ਼ਿੰਦਗੀ ਭਰ ਯਾਦ ਰੱਖੋਗੇ। ਨਾਲੇ ਗੱਲ ਸੁਣ ਲਓ ਮੇਰੀ, ਸਾਡੀਆਂ ਮੁਰਾਦਾਂ ਸਿਰਫ ਸਾਡਾ ਪਾਪਾ ਜੀ ਪੂਰੀਆਂ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ। ਹੋਟੀ ਉਹ ਮੁਰਾਦਾਂ। ਕੌਣ ਹੈ ਭਾਈ? ਮੈਂ ਜੀ ਬਾਬਾ ਅੱਕੜ ਬੱਕੜ, ਇਹ ਮੇਰੇ ਚੇਲਾ ਬੰਬੇ ਬੋ। ਚੜਾਵੇ ਚੜਾਓ ਤੇ ਮਨ ਚਾਹੀਆਂ ਮਰਾਦਾ ਪਾਓ। ਜੈ ਹੋ। ਕੀ ਨਾ ਦੱਸਿਆ ਤੂੰ ਆਪਣਾ ਬਾਬਾ? ਅੱਕੜ ਬੱਕੜ ਜੀ। ਮੈਂ ਤੈਨੂੰ ਦੱਸਾਂ, ਮੈਂ ਆ ਬੀਬੀ ਬੜੀ ਤੱਕੜ, ਲਾਉਂ ਤੇਰੇ ਦੋ ਥੱਪੜ। ਇੱਥੋਂ ਹੋ ਜਾ ਤਿੱਤਰ। ਮਨ ਦੀਆਂ ਮੁਰਾਦਾਂ ਸਾਡਾ ਪਿਆਰਾ ਪਾਪਾ ਪੂਰੀਆਂ ਕਰੂਗਾ। ਤੂੰ ਚੱਲ ਇੱਥੋਂ ਦਫਾ ਹੋ। ਆਇਆ ਵੱਡਾ ਮੁਰਾਦਾਂ ਪੂਰੀਆਂ ਕਰਨ ਵਾਲਾ, ਤੈਨੂੰ ਮੈਂ ਦੱਸਦੀ ਆ। ਇਹ ਮੇਰੇ ਪਿਆਰੇ ਪਾਪਾ, ਤੈਨੂੰ ਪਤਾ ਮੈਨੂੰ ਲਿਖਣਾ ਲੁਕਣਾ ਨਹੀਂ ਆਉਂਦਾ।
ਬਸ ਤੂੰ ਕੋਈ ਫਰਿਸ਼ਤਾ ਭੇਜ ਦੇ ਜਿਹੜਾ ਮੇਰੀ ਮਦਦ ਕਰ ਸਕੇ। ਸਭ ਦਾ ਰਾਖਾ ਪਿਆਰਾ ਪਾਪਾ। ਜੈ ਮੇਰੇ ਪਿਆਰੇ ਪਾਪੇ ਦੀ। ਹੇ ਪਿਆਰੇ ਪਾਪਾ ਜੀ, ਮੇਰਾ ਵੀ ਵੀਜ਼ਾ ਲਵਾ ਦਿਓ ਬਾਹਰ ਦਾ। ਹੁਣ ਤਾਂ ਬਣਾ ਦੇ ਕੈਨੇਡਾ ਦਾ, ਸਾਰੇ ਲੰਡਰ ਬਾਹਰ ਵਾ ਕੇ। ਮਿਲ ਗਿਆ ਓਏ 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 ਪਿਆਰੇ ਪਾਪੇ ਨੇ ਤੈਨੂੰ ਮੇਰੇ ਵਾਸਤੇ ਭੇਜਿਆ। ਮੈਨੂੰ ਇੱਕ ਪਰਚੀ ਲਿਖ ਕੇ ਦੇ। ਓ ਯਾਰ ਤੂੰ ਕਿਹਦੇ ਨਾਂ ਦੀ ਪਰਚੀ ਲਿਖਾਉਣੀ ਆ? ਮੇਰੀ ਉਹਦੇ ਨਾਂ ਦੀ। ਅੱਛਾ ਜੀ, ਚੱਲ ਦੱਸ ਕੀ ਨਾਂ ਉਹਦਾ? ਛਿੰਦਰ? ਨਹੀਂ ਹਾਂ। ਛਾਲੂ? ਨਹੀਂ। ਹਾਂ। ਸਨਮ। ਅੱਛਾ ਡਾਕਟਰ ਸਨਮ। ਡਾਕਟਰ ਨਹੀਂ। ਅੱਛਾ ਕਮਲਾ ਹੋਇਆ ਫਿਰਦਾ ਉਹਦੇ ਪਿੱਛੇ। ਓ ਤੂੰ ਉਹਦੇ ਪਿੱਛੇ ਕਿਉਂ ਕਮਲਾ ਹੋਇਆ? ਉਹ ਤਾਂ ਤੇਰੇ ਪਿੱਛੇ ਆਪ ਕਮਲੀ ਹੋਈ ਫਿਰਦੀ ਆ। ਆ ਦੇਖ ਪਰਚੀ ਤੇਰੇ ਨਾਂ ਦੀ ਲਿਖ ਕੇ ਗਈ ਇੱਥੇ। ਹੈਂ? ਹੋਰ ਪਾਪਾ ਜੀ, ਓ ਪਿਆਰੇ ਪਾਪਾ ਜੀ। ਹੈਂ? ਪਰਚੀ ਤੇਰੇ ਨਾਂ ਦੀ ਲਿਖ ਕੇ ਗਈ ਇੱਥੇ। ਬਾਬਾ ਬਿੱਕਰ ਕੀ ਬਿੱਕਰ ਕੇ ਘਰੇ ਕਲੇਸ਼ ਪਵਾ ਦੇ। ਡਾਕਟਰ ਨੇ ਨੂੰ ਮੇਰਾ ਨਾਂ ਤਾਂ ਪਤਾ ਨਹੀਂ ਕੀ ਲਿਖ ਕੇ ਗਈ ਹੋਣੀ ਆ। ਹਾਂ ਕਿਤੇ ਚੌਂਕੀਦਾਰ ਤਾਂ ਨਹੀਂ ਲੱਗੀ। ਵੈਸੇ ਹੱਦ ਹੁੰਦੀ ਹੈ ਅੰਦਰ, ਨਹੀਂ? ਲੋਕ ਇੰਨਾ ਬਲਾਈਂਡ ਫੇਥ ਕਿਸੇ ਤੇ ਕਿੱਦਾਂ ਕਰ ਸਕਦੇ ਆ? ਸਨਮ ਇਹ ਵਹਿਮ ਭਰਮ ਅੰਧ ਵਿਸ਼ਵਾਸ ਇਹ ਤਾਂ ਲੱਖਾਂ ਸਾਲਾਂ ਤੋਂ ਹੁੰਦੇ ਆ ਰਹੇ ਨੇ। ਇਹੀ ਸਭ ਕੁਝ ਦੇਖਣ ਲਈ ਤਾਂ ਮੈਂ ਬਹਿਰੂਪੀਆ ਬਣ ਕੇ ਪਿੰਡ 'ਚ ਗਿਆ ਸੀ। ਮੈਨੂੰ ਲੱਗਿਆ ਵੀ ਸ਼ਾਇਦ ਇਹ ਲਾਲਚ ਕਰਕੇ ਪਿਆਰੇ ਭਾਪੇ ਕੋ ਜਾਂਦੇ ਨੇ ਵੀ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਪਰ ਇਹ ਤਾਂ ਪਿਆਰੇ ਭਾਪੇ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾਈ ਬੈਠੇ ਨੇ, ਰੱਬ ਮੰਨੀ ਬੈਠੇ ਨੇ। ਤੇ ਮੈਂ ਕਿਸੇ ਤੋਂ ਕਿਸੇ ਦਾ ਰੱਬ ਨਹੀਂ ਖੋ ਸਕਦਾ। ਮੈਨੂੰ ਲੱਗਦਾ ਹੁਣ ਮੈਨੂੰ ਉਹੀ ਕਰਨਾ ਪੈਣਾ ਜੋ ਮੈਂ ਕਰਨਾ ਨਹੀਂ ਸੀ ਚਾਹੁੰਦਾ। ਵਾਹ ਸ਼ਾਮਿਆ, ਅੱਜ ਤਾਂ ਸਵਾਦ ਆ ਗਿਆ। ਅਰੇਂਜਮੈਂਟ ਬਹੁਤ ਵਧੀਆ ਸੀ। ਅੱਧੀ ਬੋਤਲ ਨਾਲ ਪੂਰਾ ਮੁਰਗਾ ਢਕਾਰ ਗਿਆ। ਬਾ ਪਿਆਰੇ ਪਾਪਾ ਜੀ, ਇਸੇ ਤਰ੍ਹਾਂ ਆਪਦੀ ਕਿਰਪਾ ਬਣਾਈ ਰੱਖਿਓ। ਹਾਂ ਅੱਛਾ ਤੂੰ ਸੀ ਮੇਰੇ ਪਰਛਾਵਾਂ। ਜਾ ਭਰਾਵਾ, ਤੈਨੂੰ ਕਾਲੀਏ ਤਾਂ ਤੂੰ ਲੰਘ ਜਾ। ਜਾਗਦੇ ਰਹੋ। ਪਿਆਰੇ ਪਾਪਾ ਜੀ। ਕੌਣ ਆ? ਮੈਂ ਤੇਰਾ ਪਰਛਾਵਾਂ। ਪਰਛਾਵਾਂ? ਸਾਰਾ ਸ਼ਰਾਬੀ ਮਗਰ ਹੀ ਰਹਿੰਦਾ। ਚੰਗਾ ਪਾਪਾ ਜੀ, ਤੜਕੇ ਮਿਲਦੇ ਆ ਜੀ। ਗੁੱਡ ਨਾਈਟ ਜੀ। ਪਰਛਾਵਾਂ ਕੋਈ ਗੜਬੜ ਲੱਗਦੀ ਆ। ਦੇਖਿਆ ਲੱਗਦਾ। ਕੌਣ ਆ ਤੂੰ? ਕੌਣ ਆ ਤੂੰ?
ਸ਼ਮਾ ਮੈਂ ਵੀ ਸ਼ਮਾ। ਹੈ ਇਹ ਤਾਂ ਜਿਵੇਂ ਮੈਂ ਬੋਲਦਾ ਉਵੇਂ ਆਵਾਜ਼ ਆ ਜਾਂਦੀ ਆ। ਜਾ ਯਾਰ ਸ਼ੀਸ਼ਾ। ਸ਼ਾਮੇ ਸ਼ਮੇ ਮੈਨੂੰ ਨੀਂਦ ਆ ਰਹੀ, ਬਹੁਤ ਨੀਂਦ ਆ ਰਹੀ ਹੈ। ਆ ਗਈ। ਸਤਿ ਸ੍ਰੀ ਅਕਾਲ ਪਿਆਰਾ ਬਾਬਾ ਜੀ। ਪਾਪਾ ਜੀ ਮੈਂ ਦਾਰੂ ਛੱਡ ਦੂੰਗਾ, ਬਸ ਤੁਸੀਂ ਡਾਕਟਰ ਦਾ ਰਸਤਾ ਤੁੜਾ ਦਿਓ। ਮੁਰਾਦਾ ਪਾਪਾ ਜੀ ਦੇ ਦਰਵਾਜ਼ੇ ਦਾ ਤਾਲਾ ਕਿਵੇਂ ਖੁੱਲਿਆ ਪਿਆ? ਇਸ ਵੇਲੇ ਕੌਣ ਮਿਲਣ ਆਇਆ? ਕੌਣ ਆ ਅੰਦਰ? ਮੈਂ ਪਿਆਰਾ ਪਾਪਾ। ਪਾਪਾ ਜੀ ਤੁਸੀਂ? ਮੈਂ ਧੰਨ ਹੋ ਗਿਆ ਪਾਪਾ ਜੀ, ਤੁਹਾਡੀ ਆਵਾਜ਼ ਮੇਰੇ ਕੰਨਾਂ 'ਚ ਪਈ। ਪਾਪਾ ਜੀ ਮੈਨੂੰ ਦਰਸ਼ਨ ਵੀ ਦੇ ਹੀ ਦਿਓ ਜੀ। ਪਾਪੀ ਮੂਰਖ, ਸ਼ਰਾਬੀ, ਕਬਾਬੀ, ਜਨਾਨੀ ਬਾਜ। ਓ ਨਾ ਪਾਪਾ ਜੀ ਨਾ ਜੀ, ਮੈਂ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਪਾਪਾ ਜੀ। ਪਾਪਾ ਜੀ ਮੇਰੇ ਤਾਂ ਅੱਗੋਂ ਸ਼ਰਾਬ ਨਹੀਂ ਛੁੱਟਦੀ, ਮੈਂ ਕੀ ਕਰਾਂ ਪਾਪਾ ਜੀ? ਬਕਵਾਸ ਬੰਦ ਕਰ। ਕਰਤੀ। ਮੈਨੂੰ ਭੁੱਖ ਲੱਗੀ ਹੈ, ਜਾ ਮੇਰੀ ਰੋਟੀ ਲੈ ਕੇ ਆ। ਰੋਟੀ 7 ਵਜੇ ਨੂੰ ਪਾਪਾ ਜੀ। ਸ਼ਾਮਿਆ ਪਾਪਾ ਜੀ ਕਿਵੇਂ ਹੋ ਸਕਦੇ ਆ? ਅੱਜ ਤਾਂ ਸ਼ਨੀਵਾਰ ਵੀ ਹੈ ਨਹੀਂ, ਕਿਤੇ ਕੋਈ ਚੋਰ ਤਾਂ ਨਹੀਂ ਆ ਗਿਆ? ਲੱਗਦਾ ਚਲਾ ਗਿਆ। ਹਾਂ ਫੜਿਆ ਗਿਆ। ਆਈ ਜਾਣਾ ਚਬੜ ਚਬੜ, ਬੋਲਦਾ ਨਹੀਂ। ਹੁਣ ਤੇਰਾ ਮੂੰਹ ਬਿੰਨਿਆ ਗਿਆ ਹੈ? ਉਹੀ ਗੱਲ ਕਰਦੀ ਨਾ ਜਿਹਦਾ ਸਾਨੂੰ ਡਰ ਸੀ। ਹੋਰ ਇਹਨੂੰ ਤੋਰੋ ਪਿੰਡੋਂ, ਨਹੀਂ ਇਹ ਮਰਵਾਊ ਆਪਾਂ ਨੂੰ ਸਾਰਿਆਂ ਨੂੰ। ਨਾ ਹੁਣ ਤੁਸੀਂ ਦੱਸੋ ਸਾਰੇ। ਸਰਾਂ ਦੀ ਪਿਛਲੀ ਕੰਧ ਟੱਪ ਕੇ ਅੰਦਰ ਵੜ ਗਿਆ ਹੈ। ਪਾਪਾ ਜੀ ਦੇ ਕਮਰੇ ਦਾ ਤਾਲਾ ਖੋਲ ਕੇ ਪਤਾ ਨਹੀਂ ਕੀ ਫਰਾਲਾ ਫਰਾਲੀ ਕਰੀ ਜਾਂਦਾ ਸੀ। ਉਹ ਤੁਸੀਂ ਮੈਨੂੰ ਦਿਓ ਸਪੈਸ਼ਲ ਨਾਮ, ਮੈਨੂੰ ਰੰਗੇ ਹੱਥੀਂ ਫੜਿਆ। ਇਹ ਤਾਂ ਲੈ ਚੱਲੇ ਸੀ ਪਾਪਾ ਜੀ ਦੇ ਵਸਤਰ। ਉਹ ਤੁਸੀਂ ਹੁਣ ਇਹਨੂੰ ਵੀ ਕੁਝ ਬੋਲਣ ਦੋਗੇ ਕਿ ਨਹੀਂ? ਹਾਂ ਦੱਸ ਕਾਕਾ, ਆ ਤੂੰ ਕੀ ਕੀਤਾ? ਮੈਂ ਕੀ ਕਰਨਾ ਸਰਪੰਚਣੀ ਜੀ? ਮੈਂ ਤਾਂ ਇਹ ਚਾਹੁੰਦਾ ਵੀ ਇਹ ਸਾਰੇ ਜਾਣੇ ਵਹਿਮਾਂ ਭਰਮਾਂ ਚੋਂ ਬਾਹਰ ਆ ਜਾਣ। ਰੂਹ, ਪ੍ਰੇਤ, ਆਤਮਾ ਕੁਛ ਨਹੀਂ ਹੁੰਦੀ, ਇਹ ਸਾਰੇ ਵਹਿਮ ਨੇ। ਉਹ ਕਿਉਂ ਇੱਕ ਮਰੇ ਹੋਏ ਬੰਦੇ ਦੇ ਮਗਰ ਲੱਗ ਕੇ ਉਹਨੂੰ ਪੂਜਣ ਡਏ ਹੋ? ਲੈ ਸੁਣ ਲਓ ਇਹਦੀ ਗੱਲ ਸਾਰੇ। 4 ਜਮਾਤਾਂ ਕੀ ਪੜ ਗਿਆ, ਸਾਨੂੰ ਪਾਗਲ ਸਾਬਤ ਕਰਨ ਲੱਗਿਆ ਹੈ। ਚੱਲ ਬਿੰਦਕ ਅਸੀਂ ਤੇਰੀ ਗੱਲ ਮੰਨ ਵੀ ਲੈਨੇ ਆ ਵੀ ਸਾਡੇ ਪਿਆਰੇ ਪਾਪਾ ਜੀ ਹੈ ਨਹੀਂ, ਪਰ ਮੈਨੂੰ ਇਹ ਦੱਸ ਵੀ ਆ ਬਹੂ ਖੜੀ ਆ, ਆ ਸਾਰਾ ਪਿੰਡ ਜਾਣਦਾ 4 ਸਾਲ ਤੋਂ ਇਹਦੇ ਕੋਈ ਨਿਆਣਾ ਨਹੀਂ ਸੀ। ਸਾਰੇ ਡਾਕਟਰ ਗਾਲੇ, ਕਿਸੇ ਤੋਂ ਕੋਈ ਇਲਾਜ ਨਹੀਂ ਹੋਇਆ। ਨਹੀਂ ਹੋਇਆ। ਅਸੀਂ ਪਾਪਾ ਜੀ ਦੇ 2 ਹਫ਼ਤੇ ਮੱਥਾ ਟੇਕਿਆ। ਪਾਪਾ ਜੀ
ਨਾਲ ਦੀ ਨਾਲ ਹੀ ਭਾਪੇ ਨੇ ਸੁਣ ਲਈ ਨਾ ਇਹਨੂੰ ਚਮਤਕਾਰ ਨਾ ਮੰਨੇ ਹੋਰ ਕੀ ਕਹੀਏ ਬੋਲ ਹੁਣ ਇਤਫਾਕ ਵੀ ਤਾਂ ਹੋ ਸਕਦਾ ਹੈ। ਤੁਸੀਂ ਡਾਕਟਰ ਤੋਂ ਪੁੱਛਣ ਦੀ ਖੇਚਲ ਕੀਤੀ ਵੀ ਉਹਨਾਂ ਹੀ 2 ਹਫ਼ਤੇ 'ਚ ਜਵਾਬ ਕਿਉਂ ਹੋਇਆ? ਉਹ ਰਹਿਣ ਦੇ ਕਾਕਾ, ਅੱਕੇ ਪਏ ਅਸੀਂ ਡਾਕਟਰਾਂ ਤੋਂ, ਸਾਰੇ ਕਿਤੇ ਜਾ ਕੇ ਦੇਖ ਲਿਆ, ਕੋਈ ਗੱਲ ਨਹੀਂ ਬਣੀ। ਅਖੀਰ ਪਿਆਰੇ ਪਾਪਾ ਜੀ ਤੋਂ ਢੋਈ ਮਿਲੀ ਹੈ। ਸਹੀ ਗੱਲ ਆ ਚਾਚਾ, ਜਮਾ ਤੇਰੀ। ਯਾਰ ਜੇ ਤੁਸੀਂ ਮੈਨੂੰ ਸੁਣਨਾ ਹੀ ਨਹੀਂ ਚਾਹੁੰਦੇ ਤਾਂ ਮੈਂ ਕੀ ਕਰਾਂ ਫਿਰ? ਉਹ ਯਾਰ ਐਦਾਂ ਕਿੱਡਾ ਕੁ ਤੂੰ ਸੁਰੀਲਾ, ਤੈਨੂੰ ਸੁਣੀਏ। ਮੈਂ ਕੁਝ ਨਹੀਂ ਸੁਣਾਉਣਾ ਚਾਹੁੰਦਾ, ਮੈਂ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਵੀ ਭਾਈ ਤੁਸੀਂ ਇਹਨਾਂ ਵਹਿਮਾਂ ਭਰਮਾਂ ਚੋਂ ਬਾਹਰ ਆ ਜਾਓ, ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਇਸੇ 'ਚ ਫਸੀਆਂ ਰਹਿਣਗੀਆਂ। ਉਹ ਬਸ ਕਰ ਵੀਰਿਆ, ਬਸ ਕਰ। ਰਹਿਣ ਦੇ ਸਾਡੀਆਂ ਨਸਲਾਂ ਦੀ ਗੱਲ ਕਰਨ ਨੂੰ, ਤੇਰੇ ਆਉਣ ਤੋਂ ਪਹਿਲਾਂ ਵੀ ਅਸੀਂ ਜਾਉਂਦੇ ਸੀ। ਮੇਰੀ ਗੱਲ ਸੁਣੋ ਹੁਣ ਇੱਕੋ ਨੁਕਤੇ 'ਚ ਗੱਲ ਨਿਬੇੜੋ। ਇਹ ਦੱਸੋ ਵੀ ਹੁਣ ਕਰਨਾ ਕੀ ਆ? ਉਹ ਕਰਨਾ ਕੀ ਹੈ ਜੀ? ਸੋਚਣ ਵਾਲੀ ਕਿਹੜੀ ਗੱਲ ਆ? ਮੈਂ ਤਾਂ ਕਹਿੰਦਾ ਇਹਨੂੰ ਕੱਢੋ ਪਿੰਡੋਂ ਬਾਹਰ। ਕਿਉਂ ਨਹੀਂ? ਕੱਢੋ ਇਹਨੂੰ ਬਾਹਰ। ਚਲੋ ਠੀਕ ਹੈ ਭਾਈ, ਜੇ ਤੁਸੀਂ ਮਨ ਬਣਾ ਹੀ ਲਿਆ ਨਾ ਵੀ ਮੈਨੂੰ ਪਿੰਡੋਂ ਬਾਹਰ ਕੱਢਣਾ, ਤਾਂ ਮੇਰੀ ਇੱਕ ਆਖਰੀ ਗੁਜ਼ਾਰਿਸ਼ ਹੈ। ਉਹ ਯਾਰ ਤੂੰ ਆਪੇ ਟੈਂਪੂ ਕਰ ਲਾ, ਮੈਨੂੰ ਨਾ ਛੱਡ ਕੇ ਉਹਨੂੰ ਕਹੀਂ। ਉਹ ਭਰਾਵਾ ਨਹੀਂ ਚਾਹੀਦਾ ਤੇਰਾ ਟੈਂਪੂ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਪੂਰਨਮਾਸ਼ੀ ਤੱਕ ਮੈਨੂੰ ਇੱਥੇ ਰਹਿਣ ਦਿਓ। ਜੇ ਮੈਂ ਨਾ ਸਾਬਿਤ ਕਰ ਪਾਇਆ ਵੀ ਪਿਆਰਾ ਪਾਪਾ ਹੈ ਨਹੀਂ, ਮੈਂ ਆਪ ਹੀ ਪਿੰਡ ਛੱਡ ਦੂੰਗਾ। ਠੀਕ ਹੈ? ਨਹੀਂ ਠੀਕ ਹੈ, ਪੇਸ਼ੇ ਤੋਂ ਤੂੰ ਡਾਕਟਰ ਹੈ, ਅਸੀਂ ਤੇਰੀ ਦਲੀਲ ਦੀ ਕਦਰ ਕਰਦੇ ਹਾਂ। ਚੱਲ ਦਿੱਤਾ ਤੈਨੂੰ ਟਾਈਮ। ਮੈਂ ਸਰਪੰਚਣੀ ਆ, ਕੋਈ ਚੌਂਕੀਦਾਰ ਨਹੀਂ ਹੈਗੀ। ਮੇਰੀ ਗੱਲ ਤੁਹਾਨੂੰ ਸਾਰਿਆਂ ਨੂੰ ਮੰਨਣੀ ਪੈਣੀ ਆ। ਮੰਨੀ। ਮੇਰੇ ਹੁੰਦੇ ਨਾ ਤੁਹਾਡੇ ਕਮਰੇ ਦੇ ਅੱਗੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਪਾਪਾ ਜੀ ਮੈਂ ਕਦੇ ਕਦੇ ਮਾਰ ਲਿਆ ਕਰੂੰਗਾ। ਇੰਦਰ, ਕੱਲ ਦੇ ਰੌਲੇ ਤੋਂ ਬਾਅਦ ਨਾ ਆਈ ਐਮ ਰੀਅਲੀ ਕੰਸਰਨ ਫॉर ਯੂ। ਧਿਆਨ ਕਿੱਥੇ ਤੇਰਾ? ਕੁਛ ਨਹੀਂ, ਅਸਲ 'ਚ ਸਨਮ ਰੌਲੇ ਲਈ 2 ਧਿਰ ਚਾਹੀਦੇ ਹੁੰਦੇ ਆ, ਪਰ ਇਹਨਾਂ ਪਿੰਡ ਵਾਲਿਆਂ ਲਈ ਤਾਂ ਦੂਜੀ ਧਿਰ ਕੋਈ ਹੈ ਹੀ ਨਹੀਂ। ਆ ਜਗ੍ਹਾ ਦੇਖ ਰਹੀ ਹੈ, ਬਹੁਤ ਪੁਰਾਣੀ ਹੈ। ਕਿਸੇ ਟਾਈਮ ਇੱਥੇ ਰੌਣਕਾਂ ਲੱਗਦੀਆਂ ਸੀ, ਮੇਲੇ ਲੱਗਦੇ ਸੀ। ਅੱਜ ਦੇਖ ਲੈ ਕਿਵੇਂ ਉਜਾੜ ਹੋਈ ਪਈ ਹੈ। ਚਲਿਏ ਮੈਮ, ਗੱਡੀ ਰੈਡੀ ਹੈ। ਦੇਖ ਲੈ ਇੰਦਰ, ਹੋਣਾ ਤੇ ਚਾਹੀਦਾ ਸੀ ਕਿ ਮੈਂ ਇੱਥੇ ਰਹਿ ਕੇ ਕੈਂਪ ਲਗਾਉਂਦੀ, ਪਰ ਇੱਥੋਂ ਦੇ ਲੋਕਾਂ ਨੂੰ ਇਲਾਜ ਲਈ ਡਾਕਟਰ ਨਹੀਂ, ਪਿਆਰਾ ਪਾਪਾ ਹੀ ਚਾਹੀਦਾ। ਓਏ ਹੋਰ ਲੈ ਲਾ ਪਾਪੇ ਦੇ ਕਮਰੇ ਨਾਲ ਪੰਗਾ। ਓਏ ਸ਼ਾਲੂ ਬਲੀ ਚੜ ਗਈ, ਓਏ ਪੈ ਗਿਆ ਸਿਆਪਾ, ਬਚਾ ਲਓ ਪਾਪਾ ਜੀ। ਇੰਦਰ, ਤੂੰ ਆਪਣਾ ਧਿਆਨ ਰੱਖੀ, ਠੀਕ ਹੈ? ਨੀ ਭੈਣੇ, ਨੀ ਮੈਨੂੰ ਅਜੇ ਪਰਸੋਂ ਕਹਿੰਦੀ ਨਾ ਮੈਨੂੰ ਪਾਪਾ ਜੀ ਸੁਪਨੇ ਚ ਆਇਆ, ਉਹ ਸੇਵਾ ਮੰਗਦਾ। ਮੈਨੂੰ ਕਹਿੰਦੀ ਮੈਂ ਹਵੇਲੀ ਚ ਜਾਇਆ ਕਰੂੰ, ਝਾੜੂ ਮਾਰਿਆ ਕਰੂੰਗੀ। ਹਾਏ ਨਹੀਂ ਮੈਂ ਆਪ ਦੇਖੀਏ ਝਾੜੂ ਲਾਉਂਦੀ ਹੈ 5 ਮਿੰਟ ਚ ਪਤਾ ਨਹੀਂ ਕਿੱਧਰ ਨੂੰ ਲਾਂਗੀ। ਸੱਚੀ ਗੱਲ ਹੈ, 3-4 ਘੰਟੇ ਤਾਂ ਮੈਂ ਵੀ ਉਹਨੂੰ ਡਿੱਗੀ ਗਈ, ਮੁੜੀ ਨਹੀਂ ਹੈਗੀ। ਸਾਰਾ ਪਿੰਡ ਛਾਣ ਮਾਰਿਆ। ਹਾਏ ਫਿਰ ਮੈਨੂੰ ਧਮਾਲੋ ਕਹਿੰਦੀ ਸਰਾਹ ਚੱਲ, ਉੱਥੇ ਸ਼ਾਲੂ ਦੇਖ ਜਾ। ਸ਼ਾਲੂ ਬੜੀ ਚੜ ਗਈ। ਹਾਏ ਹਾਏ ਵੇ ਬਾਕੜਿਆ, ਵੇ ਤੂੰ ਕਮਰਾ ਖੋਲਿਆ, ਹੋਰ ਖੋਲ ਕਮਰੇ। ਮਿਲ ਗਿਆ ਨਾ ਸ਼ਰਾਬ, ਰੱਬ ਲੱਗ ਗਿਆ ਵੇ। ਹਾਏ ਕੋਈ ਨਾ, ਸਬਰ ਰੱਖ, ਮੁੜ ਆਊਗੀ ਤੇਰੀ ਸ਼ਾਲੂ। ਨਹੀਂ ਕਿਵੇਂ ਸਬਰ ਰੱਖਾਂ ਸਰਪੰਚਣੀਏ, ਐਨਕ ਲਾਵੇਂ ਤਾਂ ਤੈਨੂੰ ਪਤਾ ਲੱਗਿਆ ਸ਼ਾਲੂ ਬੜੀ ਚੜ ਗਈ। ਕੰਧ ਤੇ ਲਿਖਿਆ ਹੋਇਆ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹਨੂੰ ਕੱਢੋ ਪਿੰਡੋਂ ਬਾਹਰ। ਰੁਕੋ ਇੱਕ ਮਿੰਟ। ਇਹਨੂੰ ਪਿੰਡੋਂ ਬਾਹਰ ਕੱਢ ਕੇ ਤੁਸੀਂ ਇਹਨੂੰ ਸੌਖਾ ਛੱਡ ਰਹੇ ਹੋ। ਸ਼ਾਲੂ ਇਹਦੇ ਕਰਕੇ ਗੈਪ ਹੋਈ ਹੈ ਨਾ, ਤੇ ਮੋੜ ਕੇ ਵੀ ਇਹੀ ਲੈ ਕੇ ਆਊਗਾ। ਨਾਲੇ ਜਦੋਂ ਅਗਲਾ ਮੂੰਹ ਤੋਂ ਕਹਿ ਰਿਹਾ ਕਿ ਮੈਂ ਲੈ ਕੇ ਆਉਂਗਾ, ਤਾਂ ਫਿਰ ਠੀਕ ਆ। ਕਿਉਂ ਲੈ ਕੇ ਆਉਂਗਾ ਨਾ? ਬੋਲ, ਲੈ ਕੇ ਆਉਂਗਾ ਨਾ? ਮੈਨੂੰ ਥੋੜਾ ਟਾਈਮ ਚਾਹੀਦਾ। ਜੇ ਥੋੜੀ ਸ਼ਾਲੂ ਵਾਪਸ ਨਾ ਆਈ, ਮੈਨੂੰ ਭਾਵੇਂ ਜਿਉਂਦੇ ਨੂੰ ਕੱਢ ਦਿਓ। ਉਹ ਯਾਰ ਤੈਨੂੰ ਜਿਉਂਦੇ ਨੂੰ ਕੱਢ ਕੇ ਹੀ ਕੀ ਕਰਾਉਣਾ? ਮੁੜ ਕੇ ਤੂੰ ਐਵੇਂ ਕਬਰਾਂ 'ਚ ਬੋਲਦਾ ਫਿਰੇਂਗਾ। ਸਾਨੂੰ ਤਾਂ ਕੱਲ ਪਾਪਾ ਹੀ ਬਥੇਰੇ। ਮੇਰੇ ਕਹਿਣ ਦਾ ਮਤਲਬ ਹੈ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ। ਚੱਲ ਮੰਨੀ ਤੇਰੀ ਵੀ ਗੱਲ, ਦਿੱਤਾ ਤੈਨੂੰ ਟਾਈਮ। ਠੀਕ ਹੈ ਫਿਰ, ਕੱਲ ਸ਼ਨੀਵਾਰ ਹੈ ਨਾ, ਪਾਪੇ ਦੀ ਰੋਟੀ ਮੈਂ ਲੈ ਕੇ ਜਾਊਂਗਾ। ਲਓ ਕਰ ਲੋ ਘਿਓ ਨੂੰ ਭਾਂਡਾ।
ਆ ਇੱਕ ਨਵਾਂ ਸਿਆਪਾ ਛੇੜਤਾ ਨੇ ਤਾਂ। ਉਹ ਤੂੰ ਚੁੱਪ ਕਰ ਯਾਰ, ਨਹੀਂ ਤਾਂ ਸ਼ਾਲੂ ਕਿਵੇਂ ਵਾਪਸ ਆਊ? ਮੈਨੂੰ ਕੰਮ ਕਰਨ ਦੇ ਆਪਣਾ। ਆ ਮੈਨੂੰ ਮਨਜ਼ੂਰ ਹੈ, ਬਸ ਮੇਰੀ ਸ਼ਾਲੂ ਹੋਣੀ ਚਾਹੀਦੀ ਆ। ਪਾਪੇ ਦੀ ਰੋਟੀ ਤੂੰ ਦੇ ਦੇ ਹੈ। ਚਲੋ ਵੀ ਹੋਈ ਗੱਲ ਪੱਕੀ, ਭਾਪੇ ਨੂੰ ਕੱਲ ਰੋਟੀ ਇਹੀ ਖਵਾਊਗਾ। ਚਲੋ ਵੀ ਚਲੋ ਚਲੋ ਦੇਖੀ ਜਾਓ ਹੁਣ। ਚਲੋ ਪਾਪਾ ਜੀ ਮੁੱਕਾਂਗੇ ਇਹਦੇ ਨਾਲ। ਲੈ ਲਓ ਸ਼ਾਲੂ ਇਹ ਤੋਂ। ਗੱਲ ਸੁਣ ਕਾਕਾ, ਐਤਕੀ ਤਾਂ ਮੈਂ ਤੈਨੂੰ ਬਚਾ ਲਿਆ, ਪਰ ਹੁਣ ਤੇਰੇ ਕੋਲ ਸਿਰਫ ਇੱਕੋ ਆਖਰੀ ਮੌਕਾ ਹੈ। ਹਾਂ, ਨਾਲੇ ਗੱਲ ਸੁਣ, ਤੈਨੂੰ ਡਰ ਨਹੀਂ ਲੱਗਦਾ ਪਿਆਰੇ ਪਾਪੇ ਤੋਂ? ਤੂੰ ਸੱਚੀ ਪਾਪੇ ਦੀ ਰੋਟੀ ਲੈ ਕੇ ਜਾਏਂਗਾ? ਮੈਨੂੰ ਵੀ ਠੀਕ ਨਹੀਂ ਲੱਗ ਰਿਹਾ। ਜੇ ਇਹ ਪਾਪੇ ਦੀ ਰੋਟੀ ਲੈ ਕੇ ਗਿਆ ਨਾ, ਕੋਈ ਨਾ ਕੋਈ ਚਾਹ ਜਾਂਦੀ ਹੋਊਗੀ। ਪਾਪੇ ਨੇ ਦੇਣੀ ਹੈ ਤਨੇਸੜੀ, ਆਪਾਂ ਤਾਂ ਸਵਾਦ ਲਵਾਂਗੇ। ਚੱਲ ਚੱਲੀਏ। ਚੱਲ। ਪੁੱਤ, ਪੱਕਾ ਤੂੰ ਪਾਪੇ ਦੇ ਕਮਰੇ 'ਚ ਰਾਤ ਕੱਟਣੀ ਆ? ਮੇਰਾ ਮਤਲਬ ਅਸੀਂ ਬਾਹਰ ਹੀ ਰੁਕੀਏ? ਤੂੰ ਕੱਲਾ ਅੰਦਰ ਸਾਰ ਲੇਗਾ ਨਾ? ਸਾਰ ਲੂਗਾ, ਇਹਨੂੰ ਕਿਹੜਾ ਡਰ ਆ ਕਿਸੇ ਦਾ, ਨਾ ਨੂੰ ਲੋੜ ਆ ਕਿਸੇ ਦੀ। ਆ ਫੜ ਭਰਾਵਾ ਪਾਪਾ ਜੀ ਦਾ ਭੋਜਨ। ਆ ਵੀ ਮੈਨੂੰ ਕਿਸੇ ਦੀ ਲੋੜ ਨਹੀਂ। ਇਹ ਮਸਲਾ ਸਿਰਫ ਮੇਰੇ ਤੇ ਪਾਪੇ ਵਿਚਲਾ। ਆ ਗਿਆ ਪਾਪਾ ਜੀ। ਹਾਂ ਜੈ ਹੋ ਪਾਪਾ ਜੀ ਦੀ। ਓਏ ਮੈਂ ਛਿੱਕ ਮਾਰੀ ਆ। ਉਹ ਜਾ ਪਤੰਦਰਾ ਤਰਾਈ ਕਰਤਾ ਸੀਗਾ। ਗੁੱਡ ਨਾਈਟ। ਘੜੀ ਦਿਖਾਈ। 15 ਮਿੰਟ ਉੱਪਰ ਹੋ ਗਏ। ਹਾਂ, ਪਾਪਾ ਜੀ ਨੇ ਬੂਹਾ ਖੜਕਾਇਆ ਕਿਉਂ ਨਹੀਂ? ਅਗਲਾ ਸੋਚ ਸਮਝ ਕੇ ਆਊਗਾ। ਉਹਨੂੰ ਪਤਾ ਹੈ ਸਰਪੰਚਣੀ ਜੀ ਆਪ ਆਏ ਨੇ। ਮੈਂ ਚਲਦੀ ਆ। ਤੇਰੇ ਕੋਲ ਮੇਰਾ ਫੋਨ ਨੰਬਰ ਤਾਂ ਹੈਗਾ ਨਾ? ਜੇ ਤੈਨੂੰ ਬੜਾ ਡਰ ਲੱਗਿਆ ਨਾ ਤਾਂ ਮੈਨੂੰ ਫੋਨ ਕਰ ਲਈ। ਆ ਗਈ ਸਰਪੰਚਣੀ। ਜੈ ਬਾਬਾ। ਓਏ ਆ ਜਾਓ ਪਿੰਡ ਵਾਲਿਓ, ਦਿਖਾਵਾਂ ਤੁਹਾਨੂੰ ਡਾਕਟਰ ਦਾ ਹਾਲ। ਓਏ ਆ ਜਾ ਚਾਚਾ, ਪਿੱਛੇ ਰਹਿ ਗਿਆ। ਆ ਜਾ ਆ ਜਾਓ ਓਏ, ਆ ਜਾਓ ਚਾਚਾ, ਆ ਜਾ। ਬਚਾਓ ਛੇਤੀ ਆਓ, ਆ ਜਾ। ਮੰਨੇ ਕੀ ਹੋਇਆ ਹੋ ਰਾਤ? ਲੱਗਦਾ ਹੁਣ ਤੱਕ ਤਾਂ ਪਾਪਾ ਜੀ ਨੇ ਬੁਲਾਤੇ ਹੁਣ ਡਾਕਟਰ ਦੇ ਚਕਾਰੇ। ਓਏ ਆ ਜਾਓ, ਦਰਵਾਜ਼ਾ ਖੋਲੋ, ਦਿਖਾਵਾਂ। ਛੇਤੀ ਆਓ। ਉਹ ਸ਼ਾਮੇ ਛੇਤੀ ਆਓ। ਦਰਵਾਜ਼ਾ ਖੋਲ ਕੇ ਦੇਖ ਲਓ, ਸਭ ਕੁਝ ਪਤਾ ਲੱਗ ਜਾਣਾ। ਪਤਾ ਕਿ ਲਾਉਣਾ। ਉਹ ਨਾ ਸਾਹਮਣੇ ਮੈਂ ਖੋਲਦਾ ਹੈ। ਸਾਹਮਣੇ ਛੇਤੀ। ਖਰਚਾ ਵੱਡਿਆ ਕਾਲਿਆ। ਹੇ ਪਿਆਰੇ ਪਾਪਾ ਜੀ, ਡਾਕਟਰ ਦੇ ਗੁਨਾਹ ਦੀ ਸਜ਼ਾ ਤੁਹਾਨੂੰ ਨਾ ਦਿਓ, ਉਹਦੇ ਹਮਾਇਤੇ ਨੂੰ ਦਿਓ। ਕਹਤਾ ਮੈਂ। ਡਾਕਟਰ ਵੀਰੇ, ਡਾਕਟਰ। ਛੋਟੇ ਵੀਰ ਲੋ ਵੀ ਸੰਗਤ, ਡਾਕਟਰ ਤਾਂ ਚੜ ਗਿਆ ਬਲੀ। ਚੁੱਪ। ਇੰਦਰ, ਇੰਦਰ ਤੂੰ ਠੀਕ ਆ? ਜਿਉਣਾ ਹੈ ਕਿ ਲੰਘ ਗਿਆ? ਲੈ ਜਿਵੇਂ ਮਰਨ ਤੋਂ ਬਾਅਦ ਤੁਹਾਨੂੰ ਦੱਸੂਗਾ ਵੀ ਮੈਂ ਜਿਉਣਾ। ਡਾਕਟਰ, ਓ ਵੀਰੇ ਡਾਕਟਰ। ਲਓ ਜੀ, ਡਾਕਟਰ ਤਾਂ ਲੱਗ ਗਿਆ ਲੇਖੇ। ਬੁਲਾਓ ਐਂਬੂਲੈਂਸ, ਨਾਲੇ ਉਹਦੇ ਘਰਦਿਆਂ ਨੂੰ ਫੋਨ ਕਰ ਦਿਓ। ਕੋਈ ਚੱਜ ਦੀ ਗੱਲ ਵੀ ਕਰ ਲਓ ਮੂੰਹੋਂ। ਦੇਖ ਤਾਂ ਲਓ ਮੁੰਡਾ ਠੀਕ ਵੀ ਹੈ। ਸਭ ਦਾ ਰੱਖਾ ਪਿਆਰਾ ਪਾਪਾ। ਖੁੱਲ ਗਿਆ। ਇਹਦਾ ਜੰਮਦਾ ਹੀ ਨਿਕਲਾ ਹੈ। ਲੈ ਲੱਗਦਾ ਫੇਰ ਅੜ ਗਿਆ ਗੇਰ। ਇਹ ਤਾਂ ਮੁੱਕੇ ਜਾਮ ਹੋ ਗਿਆ। ਉਹ ਸ਼ਾਮੇ, ਉਹ ਕੀ ਹੋ ਗਿਆ ਤੈਨੂੰ? ਕੀ ਰੌਲਾ ਪਾਇਆ ਤੁਸੀਂ ਸਾਰਿਆਂ ਨੇ?
ਤੂੰ ਜਿਉਂਦਾ ਹੈ? ਤੂੰ ਠੀਕ ਹੈ ਨਾ? ਬਿਲਕੁਲ ਠੀਕ ਆ। ਮੈਂ ਤਾਂ ਆਰਾਮ ਨਾਲ ਸੁੱਤਾ ਪਿਆ ਸੀ। ਤੈਨੂੰ ਪਾਪੇ ਨੇ ਕੁਝ ਨਹੀਂ ਕਿਹਾ ਓਏ? ਐਵੇਂ ਕਿਵੇਂ ਕਹਿ ਦੂੰ? ਉਹਨੂੰ ਪਤਾ ਹੈ ਨਾਲ ਸਰਪੰਚ ਸਾਹਿਬ ਆਏ ਨੇ। ਸਰਪੰਚ ਸਾਹਿਬ ਤਾਂ ਠੀਕ ਹੈ, ਪਰ ਰਾਤ ਕੋਈ ਪਾਪਾ ਭੂਪਾ ਨਹੀਂ ਆਇਆ। ਹੈ ਮੈਂ ਝੂਠ ਬੋਲਦਾ ਹੈ, ਬੜਾ ਮਰੀ ਜਾਂਦਾ। ਮੈਂ ਝੂਠ ਕਾ ਤੋਂ ਬੋਲਣਾ? ਰਾਤ 2 ਵਜੇ ਤੱਕ ਡੀਕਦਾ ਰਿਹਾ, ਨਾ ਕੋਈ ਖੜਕਾ ਨਾ ਕੋਈ ਰੌਲਾ। ਫਿਰ ਭਾਈ ਮੈਨੂੰ ਨੀਂਦ ਆਉਂਦੀ ਸੀ। ਆਪਾਂ ਤਾਂ ਖਾਧੀ ਪਾਪੇ ਵਾਲੀ ਰੋਟੀ ਤੇ ਲੰਬੀਆਂ ਤਾਣ ਕੇ ਸੌਂ ਗਏ। ਪਾਪਾ ਰੋਟੀ ਖਾ ਗਿਆ। ਮੇਰੀ ਸ਼ਾਲੂ ਨਹੀਂ ਲੱਭੀ। ਪਾਪੇ ਦੀ ਰੋਟੀ ਖਾ ਗਿਆ। ਪਾਪਾ ਦੀ ਰੋਟੀ ਖਾ ਗਿਆ। ਮੇਰੀ ਸ਼ਾਲੂ ਨਹੀਂ ਲੱਭੀ। ਕਿੱਥੇ ਹੈ ਮੇਰੀ ਸ਼ਾਲੂ? ਇੱਥੇ ਰਾਤ ਪਾਪਾ ਨਹੀਂ ਲੱਭਿਆ, ਤੈਨੂੰ ਆਪਣੀ ਸ਼ਾਲੂ ਦਾ ਪਿਆ ਹੋਇਆ। ਪਾਪਾ ਲੱਭੂ ਤਾਂ ਜੇ ਹੋਊ। ਉਹ ਕੋਈ ਪਾਗਲ ਬਣਾ ਰਿਹਾ ਤੁਹਾਡਾ। ਹੋਰ ਕੋਈ ਨਹੀਂ, ਤੂੰ ਹੀ ਪਾਗਲ ਬਣਾ ਰਿਹਾ ਸਾਡਾ। ਹਾਂ ਆਹੋ ਓਏ ਪਾਪਾ ਉਪਰਾ ਕਰ ਗਿਆ ਤੇਰੇ ਤੋਂ। ਕੋਈ ਗੱਲ ਨਹੀਂ ਮੰਨਦੇ ਨਾ ਮੰਨੋ। ਪਾਪੇ ਨੂੰ ਤਾਂ ਮੈਂ ਆਪ ਹੀ ਲੱਭ ਲੂੰ। ਬਾਹਰ ਲੱਭਣ ਚੱਲੇ। ਪਾਪਾ ਜੀ ਹੈਗੇ। ਜੈ ਪਿਆਰੇ ਪਾਪਾ ਦੀ। ਜੈ ਪਿਆਰੇ ਪਾਪੇ ਦੀ। ਜੈ ਪਾਪਾ ਦੀ। ਜੈ ਪਾਪਾ ਦੀ। ਦੋ ਜਿੰਦਰੇ ਲਾ ਦੇ। ਹੈਲੋ ਸਰ, ਕਿਵੇਂ ਹੋ? ਆਲ ਗੁੱਡ ਇੰਦਰ, ਆ ਰਹੇ ਨਾ ਫਿਰ ਨੈਸ਼ਨਲ ਮੀਟ ਤੇ? ਸੌਰੀ ਸਰ, ਸ਼ਾਇਦ ਮੇਰੇ ਤੋਂ ਆ ਨਾ ਹੋਵੇ। ਐਕਚੁਅਲੀ ਜਿਹੜੀ ਚੀਜ਼ ਮੈਂ ਲੱਭ ਰਿਹਾ ਨਾ, ਉਹ ਮੇਰੇ ਤੋਂ ਥੋੜੀ ਜਿਹੀ ਹਜੇ ਦੂਰ ਹੈ। ਇੰਦਰ, ਜੇ ਕਿਸੇ ਦੇ ਦਿਲ ਤੇ ਕਿਸੇ ਗੱਲ ਦਾ ਅਸਰ ਕਰਨਾ ਹੋਵੇ ਨਾ, ਤਾਂ ਰਸਤਾ ਉਹਦੇ ਦਿਮਾਗ ਤੋਂ ਬਣਾਉਣਾ ਪੈਂਦਾ, ਫਿਰ ਗੱਲ ਦਿਲ 'ਚ ਉਤਰਦੀ ਹੈ। ਆਈ ਥਿੰਕ ਯੂ ਆਰ ਮੈਚੁਰ ਇਨਫ ਟੂ ਅੰਡਰਸਟੈਂਡ ਮਾਈ ਪੁਆਇੰਟ। ਜੀ ਸਰ, ਸਮਝ ਗਿਆ। 50 ਤੇ 40 90 50 ਰੁਪਏ ਹੋਰ ਬਣ ਜਾਣ। ਅੰਡੇ ਛੰਡੇ ਦਾ ਵੀ ਇੰਤਜ਼ਾਮ ਹੋ ਜਾਊਗਾ। ਅਮਿਤ ਰੁਕ 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 ਰੁਕ, ਚੱਲ ਜਾ। ਪਤਾ ਨਹੀਂ ਕੀ ਗੱਲ ਹੈ, ਅਸਲੀ ਤਾਂ ਗੇੜਾ ਹੀ ਨਹੀਂ ਮਿਲਿਆ। ਓਏ ਨੀਟਿਆ, ਤੂੰ ਗੇੜੇ ਨਹੀਂ ਰੋਈ ਜਾਣਾ। ਇੱਥੇ ਪਾਪਾ ਲੋਕਾਂ ਦੀਆਂ ਝੋਲੀਆਂ ਭਰੀ ਜਾਂਦਾ। ਹੈਂ? ਫਿਰ ਮੈਨੂੰ ਗੇੜਾ ਕਿਉਂ ਨਹੀਂ ਮਿਲਿਆ? ਓਏ ਸੱਚ, ਮੈਂ ਤਾਂ ਅੱਜ ਸਵੇਰੇ ਪਾਪਾ ਜੀ ਨੂੰ ਧੂਪ ਬੱਤੀ ਕਰਨੀ ਭੁੱਲ ਗਿਆ। ਤਾਂ ਹੀ ਪਾਪੇ ਦੇ ਸੁਪਨੇ ਚ ਆ ਕੇ ਦੱਸਿਆ ਕੀ? ਸ਼ਾਮ ਨੂੰ ਪਾਪੇ ਦੇ ਕਮਰੇ ਚੋਂ ਸ਼ਾਲੂ ਬਾਹਰ ਆਊਗੀ। ਹਾਂ ਹਾਂ ਸੱਚੀ? ਹਾਂ। ਗੱਲਾਂ ਦੀ ਗੱਲ, ਅੱਜ ਆਪਣੇ ਪਿੰਡ ਦੀ ਸਭ ਤੋਂ ਵੱਡੀ ਗੱਲ ਆ ਚੱਕ। ਕੱਲ ਸ਼ਾਮ ਨੂੰ ਪਿਆਰੇ ਪਾਪੇ ਦੇ ਕਮਰੇ ਚੋਂ ਸ਼ਾਲੂ ਬਾਹਰ ਆਊਗੀ। ਤੈਨੂੰ ਕਿਹਨੇ ਦੱਸਿਆ? ਪਿਆਰੇ ਪਾਪੇ ਨੇ ਆਪ ਸੁਪਨੇ ਜਾ ਕੇ ਦੱਸਿਆ। ਉਹਨੇ ਇਹ ਵੀ ਕਿਹਾ ਜੇ ਮੁਰਾਦਾਂ ਪੂਰੀਆਂ ਕਰਾਉਣੀਆਂ ਤਾਂ ਭੇਟਾਂ ਵੱਡੀਆਂ ਚੜਾਉਣੀਆਂ ਪੈਣਗੀਆਂ। ਕੱਲ ਸ਼ਾਮ ਨੂੰ ਸ਼ਾਲੂ ਪਾਪਾ ਜੀ ਦੇ ਕਮਰੇ ਚੋਂ ਬਾਹਰ ਆ ਰਹੀ, ਪਤਾ ਲੱਗਿਆ ਤੈਨੂੰ? ਸੱਚੀ? ਤੇ ਹੋਰ ਨਾਲੇ ਪਾਪਾ ਜੀ ਨੇ ਸੁਪਨੇ ਚ ਆ ਕੇ ਕਿਹਾ ਵੀ ਭੇਟਾਂ ਤਾਂ ਵੱਡੀਆਂ ਚੜਾਉਣੀਆਂ। ਜਿਹੜਾ ਬੰਦਾ ਮੇਰੇ ਸੋਨੇ ਦਾ ਛਤਰ ਚੜਾਊਗਾ ਉਹਦੀਆਂ ਟਕਾ ਟਕ ਮੁਰਾਦਾਂ ਪੂਰੀਆਂ ਹੋਣਗੀਆਂ। ਅੱਜ ਸ਼ਾਮ ਪਾਪੇ ਦੇ ਕਮਰੇ ਚੋਂ ਸ਼ਾਲੂ ਬਾਹਰ ਆ ਰਹੀ ਹੈ। ਨਿਕਾਸੋ ਛੱਡ ਇਹਨੂੰ। ਅੱਜ ਸ਼ਾਮ ਨੂੰ ਤੇਰੀ ਸ਼ਾਲੂ ਬਾਹਰ ਆ ਰਹੀ ਹੈ। ਸ਼ਾਲੂ ਕੀ ਲੱਗਦਾ ਆ ਜਿਹੜੀ ਗੱਲ ਪਿੰਡ ਚ ਉੱਡੀ ਆ ਸੱਚ ਹੋ ਜੂ ਭਲਾ? ਪਿੰਡ 'ਚ ਕੋਈ ਜੰਮਿਆ ਸੋਨੇ ਦਾ ਛਤਰ ਚੜਾਉਣ ਲਈ? ਉਹ ਛਤਰ ਜਿਹੜਾ ਮਰਜ਼ੀ ਚੜਾ ਦੇਵੇ, ਬਸ ਮੈਨੂੰ ਤਾਂ ਮੇਰੀ ਸ਼ਾਲੂ ਮਿਲਣੀ ਚਾਹੀਦੀ ਆ। ਕਿਉਂ ਬਾਪੂ, ਕੀ ਲੱਗਦਾ ਹੋਊਗਾ ਚਮਤਕਾਰ? ਚਮਤਕਾਰ ਹੋਊਗਾ ਪੁੱਤ। ਨਾਲੇ ਇਸ ਡਾਕਟਰ ਦੀ ਸੱਚਾਈ ਸਾਰਿਆਂ ਨੂੰ ਪਤਾ ਲੱਗੂਗਾ। ਜੈ ਬਾਬਾ, ਸਹੀ ਗੱਲ ਆ। आज चमत्कार हो। मैं तो उत्थे खड़ जाना जाके।
ਪਾਪਾ ਜੀ ਕਿੰਨਾ ਘੈਂਟ ਆ ਇਹ। ਕੌਣ ਆ ਇਹ? ਦੱਸ ਹੁਣ ਕੌਣ ਹੈ ਇਹ? ਪਛਾਣਿਆ ਨਹੀਂ। ਸਭ ਦਾ ਰੱਖਾ ਪਿਆਰਾ ਪਾਪਾ। ਇਹ ਹੋ ਹੀ ਨਹੀਂ ਸਕਦਾ ਪਿਆਰਾ ਪਾਪਾ। ਜਿਵੇਂ ਸਾਡੇ ਵੱਡੇ ਵਡੇਰੇ ਦੱਸਦੇ ਸੀ ਨਾ, ਉਹ ਜਿਹਾ ਤਾਂ ਹੈ ਹੀ ਨਹੀਂ। ਹਾਂ ਅਸੀਂ ਨਹੀਂ ਮੰਨਦੇ। ਮੈਂ ਵੀ ਨਹੀਂ ਨਹੀਂ ਮੰਨਦਾ। ਮੰਨਦੇ। ਹੋ ਹੀ ਨਹੀਂ ਸਕਦਾ। ਨਹੀਂ ਯਾਰ, ਦੱਸ ਦੇ ਭਰਾਵਾ, ਸਾਡਾ ਤਾਂ ਕਾਲਜਾ ਮੂੰਹ ਨੂੰ ਆ ਗਿਆ ਸੀ। ਕਿਉਂ? ਤੈਨੂੰ ਨਹੀਂ ਪਤਾ? ਤੂੰ ਆਪ ਤਾਂ ਕਹਿੰਦਾ ਸੀ ਵੀ ਮੈਂ ਸੁਪਨੇ 'ਚ ਦੇਖਿਆ। ਮੈਂ ਕਦੋਂ ਦੇਖਿਆ? ਮੈਨੂੰ ਤਾਂ ਤੂੰ ਕਿਹਾ ਸੀ ਵੀ ਸੁਪਨੇ 'ਚ ਦੇਖਿਆ। ਤੂੰ ਪੁੱਛਣ ਦੀ ਖੇਚਲ ਕੀਤੀ ਵੀ ਕਿਹਨੇ ਸੁਪਨੇ 'ਚ ਦੇਖਿਆ। ਸਾਰੇ ਪਿੰਡ 'ਚ ਡੌਂਡੀ ਪਿੱਟ ਕੇ ਰੱਖਤੀ। ਕਦੋਂ ਇਹ ਸੁਪਨੇ ਵਾਲੀ ਗੱਲ ਸੋਨੇ ਦੇ ਛੱਤਰ ਤੱਕ ਪਹੁੰਚ ਗਈ, ਪਤਾ ਵੀ ਨਹੀਂ ਲੱਗਿਆ। ਬਾਈ ਦਾ ਵੇ, ਇਹਨੇ ਸੀਨੀਅਰ ਸਾਈਕੋਲੋਜਿਸਟ ਅਨੂਪ ਸਿੰਘ ਰੰਧਾਵਾ ਮਾਈ ਡੈਡ। ਇਹਦਾ ਪਾਪਾ? ਇਹਦਾ ਪਾਪਾ ਨਿਕਲਿਆ। ਚਾਚਾ ਇਹ ਤਾਂ ਦਾ ਪਾਪਾ ਨਹੀਂ ਇਹਦਾ ਪਾਪਾ ਕਿੰਨਾ ਸੋਹਣਾ ਪਾਪਾ ਹੈ। ਬਾਈ ਯਾਰ ਤੂੰ ਐ ਸਭ ਕਾਹਤੋਂ ਕੀਤਾ ਯਾਰ? ਕਿਉਂਕਿ ਤੁਹਾਡੇ ਦਿਮਾਗ 'ਚ ਪਿਆਰੇ ਪਾਪੇ ਵਾਲਾ ਫਤੂਰ ਚੜਿਆ, ਵਹਿਮ ਪਿਆ ਹੋਇਆ ਤੁਹਾਡੇ ਦਿਮਾਗ ਦੇ ਵਿੱਚ। ਡੰਡੌਤ ਵੰਦਨਾ ਕਰ ਕਰਕੇ ਉੱਥੇ ਤਾਂ ਕਹਿੰਦਾ ਸੀ ਪਿਆਰਾ ਪਾਪਾ, ਪਿਆਰੇ ਪਾਪਾ। ਤੇਰੀਆਂ ਤਾਂ ਸੀਟੀਆਂ ਵੱਜਦੀਆਂ ਸੀ ਤੇ ਤੈਨੂੰ ਤਾਂ ਗੱਛ ਪੈਂਦੇ ਸੀ। ਮੇਰੀ ਸ਼ਾਲੂ। ਲੈ ਲੈ ਸ਼ਾਲੂ। ਕਿੰਨੇ ਚਿਰ ਤੋਂ ਮੈਂ ਤੁਹਾਨੂੰ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਤੇ ਅੱਜ ਜੇ ਮੈਂ ਇਸ ਕਮਰੇ 'ਚੋਂ ਪਾਪਾ ਜੀ ਦੀ ਜਗ੍ਹਾ ਕੋਈ ਪੱਥਰ ਵੀ ਕੱਢ ਦਿੰਦਾ ਨਾ, ਤਾਂ ਤੁਸੀਂ ਲੋਕਾਂ ਨੇ ਤਾਂ ਵੀ ਮੰਨ ਜਾਣਾ ਸੀ ਕਿ ਇਹੀ ਸਾਡਾ ਪਿਆਰਾ ਪਾਪਾ ਹੈ। ਐਵੇਂ ਮੰਨ ਜਾਣਾ ਸੀ। ਕਿਉਂਕਿ ਤੁਸੀਂ ਵਹਿਮ ਦੇ ਭਰੇ ਹੋਏ ਹੋ, ਭੇਡਾਂ ਨੂੰ ਇੱਕ ਦੂਜੇ ਦੇ ਮਗਰ ਲੱਗੇ ਹੋਏ ਹੋ। ਤੇ ਸ਼ੁਰੂ ਤੋਂ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜੋ ਤੁਸੀਂ ਅੱਜ ਵੀ ਨਹੀਂ ਮੰਨ ਰਹੇ, ਕਿ ਨਾ ਕੋਈ ਪਿਆਰਾ ਪਾਪਾ ਹੈ, ਨਾ ਸੀ ਤੇ ਨਾ ਹੋਏਗਾ। ਤੇ ਜੋ ਕੁਝ ਵੀ ਇਸ ਤਰ੍ਹਾਂ ਤੇ ਇਸ ਕਮਰੇ ਵਿੱਚ ਹੋ ਰਿਹਾ ਨਾ, ਉਹਦੇ ਪਿੱਛੇ ਕੋਈ ਨਾ ਕੋਈ ਤਾਂ ਹੈ। ਉਹ ਝੂਠ ਬੋਲਦਾ ਹੈ, ਝੂਠ ਬੋਲਦਾ ਹੈ। ਆਪ ਤਾਂ ਨਾਸਤਿਕ ਹੈ, ਸਾਨੂੰ ਵੀ ਨਾਸਤਿਕ ਬਣਾਉਣਾ ਚਾਹੁੰਦਾ ਹੈ। ਇਹ ਚਾਹੁੰਦਾ ਹੈ ਵੀ ਪਿਆਰੇ ਪਾਪੇ ਦੀ ਅਸੀਂ ਭਗਤੀ ਨਾ ਕਰੀਏ ਤੇ ਸਾਡੇ ਇਲਾਕੇ ਤੇ ਪ੍ਰਕੋਪ ਪਾਵੇ। ਨਾਲੇ ਗੱਲ ਸੁਣ, ਆਪਣੇ ਪਾਪੇ ਨੂੰ ਕਹਿ ਦੇ ਵੀ ਸਾਡੇ ਪਿਆਰੇ ਪਾਪੇ ਦੇ ਬਸਤਰ ਲਾ ਦੇ, ਅਸੀਂ ਇਹ ਸੁੱਚੇ ਕਰਨੇ ਆ। ਚਲੋ ਚਲੋ ਜਾ ਕੇ ਪਿਆਰੇ ਪਾਪੇ ਤੋਂ ਮਾਫੀ ਮੰਗੀਏ। ਸਭ ਦਾ ਰਾਖਾ ਪਿਆਰਾ ਪਾਪਾ, ਸਭ ਦਾ ਰਾਖਾ ਪਿਆਰਾ ਪਾਪਾ, ਸਭ ਦਾ ਰਾਖਾ ਪਿਆਰਾ ਪਾਪਾ, ਸਭ ਦਾ ਰਾਖਾ ਪਿਆਰਾ ਪਾਪਾ। ਫੇਥ ਯਾਨੀ ਕਿ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ। ਜਦੋਂ ਇਹੋ ਫੇਥ ਬਲਾਈਂਡ ਫੇਥ ਬਣ ਜਾਂਦਾ, ਯਾਨੀ ਕਿ ਅੰਧ ਵਿਸ਼ਵਾਸ ਬਣ ਜਾਂਦਾ, ਤਾਂ ਬਹੁਤ ਖਤਰਨਾਕ ਹੋ ਜਾਂਦਾ। ਇਹਨਾਂ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਚੁੱਕਣ ਦੇ ਨਾਲ ਨਾਲ ਇਹਨਾਂ ਦੇ ਕੰਨਾਂ ਤੋਂ ਪਰਦਾ ਚੁੱਕਣਾ ਵੀ ਜ਼ਰੂਰੀ ਹੈ। ਇਹ ਸੱਚ ਸੁਣਨਾ ਹੀ ਨਹੀਂ, ਸੱਚ ਵੇਖਣਾ ਵੀ ਨਹੀਂ ਚਾਹੁੰਦੇ। ਆਈ ਹੋਪ ਯੂ ਗॉट ਮਾਈ ਪੁਆਇੰਟ। ਆਈ ਗॉट ਇਟ ਡੈਡ, ਬਟ ਪਲੀਜ਼ ਜਦ ਤੱਕ ਇਹ ਸਾਰਾ ਕੁਝ ਸੋਲਵ ਨਹੀਂ ਹੋ ਜਾਂਦਾ, ਤੁਸੀਂ ਕਿਤੇ ਨਾ ਜਾਇਓ। ਮੈਨੂੰ ਤੁਹਾਡੀ ਲੋੜ ਪਊਗੀ। ਡੋਂਟ ਯੂ ਵਰੀ। ਹੁਣ ਤੇਰਾ ਪਾਪਾ ਹੀ ਨਹੀਂ, ਪਿਆਰਾ ਪਾਪਾ ਵੀ ਤੇਰੇ ਨਾਲ ਆ। ਹੋਰ ਕੀ, ਮੈਂ ਤਾਂ ਇਹਨੂੰ ਸ਼ੁਰੂ ਤੋਂ ਕਹਿੰਦੀ ਆ ਰਹੀ ਆ, ਮੈਂ ਤੇਰੇ ਨਾਲ ਆ, ਬਸ ਤੂੰ ਹਾਰ ਨਹੀਂ ਮੰਨਣੀ, ਠੀਕ ਹੈ? ਹਾਰ ਮੰਨਣੀ ਵੀ ਕਿਉਂ ਆ? ਜੇ ਇੰਦਰ ਦੇਵਤਾ ਹੀ ਹਾਰ ਮੰਨ ਗਿਆ, ਫਿਰ ਤਾਂ ਅੰਮ੍ਰਿਤ ਭੂਤ ਪ੍ਰੇਤ ਹੀ ਪੀ ਜਾਣਗੇ। ਸਹੀ ਕਿਹਾ ਹੈ। ਆਪਾਂ ਖਾਣਾ ਖਾ ਲਈਏ, ਠੰਡਾ ਹੋ ਰਿਹਾ ਹੈ। ਯੈਸ ਡੈਡ, ਆਜੋ ਪਲੀਜ਼। ਚਲੋ ਰੰਧਾਵਾ ਜੀ, ਸਵੇਰੇ ਨਾ ਤੁਸੀਂ ਚਿੱਟੇ ਚਾਦਰੇ ਕੁੜਤੇ ਵਿੱਚ ਬਹੁਤ ਸੋਹਣੇ ਲੱਗਦੇ ਸੀ। ਤਾਰੀਫ ਫਿਰ ਕਰ ਲਿਓ, ਪਹਿਲਾਂ ਖਾਣਾ ਤਾਂ ਖਵਾਓ।
ਆ ਕੌਣ ਆ ਬੋੜਿਆ? ਬੇਬੇ ਮੱਥਾ ਟੇਕਣ ਆਏ ਹੋਣੇ। ਆ Hello guys, what's up? ਪ੍ਰਸ਼ਾਦ ਮੰਗਦਾ? ਪਤਾ ਨਹੀਂ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰਿਆਂ ਨੂੰ। ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੀ ਕੀ ਜਾਂਦੇ ਹੋ? ਮੈਂ ਆ ਪ੍ਰੀਤੋ ਭੂਆ ਵੈਨਕੂਵਰ ਤੋਂ ਤੇ ਇਹ ਹੈ ਮੇਰਾ ਭਤੀਜਾ ਹਾਰਡੀ। ਅੱਛਾ, ਮੱਥਾ ਟੇਕਣ ਆਏ ਹੋ? ਓ ਨੋ ਭਾਈ ਸਾਹਿਬ ਤੁਹਾਨੂੰ ਬਾਰ-ਬਾਰ ਫੋਨ ਕਰ ਰਹੇ ਸੀ ਬਟ ਤੁਹਾਡਾ ਕਿਸੇ ਦਾ ਨੰਬਰ ਹੀ ਕਨੈਕਟ ਨਹੀਂ ਹੋ ਰਿਹਾ। ਜੀ ਸਾਰਾ ਦਿਨ ਫੋਨ ਟੂ ਤਾਂ ਕਰੀ ਜਾਂਦਾ ਜੀ, ਤੁਹਾਡਾ ਫੋਨ ਪਤਾ ਨਹੀਂ ਕਿਵੇਂ ਰਹਿ ਗਿਆ। You are Soma uncle, right? ਹਾਂਜੀ 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 ਮੈਂ ਚੌਕੀਦਾਰ। ਵੀਰ ਜੀ ਨੇ ਖੋਸਲਾ ਭਾਈ ਸਾਹਿਬ ਨੂੰ ਭੇਜਿਆ ਸੀ ਇਹ ਸਰਾਂ ਸੈਲ ਕਰਨ ਲਈ ਬਟ ਉਹ ਕਹਿੰਦੇ ਇੱਥੇ ਕੋਈ ਭੂਤ ਹੈ। ਨਹੀਂ ਨਹੀਂ ਜੀ ਭੂਤ ਨਹੀਂ, ਪਾਪਾ ਸਭ ਦਾ ਰੱਖਾ ਪਿਆਰਾ ਪਾਪਾ। ਪਰ ਪਾਪਾ ਜੀ ਤਾਂ ਸਾਡੇ ਕੋਲ ਹੈ ਵੈਨਕੂਵਰ, ਫਿਰ ਇੱਥੇ ਕੌਣ ਆ? ਉਹ ਭਾਈ ਪਾਪਾ ਹੀ ਤਾਂ ਵਿਸ਼ਰਾਮ ਕਰੀ ਜਾਂਦੇ ਆ, ਮੱਥਾ ਟੇਕਣਾ ਤਾਂ ਸਵੇਰੇ ਆਇਓ। ਜਿੱਦਾਂ ਅਸੀਂ ਮੱਥਾ ਟੇਕ ਕੇ ਨਹੀਂ ਆਏ, ਅੱਛਾ। ਡਿਨਰ ਕਰਕੇ ਹਟੇ ਸੀ, ਮੈਂ ਕਿਹਾ ਚੱਲ ਵਾਕ ਕਰ ਲਈਏ। ਹਨੇਰਾ ਬਹੁਤ ਹੋਇਆ ਪਿਆ, ਸੌਂ ਜਾਓ ਜਾ ਕੇ। ਜੈਟ ਲੈਕ ਹੈ, ਜਿੱਦਾਂ ਸਾਨੂੰ ਨੀਂਦ ਨਹੀਂ ਆਉਣੀ। Bua, I want to see Haveli. ਚਲੋ ਦਿਖਾਵਾਂ ਪੁੱਤ। ਥੈਂਕ ਯੂ। ਆ ਜਾ ਹਾਡੀ ਪੁੱਤ। चल आजा आजा। हार्डी आ कमरा देख रहे? तू तो जम्मे ही कनेडा है। तेरा पापा ते मैं इत्थे लुकन मिची खेडदे हुंदे सी। तेरे पापे ने मैनू लब्भी जाना ते मैं ना ऊपर वाले कमरे च जाके लुक जाना। जदों तेरे पापे ने ऊपर जाना मैं थल्ले, ਜਦੋਂ ਉਹਨੇ ਥੱਲੇ ਆਉਣਾ ਮੈਂ ਨਾ ਉਹ ਸਾਹਮਣੇ ਵਾਲੇ ਕਮਰੇ 'ਚ ਜਾ ਕੇ ਦਰਵਾਜ਼ਾ ਬੰਦ ਕਰ ਲੈਣਾ। Dad, we can do box ago. I mean, there's nothing to be scared of. Bua! Bua ji! Bua! ਡਰ ਗਿਆ ਨਾ? ਤੇਰਾ ਪਾਪਾ ਵੀ ਐਂ ਡਰ ਜਾਂਦਾ ਸੀ। ਤੁਸੀਂ ਉਧਰ ਸੀਗੇ, ਇੱਧਰ ਕਿੱਦਾਂ ਆ ਗਏ? ਓ ਮੇਰੇ ਭੋਲੇ ਪਾਪੇ ਦੇ ਭੋਲੇ ਬੱਚੇ, ਇਸ ਕਮਰੇ ਦੇ ਪਿੱਛੇ ਨਾ ਇੱਕ ਦਰਵਾਜ਼ਾ ਹੈ। ਨਿੱਕੀ ਹੁੰਦੀ ਮੈਂ ਇਸ ਦਰਵਾਜ਼ੇ ਵਿੱਚ ਦੀ ਹੋ ਕੇ ਉਹ ਗੈਲਰੀ ਵਿੱਚ ਦੀ ਹੁੰਦੀ ਹੋਈ ਇੱਥੇ ਆ ਜਾਂਦੀ ਸੀ। ਤੇਰਾ ਪਾਪਾ ਡਰ ਜਾਂਦਾ ਸੀ। ਕੌਣ ਹੈ? ਕੌਣ ਹੈ? ਕੌਣ ਹੈ ਇੱਥੇ? Who's there? ਇੰਡੀਅਨ ਚੋਰ ਹੈ। ਪੰਜਾਬੀ ਚ ਬੋਲ। ਕੌਣ ਹੈ ਭਾਈ? ਹੌਲੀ, ਇੰਨਾ ਰੌਲਾ ਕਿਉਂ ਪਾਇਆ? ਚੁੱਪ ਕਰੋ। ਨਾਲੇ ਮੈਂ ਕੋਈ ਚੋਰ ਚੂਰ ਨਹੀਂ ਹੈਗਾ, ਮੈਂ ਡਾਕਟਰ ਇੰਦਰ ਹਾਂ। ਨੀ ਭੈਣ ਜੀ ਕਮਾਲ ਹੋਈ ਪਈ ਹੈ ਵੈਸੇ। ਆ ਬਾਬੇ ਤੰਤਰ ਮੰਤਰ ਬਚਪਨ ਤੋਂ ਹੀ ਸੁਣਦੇ ਆ ਰਹੇ ਆ, ਪਰ ਆ ਭਾਪੇ ਵਾਲਾ ਨਵੇਂ ਢੰਗ ਫੜ ਲਿਆ ਇਹਨਾਂ ਨੇ। ਇਹਦਾ ਮਤਲਬ ਤਾਂ ਇਹ ਹੋਇਆ ਜਦ ਤੱਕ ਪਿਆਰਾ ਭਾਪਾ ਸਰਾਂ ਨਹੀਂ ਛੱਡਦਾ ਤਾਂ ਉਦੋਂ ਤੱਕ ਸਾਡੇ ਪੁਰਖਿਆਂ ਦੀ ਸਰਾਂ ਹੀ ਪਈ ਰਹੂ। ਬਹੁਤੀ ਵੱਡੀ ਗੱਲ ਨਹੀਂ ਹੈਗੀ, ਪਾਪੇ ਨੂੰ ਤਾਂ ਮੈਂ ਐ ਠੀਕ ਕਰ ਦੂੰ, ਬਸ ਪਿੰਡ ਵਾਲੇ ਹੀ ਨਹੀਂ ਮੰਨਦੇ। ਇਹ ਤਾਂ ਮੈਨੂੰ ਵੀ ਪਤਾ ਹੈ। ਹਾਂ, ਬਟ ਇਹਦਾ ਸੋਲੂਸ਼ਨ ਕੀ ਹੈ? ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਨਾ ਇਨਹੇਰੈਂਟ ਮਤਲਬ ਉਹਦੇ ਅੰਦਰ ਹੀ ਲੁਕਿਆ ਹੁੰਦਾ, ਬਸ ਲੱਭਣ ਵਾਲੀ ਅੱਖ ਚਾਹੀਦੀ ਆ। ਬਿਲਕੁਲ। ਰੰਧਾਵਾ ਜੀ ਕਿੰਨੀ ਇੰਟੈਲੀਜੈਂਟ ਗੱਲ ਕੀਤੀ ਹੈ ਤੁਸੀਂ, ਹੈ ਨਾ? ਕੈਨੇਡੀਅਨ ਬॉय। ਹੈਲੋ ਹੈਲੋ, ਹਾਈ ਕਮ। ਕੀ ਹਾਲ ਆ ਮੰਨਿਆ? ਉਹ ਡਾਕਟਰ ਸਾਹਿਬ ਠੀਕ ਹੈ। ਹਾਂਜੀ ਵਧੀਆ। ਹਾਈ ਮੈਨ, ਹਾਊ ਆਰ ਯੂ? Hi, I'm good.
How are you? हाँ हाँ I am also fine. I like Canada. I respect Canada. Canada is very beautiful country. एक मिनट मेरी पंजाबी तेरी इंग्लिश तो वे बेटर है Better. बढ़िया मेरी गल सुनो, मैं कनेडा जाना चाਹੁੰਦਾ यार। ਮੈਨੂੰ ਬਾਹਰ ਲੈ ਜਾ ਭਾਈ ਯਾਰ ਚੱਲ ਛੱਡ ਦੇ ਯਾਰ ਓ ਮੈਂ ਬਾਹਰ ਜਾਣਾ ਲੈ ਜਾਗੇ ਜਾਨ ਖਾਦੀ ਆ ਜਵਾਕ ਦੀ ਕੈਨੇਡਾ ਜਾਣਾ ਪਾਸਪੋਰਟ ਹੈਗਾ ਤੇਰੇ ਕੋਲੇ ਉਹ ਤਾਂ ਹੈ ਨਹੀਂ ਗਾ। ਸਿਲੰਡਰ ਵਾਲੀ ਕੱਪੀ ਤੇ ਜਾਏਗਾ ਜਾ ਕੇ ਪਹਿਲੇ ਪਾਸਪੋਰਟ ਲੈ ਕੇ ਆ ਲੈ ਜਾਗੇ ਕੈਨੇਡਾ ਦੇ ਚੱਲ ਪੁੱਤ ਇਹ ਤਾਂ ਕਮਲੇ ਨੇ ਲੋਕ ਪੁੱਤ ਕੈਨੇਡਾ ਜਾਣ ਨੂੰ ਤਾਂ ਮਰਨ ਨੂੰ ਤਿਆਰ ਨੇ ਓਕੇ ਆ ਦੇਖ ਇਹ ਹੈ ਪਿੰਡ ਦਾ ਸਰਕਾਰੀ ਸਕੂਲ ओ फिर बंद करते यार ਕਿਉਂਕਿ ਛੁੱਟੀ ਹੋ ਗਈ ਹੈ छुट्टी ਛੁੱਟੀ ਹੋ ਗਈ ਭੂਆ ਸਰਾਜ ਬੇਹੋਸ਼ ਪਈ ਆ ਹੋ ਗਿਆ ਕਰ Boji, are you alright? ठीक है तू ਭੂਆ ਦੀ ਮਾਂ ਤੇ ਵੇਖੋ ਨੀ ਕੀ ਲਿਖਿਆ। ਕੋਈ ਪਾਣੀ ਤਾਂ ਲੈ ਆਓ ਮੈਂ ਠੀਕ ਆ ਮੈਂ ਤਾਂ ਚੰਗੀ ਭਲੀ ਪਿੰਡ 'ਚ ਘੁੰਮ ਰਹੀ ਸੀ ਮੈਨੂੰ ਨਹੀਂ ਪਤਾ ਮੈਂ ਸਰਾਂ 'ਚ ਕਿਵੇਂ ਆ ਗਈ ਅਬ ਸਰਾਂ ਵੀ ਤਾਂ ਪਿੰਡ 'ਚ ਹੀ ਹੈ ਜੀ ਨਾਲੇ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਕਦੋਂ ਕਿੱਥੇ ਤੇ ਕਿਵੇਂ ਪਹੁੰਚਣਾ हाँ ਡਾਕਟਰ ਤੂੰ ਮੰਨਦਾ ਨਹੀਂ ਨਾ ਆ ਦੇਖ ਲੈ ਪਹਿਲਾਂ ਵਿਚਾਰੀ ਸ਼ਾਲੂ ਤੇ ਹੁਣ ਇਹ ਆ ਸਭ ਤੇਰੇ ਕੀਤਾ ਭੁਗਤ ਰਹੇ ਆ ਨਾਲੇ ਜੇ ਤੂੰ ਹਲੇ ਵੀ ਨਾ ਮੰਨਿਆ ਤਾਂ ਪਾਪੇ ਨੇ ਸਾਰੇ ਪਿੰਡ ਦੀ ਬਲੀ ਲੈ ਲੈਣੀ ਹੈ ਤੁਸੀਂ ਵੀ ਸੁਣ ਲਓ ਜੀ ਇਸ ਸਰਾਂ 'ਚ ਕੋਈ ਨਹੀਂ ਰਹਿ ਸਕਦਾ ਪਰ ਤੁਸੀਂ ਵੀ ਤਾਂ ਰਹਿ ਰਹੇ ਹੋ ਇਹ ਤਾਂ ਸੇਵਾਦਾਰ ਆ ਜੀ ਰਾਖੀ ਵਾਸਤੇ ਰਹਿੰਦੇ ਰਾਖੀ ਕਿਹਦੀ ਰਾਖੀ ਪਿਆਰੇ ਪਾਪੇ ਦੀ ਜਿਹੜਾ ਸਾਰੇ ਪਿੰਡ ਦੀ ਰਾਖੀ ਕਰਦਾ ਜਾਂ ਫਿਰ ਤੁਹਾਡਾ ਪਾਪਾ ਬੜਾ ਕਮਜ਼ੋਰ ਆ ਵੀ ਆਪਦੀ ਰਾਖੀ ਵੀ ਨਹੀਂ ਕਰ ਸਕਦਾ ਕਮਜ਼ੋਰ ਆ ਭਾਵੇਂ ਭਲਵਾਨ ਆ ਹੁਣ ਇਸ ਤੋਂ ਮੇਰੇ ਪਾਪੇ ਨੂੰ ਸਰਾਂ ਤੋਂ ਥੋੜਾ ਇੱਦਾਂ ਕੱਢ ਦਾਂਗੇ सही गल ਔਰ ਜਿਹਦੀ ਕਿਰਪਾ ਨਾਲ ਸਾਡੇ ਸਿਰਾਂ ਤੇ ਛੱਤਾਂ ਨੇ ਹੁਣ ਅਸੀਂ ਉਹਦੀ ਛੱਤ ਹੀ ਖੋਲੀਏ ਕੀ ਗੱਲ ਕਰਦਾ ਯਾਰ ਮੈਂ ਤਾਂ ਚੰਗੀ ਭਲੀ ਪਿੰਡ 'ਚ ਘੁੰਮ ਰਹੀ ਸੀ ਅਚਾਨਕ ਮੈਨੂੰ ਅਜੀਬ ਜਿਹੀ ਆਵਾਜ਼ ਆਈ ਮੈਨੂੰ ਲੱਗਿਆ ਜਿਵੇਂ ਕੋਈ ਉੱਚੀ ਉੱਚੀ ਬੂਹਾ ਖੜਕਾ ਰਿਹਾ ਹੋਵੇ ਜਿਵੇਂ ਕੋਈ ਆਜ਼ਾਦ ਹੋਣਾ ਚਾਹੁੰਦਾ ਹੋਵੇ ਮੈਨੂੰ ਲੱਗਿਆ ਜਿਵੇਂ ਮੇਰੇ ਦਿਮਾਗ ਤੇ ਕੋਈ ਵੱਸ ਹੀ ਨਹੀਂ ਸੀ ਜਿਵੇਂ ਮੈਨੂੰ ਕੋਈ ਬਾਹ ਫੜ ਸਰਾਂ ਵੱਲ ਲੈ ਕੇ ਜਾ ਰਿਹਾ ਹੋਵੇ ਇਸ ਤੋਂ ਪਿੱਛੋਂ ਮੈਨੂੰ ਕੁਛ ਯਾਦ ਨਹੀਂ ਪਾਪਾ ਜੀ ਕੁਛ ਯਾਦ ਨਹੀਂ ਮੈਂ ਨਹੀਂ ਰਹਿਣਾ ਇਸ ਸਰਾਂ 'ਚ ਮਾਰ ਮੈਂ ਤਾਂ ਸਰਪੰਚ ਨਹੀਂ ਦੇ ਘਰੇ ਰਹੂੰਗੀ ਮੈਂ ਨਹੀਂ ਦੇਣੀ ਵਾਲੀ ਰੰਧਾਵਾ ਜੀ ਤੁਸੀਂ ਤੇ ਮੈਂ ਤੇ ਤੁਸੀਂ ਕਾਸ਼ ਚਾ ਤੁਸੀਂ ਮੈਨੂੰ ਟਾਈਮ ਦੇ ਕੇ ਲੇਟ ਕਿਉਂ ਹੋ ਗਏ ਓ ਡੀਅਰ ਜਦੋਂ ਦਾ ਪਾਪਾ ਮੇਰੀ ਜ਼ਿੰਦਗੀ ਚ ਆਇਆ ਨਾ ਮੈਂ ਦੇਰ ਕਰਦਾ ਨਹੀਂ ਦੇਰ ਹੋ ਜਾਂਦੀ ਹੈ ਇੱਕ ਵਾਰ ਤੁਹਾਨੂੰ ਆਪਣਾ ਬਣਾ ਲਾ ਫਿਰ ਦੇਰ ਕੀ ਸਵੇਰ ਕੀ ਕਿਵੇਂ ਡਾਕਟਰ ਸਾਹਿਬ ਲੱਗਦਾ ਕੋਈ ਫਰਕ ਪਿੰਡ 'ਚ ਬਸ ਤੂੰ ਤੇ ਤੇਰਾ ਪਿਆਰਾ ਪਾਪਾ ਜਦੋਂ ਨੂੰ ਮੈਂ ਪਿੰਡ 'ਚ ਵਾਪਸ ਆਈ ਆ ਨਾ ਮੈਂ ਤਾਂ ਇੱਕੋ ਹੀ ਗੱਲ ਸੁਣਦੀ ਆ ਪਿਆਰਾ ਪਾਪਾ ਜੀ ਵੈਸੇ ਇੱਕ ਗੱਲ ਦੱਸ ਬੋਲੋ ਉਹ ਬਲਵੰਤ ਤੈਨੂੰ ਪਤਾ ਹੈ ਕੈਨੇਡਾ ਵਾਲੀ ਭੂਆ ਬੇਹੋਸ਼ ਹੋ ਗਈ ਸੀ ਸਰਾਜ ਪਈ ਮਿਲੀ ਹੈ ਪਤਾ ਹੈ ਉਹ ਚਾਚਾ ਪਤਾ ਹੈ ਬੱਲੀ ਦੱਸਦਾ ਸੀ ਨਾਲੇ ਜਿੱਦੇ ਦਾ ਡਾਕਟਰ ਆਇਆ ਉਹਦੇ ਦਾ ਸਭ ਕੁਝ ਪਿੰਡ 'ਚ ਹੋ ਰਿਹਾ ਕਦੇ ਕੋਈ ਗਾਇਬ ਹੋ ਜਾਂਦਾ ਕਦੇ ਕੋਈ ਬੇਹੋਸ਼ ਹੋ ਜਾਂਦਾ ਹੱਦ ਹੀ ਆ ਓਏ। ਸਮਝ ਨਹੀਂ ਆਉਂਦੀ ਆ ਡਾਕਟਰ ਨਹੀਂ ਜਾਂਦਾ ਉਹ ਚੱਲ ਚੱਲੀਏ ਮੁੜ ਵਾਪਸ ਜੇ ਇਹਨੇ ਦੇਖ ਲਿਆ ਐਵੇਂ ਆਪਣੇ ਤੇ ਗਿਆਨ ਝਾੜਨਾ ਸ਼ੁਰੂ ਕਰ ਦੇਣਾ ਚੱਲ ਚੱਲ ਹੁਣ ਸਰਪੰਚ ਨੇ ਘਰੇ ਸ਼ਿਫਟ ਕੀਤਾ ਚੱਲ ਨਿਕਲ ਚੱਲ ਹੁਣ ਠੀਕ ਆ ਭੂਆ ਲੱਗ ਗਿਆ ਤਾਂ ਮੁੜ ਕੇ ਖੜਾ ਨਹੀਂ ਛੱਡਣਾ ਨਹੀਂ ਆ ਜਾ ਬਗਿਆ ਚੱਲ ਇੰਦਰ ਆ ਟੂਣਾ ਕਿੱਤਾ ਹੋਇਆ
ਬਸ ਆਹੀ ਦੇਖਣਾ ਬਾਕੀ ਰਹਿ ਗਿਆ ਸੀ। ਲੋਕੀ ਅੱਜ ਕੱਲ ਵੀ ਇਹ ਸਭ ਕੁਝ ਕਰਦੇ ਨੇ। ਜਦੋਂ ਤੱਕ ਦੁਨੀਆ ਬਚਦੀ ਹੈ ਇਹ ਟੂਣੇ ਮਾਣੇ ਕਰਦੇ ਰਹਿਣਗੇ। ਗੱਲ ਸੁਣੋ, ਤੁਸੀਂ ਦੋਨੇ ਬਚ ਕੇ ਰਹੋ। ਇਹ ਬੜਾ ਟੂਣਾ ਮਾਣਾ ਕਿਸੇ ਦਾ ਪਤਾ ਨਹੀਂ। ਮੈਂ ਤੈਨੂੰ ਕਿਹਾ ਸੀ ਨਾ ਹੌਲੀ ਹੌਲੀ ਸਾਰੇ ਪਿੰਡ ਵਾਲੇ ਮੰਨ ਜਾਣਗੇ। ਤੂੰ ਮੰਨਦਾ ਨਹੀਂ ਟੂਣਾ ਟੂਣਾ ਕੁਝ ਨਹੀਂ ਹੁੰਦਾ। ਮੰਨਦਾ ਨਹੀਂ ਮੰਨਦਾ, ਮਤਲਬ ਇਹਦੀ ਸਮਗਰੀ ਨਹੀਂ ਪੂਰੀ। ਕਾਲਾ ਕੁੱਕੜ ਵੀ ਚਾਹੀਦਾ ਸੀ ਇਹਦੇ ਨਾਲ। ਕੁੱਕੜ ਹੈ ਨਹੀਂ, ਦਾਰੂ ਹੈਗੀ। ਉਹ ਕੋਈ ਨਾ, ਮੈਂ ਲੈ ਜਾਣਾ, ਮੈਂ ਲੈ ਜਾਣਾ। ਹਾਂ ਇਹਨੂੰ ਮੈਂ ਲੈ ਜਾਣਾ, ਕੁੱਕੜ ਮੈਂ ਆਪੇ ਲੈ ਆਉਂਗਾ। ਕੁੱਕੜ ਸਮਗਰੀ ਪੂਰੀ ਨਹੀਂ। ਲੈ ਸੁਧਾਰ ਲੈ ਇਹਨਾਂ ਨੂੰ ਹੋਰ। ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਸ਼ਰਮ ਨਹੀਂ ਕਿਉਂ ਜਾਣ ਕੁੰਡਾ ਖੜਕਾਉਣਾ ਏ। ਪਾਪਾ ਸਾਡਾ ਰਾਖਾ ਏ, ਪਾਪਾ ਸਾਡਾ ਵਾਲੀ ਏ। ਚੁੱਪ ਚਾਪ ਅੱਡੇ ਤੇ ਵਗ ਜਾ, ਸ਼ਹਿਰ ਵਾਲੀ ਬੱਸ ਪਈ ਖਾਲੀ ਏ। ਉਹ ਬੱਸ ਕਰੋ ਬਈ ਬੱਸ ਕਰੋ, ਕਿਉਂ ਮਗਰ ਪਏ ਹੋ ਮੁੰਡੇ ਦੇ, ਐਨਾ ਵੀ ਨਹੀਂ ਮਾੜਾ ਉਹ। ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਮੈਂ ਕੁੱਟ ਕੁੱਟ ਕੇ ਸਿੱਧਾ ਕਰ ਦੂੰ, ਮਾਰ ਹਥੋੜਾ ਮੁੱਦਾ ਕਰ ਦੂੰ। ਕੁੱਟ ਕੁੱਟ ਕੇ ਸਿੱਧਾ ਕਰ ਦੂੰ, ਮਾਰ ਹਥੋੜਾ ਮੁੱਦਾ ਕਰ ਦੂੰ। ਮਨਾ ਤੈਨੂੰ ਮੈਂ ਲੈਣਾ ਆਪੇ, ਐਦਾਂ ਨਹੀਂ ਤੇ ਓਦਾਂ ਕਰ ਦੂੰ। ਮੰਦਾ ਨਹੀਂ ਤੂੰ ਟਲਦਾ ਨਹੀਂ, ਤੇਰੇ ਖਾਨੇ ਗਲ ਕਿਉਂ ਪੈਂਦੀ ਨੀ। ਬਾਬੇ ਕੋਲੋਂ ਮਾਫੀ ਮੰਗ ਲੈ, ਹਲੇ ਵੀ ਸਮਾਂ ਉਹ ਬਖਸ਼ ਦਊਗਾ। ਤੇਰੀਆਂ ਕੀਤੀਆਂ ਦਾ ਭੁਗਤੂ ਪਿੰਡ, ਸਾਰੇ ਪਿੰਡ ਨੂੰ ਕਸ਼ ਪਊਗਾ। ਅਕਲ ਦੇ ਅੰਨਿਓ ਇਹਦੀ ਵੀ ਸੁਣ ਲੋ, ਕਹਿਣਾ ਕੀ ਇਹ ਚਾਹੁੰਦਾ ਉਹ। ਅੱਕੜ 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 ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ ਬੂਹੇ ਤੋਂ ਤੂੰ ਪਰਾਂ ਖਲੋ। ਇਹ ਸਾਰੇ ਤਾਂ ਮੈਨੂੰ ਪਾਗਲ ਕਰ ਦੇਣਗੇ। ਕੁਛ ਤਾਂ ਕਰਨਾ ਪੈਣਾ। ਚੰਦਰਿਆ, ਜੇ ਤੂੰ ਐਦਾਂ ਹੀ ਮੇਰੀਆਂ ਅੱਖਾਂ 'ਚ ਦੇਖਦਾ ਰਿਹਾ ਨਾ ਤਾਂ ਤੈਨੂੰ ਮੇਰੇ ਨਾਲ ਪਿਆਰ ਹੋ ਜਾਣਾ। ਕੀ ਦੇਖਦਾ ਮੇਰੀਆਂ ਅੱਖਾਂ 'ਚ? ਮੈਂ ਦੇਖ ਰਿਹਾ ਤੇਰੀਆਂ ਅੱਖਾਂ ਕਿੰਨੀਆਂ ਨਸ਼ੀਲੀਆਂ ਨੇ ਤੇ ਡੂੰਘੀਆਂ ਵੀ। ਹਾਏ ਹਾਏ, ਇੰਨੀਆਂ ਮਿੱਠੀਆਂ ਗੱਲਾਂ ਨਾ ਅੱਜ ਤੱਕ ਮੇਰੇ ਨਾਲ ਕਿਸੇ ਨੇ ਨਹੀਂ ਕੀਤੀਆਂ। ਪਰ ਇੱਕ ਗੱਲ ਕਹਾਂ, ਕੀ? ਤੈਨੂੰ ਜੋ ਮੈਥੋਂ ਚਾਹੀਦਾ ਨਾ ਉਹ ਮੇਰੇ ਕੋਲੇ ਹੈ ਨਹੀਂ। ਚੱਲ ਭਾਈ ਸੱਜਣਾ। ਕੀ ਮਤਲਬ ਆ ਤੇਰਾ? ਮੇਰਾ ਮਤਲਬ ਆ ਪਾਪੇ ਦੇ ਕਮਰੇ ਦੀ ਜਾਣਕਾਰੀ ਮੈਨੂੰ ਨਹੀਂ ਪਤਾ। ਹਾਂ, ਮੈਨੂੰ ਪਾਪੇ ਦੇ ਕਮਰੇ ਦੀ ਨਹੀਂ, ਪਾਪੇ ਦੀ ਜਾਣਕਾਰੀ ਚਾਹੀਦੀ ਆ।
ਵੈਸੇ ਪਹਿਲੀ ਵਾਰ ਸਰਾਜ ਪਾਪੇ ਨੂੰ ਦੇਖਿਆ ਕਿ ਨਹੀਂ ਸੀ? ਮੈਂ ਦੱਸਦੀ ਹਾਂ ਪੁੱਤ, ਰੋਜ਼ ਦੀ ਤਰ੍ਹਾਂ ਮੈਂ ਸਰਾਂ ਵਿੱਚ ਝਾੜੂ ਲਾਉਂਦੀ ਸੀ। ਇੱਕ ਦਿਨ ਜਿੱਥੇ ਪਾਪਾ ਸੌਂਦਾ ਸੀ, ਮੈਂ ਉਸ ਕਮਰੇ ਦੇ ਬਾਹਰ ਝਾੜੂ ਲਾਉਣ ਗਈ। ਮੈਨੂੰ ਲੱਗਿਆ ਪਾਪਾ ਹੁਣ ਤੱਕ ਸੁੱਤਾ ਹੀ ਪਿਆ। ਮੈਂ ਸੋਚਿਆ ਦਰਵਾਜ਼ਾ ਖੋਲ ਕੇ ਅੰਦਰ ਜਾਵਾਂ ਤੇ ਦੇਖਾਂ। ਪਾਪਾ ਜੀ ਜ਼ਮੀਨ ਤੇ ਮੁੱਦਾ ਡਿੱਗਿਆ ਪਿਆ। ਜਦੋਂ ਮੈਂ ਹੱਥ ਲਾ ਕੇ ਦੇਖਿਆ, ਪਾਪਾ ਜੀ ਦਾ ਪਿੰਡਾ ਜਮਾਂ ਹੀ ਠੰਡਾ। ਮੈਂ ਕਿਸੇ ਨੂੰ ਬੁਲਾਉਣ ਲਈ ਭੱਜ ਕੇ ਬਾਹਰ ਗਈ। ਜਦੋਂ ਮੈਂ ਵਾਪਸ ਆਈ, ਪਾਪਾ ਜੀ ਦੀ ਲਾਸ਼ ਗਾਇਬ। ਉੱਥੇ ਸਿਰਫ ਪਾਪਾ ਜੀ ਦਾ ਕੁੜਤਾ ਚਾਦਰਾ ਪਿਆ। ਉਹ ਦਿਨ ਗਏ ਤੇ ਆਹ ਦਿਨ ਆਇਆ। ਅਸੀਂ ਉਹ ਕਮਰਾ ਪਾਪਾ ਜੀ ਨੂੰ ਹੀ ਦਿੱਤਾ। ਸਭ ਦਾ ਰਾਖਾ ਪਿਆਰਾ ਪਾਪਾ। ਚਾਚਾ ਸਤਿ ਸ਼੍ਰੀ ਅਕਾਲ। ਹੋਰ ਵੀ ਜਵਾਨਾ ਕਿਵੇਂ ਐ? ਸਾਰਾ ਦਿਨ ਲੋਹਾ ਕੁੱਟ-ਕੁੱਟ ਕੇ ਥੱਕ ਤਾਂ ਨਹੀਂ ਜਾਂਦੇ? ਉਹ ਬਸ ਪੁੱਤ, ਕੰਮ ਕਰਨ ਦੀ ਆਦਤ ਪੈ ਗਈ। ਪਾਪੇ ਦੀ ਕਿਰਪਾ ਨਾਲ ਸਿਰ ਤੇ ਛੱਤ ਹੈ। ਬਾਕੀ ਖਾਣ ਪੀਣ ਜੋਗਾ ਮੈਂ ਜੁਗਾੜ ਕਰ ਹੀ ਲੈਣਾ। ਸਹੀ ਹੈ ਚਾਚਾ। ਅੱਛਾ ਚਾਚਾ, ਇੱਕ ਗੱਲ ਪੁੱਛਣੀ ਸੀ। ਆ ਤੁਸੀਂ ਵੀ ਦੇਖਿਆ ਪਿਆਰੇ ਪਾਪੇ ਨੂੰ ਕਿ ਇਕੱਲਾ ਬੀਬੀ ਨੇ ਦਰਸ਼ਨ ਕੀਤੇ ਆ? ਮੈਂ ਵੇਖਿਆ ਪੁੱਤ, ਜਮਾ ਸਾਖਸ਼ਾਤ ਦਰਸ਼ਨ ਕੀਤੇ। ਰੂਹਾਨੀ ਚਿਹਰਾ, ਤਕੜਾ ਜੁੱਸਾ, 7 ਫੁੱਟ ਲੰਬਾ ਕੱਦ। ਹਾਂ, ਅੱਜ ਸ਼ਨੀਵਾਰ ਹੈ। ਜੇ ਤੂੰ ਭਾਗ ਵਾਲਾ ਹੋਇਆ ਨਾ, ਤੈਨੂੰ ਵੀ ਦਰਸ਼ਨ ਹੋਣਗੇ ਪੱਕਾ। ਦੇਖਦੇ ਆ ਚਾਚਾ। ਕੋਈ ਨਾ, ਅੱਜ ਰਾਤ ਪਾਪੇ ਨੂੰ ਭੋਗ ਫਿਰ ਮੈਂ ਹੀ ਲਵਾਉਂਗਾ। ਇੰਦਰ, ਆਪਾਂ ਹਾਰਡੀ ਨੂੰ ਸਰਪੰਚਨੀ ਨਾਲ ਵਾਪਸ ਭੇਜ ਦਈਏ। ਬੱਚਾ ਹੈ, ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਹਾਂ ਹਾਂ ਠੀਕ ਹੈ, ਇਹਨੂੰ ਮੈਂ ਲੈ ਜਾਂਦੀ ਆ। ਜੇ ਕੋਈ ਗੱਲ ਤੁਹਾਡੀ ਬੱਸ ਤੋਂ ਬਾਹਰ ਹੋ ਗਈ, ਫਿਰ ਸ਼ਾਮੇ ਨੂੰ ਭੇਜ ਕੇ ਤੁਸੀਂ ਮੈਨੂੰ ਬੁਲਾ ਲਿਓ, ਮੈਂ ਆ ਜਾਊਂਗੀ। ਠੀਕ ਹੈ। ਆਹੋ, ਤੁਸੀਂ ਲੈ ਜਾਓ ਇਹਨੂੰ। ਪਾਪਾ ਜੀ ਤੁਹਾਨੂੰ ਦੇਖ ਕੇ ਕਿਤੇ ਡਰ ਹੀ ਨਾ ਜਾਣ। ਅੱਛਾ ਜੀ, ਜੇ ਪਾਪਾ ਜੀ ਇੰਨੀ ਨੇਕ ਰੂਹ ਨੇ, ਫਿਰ ਕਿਸੇ ਨੂੰ ਡਰਾਉਣਗੇ ਕਿਉਂ? ਤੁਸੀਂ ਵਾਪਸ ਆ ਗਏ? ਮੈਨੂੰ ਲੱਗਦਾ ਇੱਧਰ ਆ ਜਾਈ। ਤੁਸੀਂ ਏਦਾਂ ਕਰੋ, ਤੁਸੀਂ ਇੱਧਰ ਜਾਓ, ਅਸੀਂ ਉੱਧਰ ਜਾਂਦੇ ਹਾਂ। ਆਪਾਂ ਇੱਧਰ ਦੇਖਦੇ ਹਾਂ। ਚੱਲ ਇੱਧਰ ਕੋਈ ਨਹੀਂ ਡੈਡ। ਇੱਧਰ ਉੱਧਰ। ਉੱਪਰ ਪਿਆਰੇ ਪਾਪੇ ਦੇ ਕਮਰੇ 'ਚ ਕੋਈ ਖੜਕਾ ਨਹੀਂ ਹੋ ਰਿਹਾ। ਕੁਛ ਨਹੀਂ ਹੈ, ਇਹਨੂੰ ਪੁੱਛੋ। ਕੌਣ ਹੈ ਇੱਧਰ? ਉੱਧਰ ਵੀ ਕੋਈ ਨਹੀਂ, ਮੈਨੂੰ ਤਾਂ ਕੋਈ ਦਿਖਿਆ ਨਹੀਂ। ਇਹਨੂੰ ਪੁੱਛੋ। ਕੋਈ ਨਹੀਂ ਮਿਲਿਆ। ਕੁਛ ਨਹੀਂ ਮਿਲਿਆ। ਮੈਂ ਤਾਂ ਕੀ ਕਰਦੀ ਹੈ? ਮੈਂ ਤਾਂ ਤੇਰੇ ਕਰਕੇ ਆਈ ਹਾਂ। ਮੈਨੂੰ ਤੇਰੀ ਫਿਕਰ ਹੋ ਰਹੀ ਸੀ। ਜੇ ਤੈਨੂੰ ਕੁਝ ਹੋ ਜਾਏ? ਘਰ ਵੀ ਤਾਂ ਮੈਨੂੰ ਕੱਲ ਡਰ ਹੀ ਲੱਗਦਾ ਸੀ। ਚੱਲ ਉਹ ਕਿੱਧਰ ਗਏ? ਮੈਨੂੰ ਦੱਸਦਾ ਨਹੀਂ ਕੁਛ। ਮੈਂ ਇਕੱਲਾ ਹੀ ਰਹਿ ਗਿਆ। ਇੰਨਾ ਸਵਾਦਿਸ਼ਟ ਭੋਜਨ, ਆ ਡਾਕਟਰ ਦੇ ਚੱਕਰ ਤਾਂ ਭੁੱਖੇ ਹੀ ਮਰ ਗਏ ਜਮਾ। ਸ਼ਾਮਿਆਂ ਖੋਰੇ ਜਿਉਣਾ ਕਿ ਮਰਨਾ, ਹੁਣ ਭੁੱਖੇ ਤਾਂ ਨਹੀਂ ਮਰਨਾ। ਪਾਪਾ ਜੀ ਸੌਰੀ। ਨਹੀਂ ਪਾਪਾ ਜੀ, ਨਹੀਂ, ਮੈਂ ਝੂਠਾ ਨਹੀਂ ਕੀਤਾ, ਮੈਂ ਝੂਠਾ ਨਹੀਂ ਕੀਤਾ। ਵਾਹਿਗੁਰੂ, ਪਤਾ ਨਹੀਂ ਕਿੱਥੇ ਚਲੇ ਗਏ ਸਾਰੇ। ਮੈਨੂੰ ਕੱਲੀ ਛੱਡ ਕੇ ਚਲੇ ਗਏ। ਅੱਗ ਲੱਗੀ ਪਰ ਇਹਨਾਂ ਨੂੰ। ਮੈਂ ਤਾਂ ਘਰ ਨਹੀਂ ਚੱਲੀ। ਡੈਡ, ਚੌਂਕੀਦਾਰ। ਹਾਡੀ ਇੰਦਰ, ਤੂੰ ਅੰਦਰ ਜਾ ਕੇ ਦੇਖ ਕੋਈ ਹੈਗਾ? ਮੈਂ ਦੇਖ ਲਿਆ, ਕੋਈ ਨਹੀਂ ਹੈਗਾ, ਕੋਈ ਨਹੀਂ ਹੈਗਾ।
हो गया बेटा सुसु? जल्दी कर बेटा, बाकी बात कर ली। बक्कड़ अक्कड़ बम्बे अक्कड़ बक्कड़ बम्बे बो। आजा 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 आजा। ਹੈ ਆ ਕਦਰ ਰੌਲਾ ਸੀ? ਅੱਛਾ ਚੜੇਲਾ ਸਾਮਿਆ ਆ ਮਾਰ ਤੇਰੀ ਬੇਟੀ ਚਾਚਾ। ਕੀ ਬਾਤ ਹੈ। ਇਹ ਚੱਲ ਚਾਚਾ ਆ ਚੱਕ ਚੱਕ। ਓ ਚਾਚਾ, ਓ ਚਾਚਾ, ਓਏ ਇੱਥੇ ਬੈਠਾ ਗੋਲੇ ਬੇਗੀਆਂ ਖੇਡੀ ਜਾਂਦਾ, ਉੱਥੇ ਸਾਰੇ ਪਿੰਡ 'ਚ ਹਾਹਾਕਾਰ ਮੱਚੀ ਪਈ ਆ। ਕੀ ਹੋ ਗਿਆ? ਹੋਣਾ ਕੀ ਸੀਗਾ, ਕੈਨੇਡਾ ਵਾਲੀ ਭੂਆ ਗਾਇਬ ਹੋ ਗਈ, ਕਹਿੰਦੇ ਪਿਆਰੇ ਪਾਪੇ ਨੇ ਬੜੀ ਲੈ ਲਈ। ਅੱਛਾ ਹਾਂ, ਬਖਸ਼ੋ ਪਾਪਾ ਜੀ, ਬਖਸ਼ੋ ਪਿਆਰੇ ਪਾਪਾ ਜੀ। ਹਾਰਡੀ ਡੋਂਟ ਵਰੀ, ਅਸੀਂ ਭੂਆ ਜੀ ਨੂੰ ਜਲਦੀ ਲੱਭ ਲਾਂਗੇ। ਕੁਛ ਨਹੀਂ ਹੋਣ ਦਿੰਦੇ ਉਹਨਾਂ ਨੂੰ। But I must call Dad. He must know about this shit going on. ਹਾੜੀ ਬੇਟਾ ਮੇਰੀ ਇੱਕ ਗੱਲ ਮੰਨ ਲਾ, ਤੂੰ ਸਿਰਫ ਇੱਕ ਵੀਕ ਵੇਟ ਕਰ ਲਾ। ਭੂਆ ਦੀ ਸੇਫਟੀ ਦੀ ਗਾਰੰਟੀ ਮੇਰੀ, ਨਾਲੇ ਪਾਪੇ ਨੂੰ ਬਲੀ ਚਾਹੀਦੀ ਹੈ ਨਾ। ਇਸ ਵਾਰ ਜਿਹੜੀ ਵੀ ਬਲੀ ਹੋਊਗੀ ਉਹ ਪਾਪੇ ਦੀ ਆਖਰੀ ਬਲੀ। ਫਿਰ ਭੂਆ ਜਾ ਕਿੱਥੇ ਸਕਦੀ ਹੈ? ਤੁਸੀਂ ਖੇਚਲ ਕਿਉਂ ਕੀਤੀ? ਨੌਕਰਾਂ ਤੇ ਭਿਜਵਾ ਦਿੰਦੇ। ਖੇਚਲ ਕਾਦੀ? ਆਪਣੇ ਲਈ ਕੁਝ ਕਰੋ, ਖੇਚਲ ਥੋੜੀ ਹੁੰਦੀ ਆ। ਅੱਛਾ ਫਿਰ ਕੀ ਹੁੰਦਾ? ਕੁਛ ਨਹੀਂ, ਤੁਸੀਂ ਦੁੱਧ ਪੀਓ। ਤੁਸੀਂ ਕੀ ਸੋਚੀ ਜਾਂਦੇ ਹੋ? ਬੋਲਦੇ ਕਿਉਂ ਨਹੀਂ? ਕਿੱਥੇ ਮੇਰਾ ਰੰਧਾਵਾ? ਪਾਪੇ ਦੱਸ ਕਿੱਥੇ ਰੰਧਾਵਾ ਮੇਰਾ? ਮੇਰਾ ਰੰਧਾਵਾ ਮੋੜ ਦੇ ਪਾਪੇ, ਮੇਰਾ ਰੰਧਾਵਾ ਮੋੜ ਦੇ। ਅੱਜ ਜਦ ਤੂੰ ਨਹੀਂ ਜਾ ਮੈਂ ਨਹੀਂ, ਤੈਨੂੰ ਮੈਂ ਦੱਸਦੀ ਆ। ਪਾਪੇ ਮੇਰਾ ਰੰਧਾਵਾ ਮੋੜ ਦੇ, ਪਾਪੇ ਮੇਰਾ ਰੰਧਾਵਾ ਮੋੜ ਦੇ। ਪਾਪੇ ਮੇਰਾ ਸਰਪੰਚੜੀ ਜੀ ਕੀ ਹੋ ਗਿਆ? ਕਿਉਂ ਰੌਲਾ ਪਾਇਆ? ਸੁਪਨਾ ਦੇਖਿਆ ਕੋਈ? ਮੈਂ ਸੁਪਨਾ ਦੇਖਦੀ ਪਈ ਸੀ। ਰੰਧਾਵਾ ਜੀ ਤੁਸੀਂ ਠੀਕ ਹੋ? ਮੈਨੂੰ ਕੀ ਹੋਇਆ? ਸ਼ੁਕਰ ਹੈ ਤੁਸੀਂ ਠੀਕ ਹੋ। ਹੁਣ ਮੈਂ ਤਾਂ ਦੂਜੀ ਵਾਰੀ ਇੰਨਾ ਨੁਕਸਾਨ ਨਹੀਂ ਸੀ ਝੱਲਿਆ ਜਾਣਾ। ਉਹ ਸਰਪੰਚਣੀ ਜੀ ਡਰਾ ਹੀ ਦਿੱਤਾ ਸੀਗਾ। ਉਹ ਨਾਲੇ ਅੱਧੀ ਰਾਤ ਨੂੰ ਐਨਕਾ ਕਾਹਤੋਂ ਲਾ ਕੇ ਸੌਂਦੇ ਹੋ? ਉਹ ਚੁੱਪ ਕਰ ਵੇ, ਬੋਲੀ ਜਾਂਦਾ ਐਵੇਂ। ਠੀਕ ਤਾਂ ਪੁੱਛ ਰਿਹਾ, ਰਾਤ ਨੂੰ ਐਨਕਾਂ ਲਾਉਣ ਦੀ ਵਜ੍ਹਾ ਕੀ ਆ? ਰੰਧਾਵਾ ਸਾਹਿਬ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਦੱਸ ਦਿੰਨੀ ਆ, ਪਰ ਤੁਹਾਡੇ ਤੋਂ ਲੁਕਾ ਵੀ ਨਹੀਂ ਸਕਦੀ। ਰੱਬਾ ਖੈਰ ਕਰੀ, ਰੰਧਾਵਾ ਜੀ ਨੂੰ ਸਹਿਣ ਦਾ ਹੌਸਲਾ ਬਖਸ਼ੀ। ਸਰਪੰਚਨੀ ਜੀ ਤੁਹਾਡੀ ਆਈਸ ਨੂੰ ਕੀ ਹੋਇਆ? ਇਹ ਤਾਂ ਸਕੁਇੰਟ ਆਈਜ਼ ਆ। ਸ਼ਨੀਵਾਰ ਦਾ ਦਿਨ ਸੀ, ਸਰਾਂ 'ਚ ਬੁੜੇ ਤੋਂ ਮੈਂ ਆਪਣੀਆਂ ਚਾਬੀਆਂ ਲੈਣ ਗਈ ਸੀ। ਬੁੜਿਆ ਕਿੱਥੇ ਆ? ਬੁੜਿਆ ਚਾਬੀਆਂ ਬਣਾਤੀਆਂ ਮੇਰੀਆਂ। ਸਰਪੰਚਣੀ ਜੀ ਸਤਿ ਸ੍ਰੀ ਅਕਾਲ। ਉਹ ਤਾਂ ਅੰਦਰ ਰਸੋਈ 'ਚ ਪਾਪੇ ਦੀ ਰੋਟੀ ਬਣਾਈ ਜਾਂਦੇ ਆ। ਤੁਹਾਡੀਆਂ ਚਾਬੀਆਂ ਮੈਂ ਲੈ ਆਉਣਾ ਜੀ। ਚੰਗਾ। ਉਹੀ ਬਕਵਾਸ ਮਾਰੀ ਜਾਂਦੇ ਨੇ, ਕੋਈ ਪਾਪਾ ਪੱਪਾ ਨਹੀਂ ਹੈਗਾ। ਲਾਉਂਦੇ ਨੇ ਰੋਟੀਆਂ ਪਾਪੇ ਦੀਆਂ। ਪਿਆਰਾ ਪਾਪਾ ਕਿਹੜਾ ਹੈ? ਕੌਣ ਆ ਅੰਦਰ? ਮੈਂ ਪੁੱਛਦੀ ਆ ਕੌਣ ਆ ਅੰਦਰ? ਕੋਈ ਬੋਲਦਾ ਕਿਉਂ ਨਹੀਂ?
ਕਮਾਲ ਹੈ ਸਰਪੰਚੜੀ ਜੀ, ਤੁਸੀਂ ਆ ਗੱਲ ਮੇਰੇ ਤੋਂ ਅੱਜ ਤੱਕ ਲੁਕੋ ਕੇ ਰੱਖੀ। ਉਹ ਹੁਣ ਤਾਂ ਪਤਾ ਲੱਗੀ ਨਾ, ਐਵੇਂ ਰੋਲਾ ਪਾਈ ਜਾਂਦਾ ਹੈ। ਨਾਲੇ ਸ਼ਨੀਵਾਰ ਆਉਣ ਵਾਲਾ ਹੈ, ਜੇ ਹੁਣ ਵੀ ਤੇ ਪਾਪਾ ਨਾਲ ਨਾ ਫੜਿਆ ਗਿਆ, ਪਿੰਡ ਵਾਲੇ ਤਾਂ ਬਾਅਦ ਚੋਂ, ਪਹਿਲਾਂ ਮੈਂ ਤੈਨੂੰ ਬਾਹਰ ਕੱਢੂੰਗੀ। ਠੀਕ ਹੈ ਫਿਰ ਕਰ ਲਓ ਐਤਕੀ ਤਿਆਰੀ। ਮੈਨੂੰ ਨਾ ਦੱਸ, 1.5 ਮਹੀਨਾ ਹੋ ਗਏ ਤੇਰੀਆਂ ਇਹੀ ਗੱਲਾਂ ਸੁਣਦੀ ਨੂੰ। ਪਾਪਾ ਫੜਿਆ ਨਹੀਂ ਜਾਂਦਾ, ਮਾਰੀ ਜਾਂਦਾ ਗੱਲਾਂ ਐਵੇਂ। ਲਾਸਟ ਚਾਂਸ। ਰਾਈਟ ਅੰਕਲ। ਮੈਨੂੰ ਕੋਈ ਤਾਂ ਸੀਰੀਅਸ ਲੈ ਲਓ। ਕਿਵੇਂ ਆ ਬਲਵੰਤ? ਹਾਂਜੀ ਮਾਰ ਲਈ ਬਾਜੀ। ਪੁਰਾਣੇ ਗੁੰਡਾ ਨਾ ਵਾਹ ਪਿਆ, ਐਡੀ ਛੇਤੀ ਕਿੱਥੇ ਡਾਹ ਦਿੰਦੇ। ਇਹ ਤਾਂ ਹੈ ਬਈ। ਆ ਚੱਕ ਪੱਤ ਆ ਮੰਡਾ ਤੇ ਚੱਲ। ਆਓ ਆ ਬਈ ਬੱਲੇ ਕੈਮੋ। ਅੱਜ ਸਰਾਂ ਦੇ ਮਾਲਕ ਇੱਧਰ ਕਿੱਧਰ ਬਈ? ਉਹ ਕਾਦੇ ਮਾਲਕ ਭਰਾਵਾ, ਆ ਦਿਹਾੜੀ ਦੱਪਾ ਕਰੀ ਜਾਂਦੇ ਤੇਰੇ ਸਾਹਮਣੇ। ਉਹ ਹਾਕਮ ਸਿੰਘ ਕੇ ਗੱਡਾ ਠੀਕ ਕਰਕੇ ਆਏ ਆ। ਅੱਛਾ ਬਹਿ ਜਾਓ। ਪਾਣੀ ਪੂਣੀ ਪਿਆਈਏ। ਉਹ ਬਸ ਪੀ ਲਿਆ ਪਾਣੀ ਪੂਣੀ। ਇੱਥੇ ਬੈਠੇ ਹੋ ਤਾਜ਼ੀ ਖੇਡੀ ਜਾਂਦੇ, ਇੱਧਰ ਸੁਣੋ ਖਬਰਾਂ। ਓ ਵੇਲੜੋ ਓਏ ਆਓ ਤੁਹਾਨੂੰ ਚਮਤਕਾਰ ਦੀ ਗੱਲ ਸੁਣਾਵਾਂ। ਚਮਤਕਾਰ ਹੋ ਗਿਆ। ਕਿਉਂ ਪਿੰਡ ਸਿਰ ਤੇ ਚੱਕਿਆ ਯਾਰ? ਉਹ ਤੂੰ ਚੁੱਪ ਕਰ ਜਾ, ਮੈਂ ਗੱਲ ਭੁੱਲ ਜਾਣੀ ਆ। ਓਏ ਨਸ਼ੇ ਪੱਤੇ ਦੀ ਬਾਤ ਘਾਟ ਹੈ, ਐਵੇਂ ਭਕਾਈ ਮਰੀ ਜਾਂਦਾ। ਉਹ ਨਹੀਂ ਯਾਰ, ਤੁਸੀਂ ਮੇਰੀ ਗੱਲ ਸੁਣੋ। ਰਾਤ ਜਦੋਂ ਮੇਰੀ ਸ਼ਰਾਬ ਮੁੱਕੀ ਤਾਂ ਮੈਨੂੰ ਪਤਾ ਲੱਗਿਆ ਮੈਨੂੰ ਇੱਕੋ ਬੰਦੇ ਕੋਲੋਂ ਸ਼ਰਾਬ ਦਾ ਕੋਟਾ ਮਿਲ ਸਕਦਾ, ਉਹ ਹੈ ਸ਼ਾਮਾ। ਮੇਰਾ ਦੀ ਤੂੰ ਚੱਕੇ ਸਰਾ ਦੇ ਕਰਦਾ ਯਾਰ, ਗੱਲ ਤਾਂ ਹੁਣ ਪੂਰੀ। ਉੱਥੇ ਮੈਨੂੰ ਸ਼ਾਮਾ ਤਾਂ ਨਹੀਂ ਮਿਲਿਆ। ਜਦੋਂ ਮੈਂ ਸਰਾਂ ਦੇ ਵਿੱਚ ਪਹੁੰਚਿਆ, ਇੱਕ ਤੇਜ਼ ਰੋਸ਼ਨੀ ਮੇਰੀ ਅੱਖਾਂ 'ਚ ਪਈ, ਇੱਕ ਰੂਹਾਨੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਅੱਖਾਂ ਖੋਲੀਆਂ ਤਾਂ ਸਾਖਸ਼ਾਤ ਮੇਰੇ ਸਾਹਮਣੇ ਪਿਆਰਾ ਪਾਪਾ ਜੀ ਖੜੇ ਸੀ। ਪਿਆਰਾ ਪਾਪਾ? ਬਿਲਕੁਲ ਪਿਆਰਾ ਪਾਪਾ ਜੀ ਖੜੇ ਸੀ। ਉਹ ਪਿੰਡ ਵਾਲਿਓ, ਅੱਜ ਤੱਕ ਆਪਾਂ ਪਿਆਰੇ ਪਾਪੇ ਤੋਂ ਮੰਗਦੇ ਰਹੇ ਹਾਂ, ਅੱਜ ਪਿਆਰੇ ਪਾਪੇ ਨੇ ਆਪਾਂ ਤੋਂ ਮੰਗੀ ਹੈ। ਕੀ ਥਾਂ ਪਿਆਰੇ ਪਾਪੇ ਨੇ ਕਿਹਾ, ਇਸ ਗੁਲੱਕੜ ਦੇ ਦਰਖਤ ਥੱਲੇ 2 ਫੁੱਟ ਡੂੰਘਾ ਇੱਕ ਚਾਂਦੀ ਦਾ ਕੜਾ, ਉਸ ਨੂੰ ਕੱਢੋ। ਉਸ ਕੜੇ ਨੂੰ ਕੱਢ ਕੇ ਮੈਨੂੰ ਚੜਾ ਕੇ ਉੱਥੇ ਮੇਰੀ ਥਾਂ ਪੱਕੀ ਕਰੋ। ਇਹਨਾਂ ਸਾਰੇ ਬੇਲੜਾਂ ਨੂੰ ਇੱਥੋਂ ਉਠਾਓ, ਇੱਥੇ ਮੇਰਾ ਸਥਾਨ ਬਣਾਓ। ਉਹ ਪਿਆਰਾ ਪਾਪਾ ਮੈਨੂੰ ਸਾਖਸ਼ਾਤ ਦਰਸ਼ਨ ਦੇ ਗਿਆ। ਉਹ ਨੀਟੇ ਬਸ ਕਰ। ਕਿਉਂ ਬੇਵਕੂਫ ਬਣਾਈ ਜਾਂਦਾ ਸਾਰਿਆਂ ਦਾ? ਭੋਲੇ ਲੋਕ ਨੇ, ਨਵੇਂ ਵਹਿਮਾਂ 'ਚ ਪਾਈ ਜਾਂਦਾ। ਮੈਂ ਪਿਆਰੇ ਭਾਪੇ ਨੂੰ ਸਰਾਂ ਚੋਂ ਕੱਢਣ ਨੂੰ ਫਿਰਦਾ ਤੇ ਤੂੰ ਇੱਥੇ ਨਵਾਂ ਸਿਆਪਾ ਪਾਈ ਜਾਂਦਾ। ਉਹ ਭਰਾਵਾ ਤੂੰ ਬਖਸ਼ ਦੇ, ਤੂੰ ਬਖਸ਼ ਦੇ ਪਿੰਡ ਨੂੰ। ਚਲਿਆ ਜਾ ਇੱਥੋਂ, ਚਲਿਆ ਜਾ। ਜਾਣ ਦੀ ਗੱਲ ਕਿੱਥੋਂ ਆ ਗਈ? ਪਿੰਡ 'ਚ ਰਹਿੰਦੇ ਤੈਨੂੰ ਇਹ ਚੰਗੇ ਨਹੀਂ ਲੱਗਦੇ? ਹਾਲੇ ਵੀ ਟਾਈਮ ਆ, ਨਿਕਲੋ ਇਹਨਾਂ ਚੀਜ਼ਾਂ ਤੋਂ ਬਾਹਰ। ਦੁਨੀਆ ਕਿੱਥੇ ਤੱਕ ਪਹੁੰਚ ਚੁੱਕੀ ਆ, ਤੁਸੀਂ ਹਜੇ ਤੱਕ ਆ ਚੱਕਰਾਂ 'ਚ ਫਿਰਦੇ ਹੋ। ਓ ਬੀਬਾ ਜੀ, ਅਸੀਂ ਚਾਹੇ ਫਸਦੇ ਚਾਹੇ ਨਹੀਂ, ਪਰ ਜਦੋਂ ਦਾ ਇਹ ਬੰਦਾ ਇਸ ਪਿੰਡ 'ਚ ਆਇਆ ਨਾ, ਸਾਰੇ ਪਿੰਡ ਨੂੰ ਮੂਰਖ ਬਣਾਉਣ ਤੇ ਲੱਗਿਆ ਹੈ। ਸਾਰੇ ਨੂੰ ਬਣਾ ਰੱਖਿਆ। ਸਹੀ ਗੱਲ ਕਰੋ ਯਾਰ। ਬਲੀ ਕਹੀ ਲੈ ਗਿਆ, ਹੁਣ ਪਤਾ ਲੱਗ ਜੂ। ਹਟੀ ਬਾਈ। ਦੇਖਿਓ ਪਿੰਡ ਵਾਲਿਓ, ਦੇਖਿਓ ਅੱਜ ਹੋ ਜੂ ਦੁੱਧ ਤੇ ਪਾਣੀ ਦਾ ਪਾਣੀ। ਉਹ ਸਾਡੇ ਪਿਆਰੇ ਪਾਪੇ ਦੇ ਸਵਾਲ। ਹਾਏ ਪਾਪਾ, ਪਾਸੇ ਹੋ ਕੇ ਮੜ ਜਾ, ਪਾਸੇ ਹੋ ਜਾ, ਪਾਸੇ ਹੋ ਸਾਹਮਣੇ ਹੋ ਜਾ, ਪਾਸੇ ਹੋ ਸਾਹਮਣੇ। ਨਹੀਂ ਤਾਂ ਮੰਨ ਲਓ ਨਹੀਂ, ਉਹ ਵੀ ਰੌਲਾ ਜਿਹਾ ਪੈਂਦਾ। ਅੱਜ ਉਹ ਪਿੱਛੇ ਰਹਿ, ਤੇਰੇ ਪਹਿਲੇ 1.5 ਲੱਖ। ਹਾਂਜੀ ਬਾਈ। ਕਿੱਥੇ ਦੱਸਿਆ ਸੀ ਪਿਆਰੇ ਪਾਪੇ ਨੇ? ਪਿਆਰੇ ਪਾਪੇ ਦੱਸ ਦੇ। ਹਾਂ ਇੱਥੇ ਲੱਗ ਜੂ ਪਤਾ ਹੁਣੀ। ਮਾਰ ਦੇਖੀ ਜਾਣਾ। ਸਾਖਸ਼ਾਤ ਦੱਸ ਕੇ ਪਾਪਾ ਮੈਨੂੰ ਪਟ ਚੱਲ ਉੱਤੇ। ਆ ਨਿਕਲਿਆ, ਦੇਖਿਆ ਬਣਾ ਰੇ। ਵਾਹਿਗੁਰੂ 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 ਵਾਹਿਗੁਰੂ। ਆ ਦੇਖੋ, ਵਾਹਿਗੁਰੂ ਦੇਖੋ ਪਾਪਾ ਜੀ ਦਾ ਕੰਗਣ। ਵਾਹਿਗੁਰੂ ਟੇਕੋ ਮੱਥਾ। ਉਹ ਟੇਕੋ ਪਿੰਡ ਵਾਲਿਓ, ਉਹ ਨਮਸਕਾਰ ਕਰ ਲੋ ਪਾਪਾ ਜੀ ਦੀ ਨਿਸ਼ਾਨੀ। ਉਹ ਕਰਮਾਂ ਵਾਲਿਓ, ਉਹ ਭਾਗਾਂ ਵਾਲਿਓ, ਮਨੇ ਉਹ ਪਾਪਾ ਜੀ ਦੀ ਨਿਸ਼ਾਨੀ। ਓਏ ਦੇਖੋ ਪਿੰਡ ਵਾਲਾ ਚਮਤਕਾਰ, ਪਿਆਰੇ ਪਾਪੇ ਦਾ ਕੜਾ। ਰਹਿਗੀਆਂ ਅੱਖਾਂ ਟੱਟੀਆਂ, ਆ ਗਏ ਨਾ ਅੰਨੇ ਬਾਹਰ। ਦੇਖੋ ਮੱਥਾ। ਓਏ ਲੈ ਦੇਖ ਡਾਕਟਰਾ, ਹੁਣ ਦੱਸ ਹੁਣ। ਬਾਲਾ ਸਿਆਣਾ ਬਣਦਾ ਸੀ, ਅਸੀਂ ਕਮਲੇ ਆ? ਓਏ ਇਹਦੀਆਂ ਨਜ਼ਰਾਂ 'ਚ ਅਸੀਂ ਕਮਲੇ ਹੀ ਆ। ਹੋਰ ਉਹ ਤੇਰੀਆਂ ਗਲਤੀਆਂ ਕਰਕੇ ਸਾਰੇ ਪਿੰਡ ਨੂੰ ਭੁਗਤਣਾ ਪੈ ਰਿਹਾ। ਹਾਂ ਡਾਕਟਰ, ਬੋਲ ਹੁਣ, ਦੇ ਜਵਾਬ। ਹੁਣ ਬੋਲਤੀ ਬੰਦ ਹੋ ਗਈ ਤੇਰੀ। ਉਹ ਚਲੋ ਗੱਲ ਮੁਕਾਓ, ਇਹਨੂੰ ਕੱਢ ਦੋ ਬਸ। ਕੀ ਕੱਟੋ ਲਾਈ ਆ? ਬੋਲ ਪੁੱਤ, ਬੋਲ।
ਨਾ ਬੋਲ ਹੁਣ ਜੇ ਨਹੀਂ ਬੋਲ ਹੁੰਦਾ ਘੱਟੋ ਘੱਟ ਸ਼ਾਲੂ ਬਾਰੇ ਦੱਸ ਦੇ ਬਈ ਉਹ ਠੀਕ ਠਾਕ ਹੈ ਮੈਂ ਉਹਦੀ ਫਿਕਰਾਂ 'ਚ ਦਿਨ ਰਾਤ ਮਰਦੀ ਰਹਿਨੀ ਆ ਓਏ ਜੇ ਹੋਰ ਕੁਝ ਨਹੀਂ ਬੋਲਣਾ ਜਿਹੜਾ ਤੂੰ ਬੋਲਦਾ ਹੁੰਨਾ ਉਹ ਬੋਲ ਦੇ ਅਕੜ ਬੱਕੜ ਬੰਬੇ ਪੋ 80 90 ਪੂਰੇ 100 ਬੋਲ ਬੋਲ ਹੁਣ ਉਹ ਜਿਹੜਾ ਵੱਡਾ ਸਾਗਰ ਬੋਲ ਸੀ ਬੋਲ ਹੁਣ ਕੀ ਉਹ ਠੀਕ ਆ ਭਾਈ ਜੇ ਮੇਰੇ ਬੋਲਣੇ ਹੀ ਤੁਸੀਂ ਮੰਨਦੇ ਹੋ ਨਾ ਤਾਂ ਇੱਕ ਵਾਰੀ ਕੀ ਮੈਂ 100 ਵਾਰੀ ਕਹਿ ਦਿੰਨਾ ਅਕੜ ਬੱਕੜ ਬੰਬੇ ਬੋ 80 90 ਪੂਰੇ 100 ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹਾਰ ਗਿਆ ਅੱਜ ਜਿੱਤ ਕੇ ਤੁਸੀਂ ਲੋਕ ਗੁਰਬਾਣੀ ਵੀ ਕਹਿੰਦੀ ਹੈ ਪੜ ਅੱਖਰ ਇਹੋ ਬੂਝੀ ਹੈ ਮੂਰਖਾਂ ਨਾਲ ਨਾ ਲੂਝੀ ਹੈ ਚੱਲ ਕਾਕਾ ਮੇਰੇ ਕਹਿੰਦੇ ਤੇਰੀਆਂ ਨਜ਼ਰਾਂ 'ਚ ਅਸੀਂ ਮੂਰਖੀ ਸਹੀ ਫੇਰ ਤੂੰ ਮੂਰਖਾਂ ਦੇ ਪਿੰਡ 'ਚ ਕਿਉਂ ਸਮਾਂ ਖਰਾਬ ਕਰ ਰਿਹਾ ਹੈ ਚੱਕ ਆਪਣੀ ਟਿੱਟ ਫੋੜੀ ਨਿਕਲ ਨਿਕਲ ਬਈ ਨਿਕਲ ਚੱਲ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਠੀਕ ਹੈ ਚਲੇ ਜਾਣਾ ਮੈਂ ਪਿੰਡ ਛੱਡ ਕੇ ਆ ਤਾਂ ਬਣੀ ਨਾ ਗੱਲ ਪਰ ਆਖਰੀ ਗੁਜ਼ਾਰਿਸ਼ ਸੀ ਜੇ ਤੁਸੀਂ ਮੰਨੋ ਤਾਂ ਚੱਲ ਆਹੋ ਦੂਰ ਜਾਣ ਵਾਲੇ ਚ ਤੇ ਮਰਨ ਵਾਲੇ ਚ ਕੀ ਫਰਕ ਹੁੰਦਾ ਦੋਹਾਂ ਦੀ ਆਖਰੀ ਖਾਹਿਸ਼ ਵੀ ਪੂਰੀ ਕਰ ਦੇਣੀ ਚਾਹੀਦੀ ਹੈ ਚੱਲ ਇੰਨੇ ਚਿਰ ਤੋਂ ਤੁਹਾਡੇ ਨਾਲ ਰਹਿ ਰਿਹਾ ਨਾ ਇਸ ਪਿੰਡ ਨਾਲ ਤੇ ਤੁਹਾਡੇ ਨਾਲ ਥੋੜਾ ਮੋਹ ਜਿਹਾ ਪੈ ਗਿਆ ਜੇ ਤੁਸੀਂ ਅੱਜ ਦੀ ਰਾਤ ਮੈਨੂੰ ਰਹਿਣ ਦਿਓ ਤਾਂ ਸਵੇਰ ਹੁੰਦੇ ਹੀ ਨਿਕਲ ਜੂਗਾ ਮੈਂ ਬਾਕੀ ਜਿਵੇਂ ਤੁਹਾਨੂੰ ਠੀਕ ਲੱਗੇ ਚੱਲ ਠੀਕ ਹੈ ਕਾਕਾ ਉਹ 3 ਮਹੀਨੇ ਵੀ ਤੂੰ ਸਾਡੇ ਨਾਲ ਬਿਨ ਬੁਲਾਏ ਮਹਿਮਾਨ ਬਣ ਕੇ ਰਿਹਾ ਹੀ ਹੈ ਅੱਜ ਦੀ ਰਾਤ ਹੋਰ ਰਹਿ ਜਾ ਦੇਖਦੇ ਆ ਚੱਲ ਠੀਕ ਹੈ ਚੱਲ ਠੀਕ ਆ ਵਾਲੀ ਖੁਸ਼ੀ ਵਾਲੀ ਗੱਲ ਆ ਆਪਣੇ ਪਿੰਡ ਦਾ ਡਾਕਟਰ ਚੱਲਿਆ ਕੱਲ ਚਲਾ ਗਿਆ ਓਏ ਟੱਪਰ ਗਿਆ ਅੱਜ ਬੱਲੇ ਬੱਲੇ ਓਏ ਅਨਮੋਲ ਡਾਕਟਰ ਗਿਆ ਨਿਪੜਿਆ ਰੌਲਾ ਇੰਦਰ ਇੰਨੀ ਜਲਦੀ ਹਾਰ ਮੰਨ ਜਾਊਗਾ ਇਹ ਮੈਨੂੰ ਉਮੀਦ ਨਹੀਂ ਸੀ ਹਾਰ ਨਹੀਂ ਮੰਨੀ ਮੈਂ ਸਿਰਫ ਆਪਣੀ ਜਿੱਦ ਹੀ ਛੱਡੀ ਆ ਪਿੰਡ ਵਾਲੇ ਦਿਨ ਬ ਦਿਨ ਅਗਰੈਸਿਵ ਹੁੰਦੇ ਜਾ ਰਹੇ ਸੀ ਨਾਲੇ ਮੈਂ ਨਹੀਂ ਚਾਹੁੰਦਾ ਮੇਰੀ ਕੀਤੀ ਕਿਸੇ ਹਰਕਤ ਨਾਲ ਪਿੰਡ ਵਾਲਿਆਂ ਦਾ ਕੋਈ ਨੁਕਸਾਨ ਹੋਵੇ ਤੇ ਮੈਂ ਸਾਰੀ ਉਮਰ ਪਛਤਾਉਂਦਾ ਰਵਾਂ ਇੰਦਰ ਤੂੰ ਪੱਕਾ ਫੈਸਲਾ ਕਰ ਲੈ ਕਿ ਪਿੰਡ ਵਾਲਿਆਂ ਨੂੰ ਇਸੇ ਤਰ੍ਹਾਂ ਅੱਧ ਵਿਚਾਲੇ ਛੱਡ ਕੇ ਚਲੇ ਜਾਣਾ ਕਿਉਂਕਿ ਸਾਡੇ ਜਾਣ ਤੋਂ ਬਾਅਦ ਕੋਈ ਵੀ ਪਿੰਡ ਵਾਲਿਆਂ ਦੇ ਦਿਮਾਗ 'ਚੋਂ ਪਿਆਰੇ ਭਾਪੇ ਨੂੰ ਨਹੀਂ ਕੱਢ ਸਕੇਗਾ ਜੀ ਡੈਡ ਇਹ ਮੇਰਾ ਆਖਰੀ ਫੈਸਲਾ ਇੱਕ ਵਾਰੀ ਫੇਰ ਸੋਚ ਲੈ ਓ ਡਾਕਟਰ ਨੀਟੇ ਦੀ ਲਾਸ਼ ਪਈ ਆ ਸਰਾਮ ਮਗਰ ਖੇਤਾਂ 'ਚ ਹਾਏ ਮਰ ਗਏ ਪੈ ਗਿਆ ਸਿਆਪਾ ਬਚਾ ਲਓ ਪਾਪਾ ਜੀ ਆ ਤੇਰਾ ਠੀਕ ਹੈ ਓ ਤਾਇਆ ਇੱਧਰ ਕਿੱਧਰ ਤੁਰੇ ਜਾਂਦੇ ਆ ਉਧਰ ਖੇਤਾਂ ਦੇ ਵਿੱਚ ਨੀਟੇ ਦੀ ਲਾਸ਼ ਪਈ ਆ ਅਗਲਾ ਨੰਬਰ ਚੌਂਕੀਦਾਰ ਦਾ ਓਏ ਆਜੋ ਦੇਖੀਏ ਨੀਟੇ ਨੂੰ ਕੀ ਹੋ ਗਿਆ ਬਾਤ ਕਿਉਂ ਮੇਰੇ ਨਾਲ ਕਾਕਾ ਭਾਈ ਪੰਗਾ ਪੈ ਗਿਆ ਆਜੋ ਪਿੰਡ ਜਿਹੜਾ ਨੀਟੇ ਦਾ ਡਾਕਟਰ ਜਾਇਆ ਕਦੇ ਕੋਈ ਨਹੀਂ ਸੁੱਖ ਨਾਲ ਭਾਈ ਇਹ ਲਿਖਿਆ ਵੀ ਅਗਲਾ ਨੰਬਰ ਚੌਂਕੀਦਾਰ ਦਾ
ਮੇਰਾ ਨੰਬਰ ਕਿਵੇਂ ਹੋ ਸਕਦਾ? ਮੈਂ ਕਿਹੜਾ ਪਾਪਾ ਜੀ ਕੋਲ ਫਾਈਲ ਲਾਈ ਸੀ? ਇਹ ਸਾਲਾ ਕੀ ਡਰਾਮਾ ਬਈ। ਲੈ ਡਰਾਮੇ ਵਾਲੀ ਕਿਹੜੀ ਗੱਲ ਐ ਇਹ ਚ? ਉਹਦਾ ਹੀ ਪਿਆਰਾ ਪਾਪਾ ਜੇ ਬਲੀ ਮੰਗ ਵੀ ਲਈ ਫਿਰ ਕੀ ਆ? ਤੇ ਨਾਲੇ ਜਦੋਂ ਭੂਆ ਤੇ ਸ਼ਾਲੂ ਦੀ ਬਲੀ ਲਈ ਆ ਉਦੋਂ ਤਾਂ ਤੁਸੀਂ ਕੁਝ ਬੋਲੇ ਨਹੀਂ। ਹੁਣ ਬਲੀ ਮੰਗੀ ਆ ਤਾਂ ਦੇਣੀ ਪੈਣੀ ਚੌਕੀਦਾਰ। ਇਹਦੀ ਬਲੀ ਕਿਵੇਂ ਲੈ ਸਕਦੇ ਪਾਪਾ ਜੀ? ਲੈ ਹੀ ਨਹੀਂ ਸਕਦੇ। ਇਹ ਪਾਪਾ ਜੀ ਦੀ ਸਭ ਤੋਂ ਵੱਧ ਸੇਵਾ ਕਰਦਾ ਸੀ, ਇਹਦੀ ਬਲੀ ਕਿਵੇਂ ਲੈ ਲੈਣਗੇ? ਤੇ ਹੋਰ ਹਾਂ ਹੋਰ ਨਹੀਂ ਮੇਰੀ ਸੁਣ ਲਓ ਗੱਲ। ਮੈਂ ਕੋਈ ਬਲੀ ਬੁਲੀ ਨਹੀਂ ਦੇਣੀ। ਆਪਣਾ ਸਾਫ਼ ਜਵਾਬ ਆ ਮੇਰਾ। ਆ ਕੀ ਚਾ ਲੈ ਗਿਆ। ਉਹ ਭੱਜੋ ਸਾਰੇ, ਪਾਪੇ ਦੇ ਕਮਰੇ ਦਾ ਬੂਹਾ ਖੋਲੋ। ਉਹ ਚਾਬੀ ਪਾਪੇ ਦੇ ਕਮਰੇ ਦੀ। ਉਹ ਰੁਕ ਜਾ, ਉਹ ਰੁਕ ਜਾ। ਰੰਧਾਵਾ ਤੁਸੀਂ ਉਹਨਾਂ ਨੂੰ ਛੱਡੋ, ਇੱਧਰ ਆਓ। ਪੂਰੇ ਸੌ ਪਾਪਾ ਜੀ ਕਿਉਂ ਪਿਆਰੇ ਪਾਪੇ ਅੱਜ ਹੋ ਹੀ ਗਿਆ ਤੇਰੇ ਨਾਮੋ ਸਾਹਮਣਾ। ਬੜੇ ਚਿਰ ਤੋਂ ਇੰਤਜ਼ਾਰ ਸੀ ਇਸ ਪਲ ਦਾ। ਹਾਂ ਮੈਂ ਵੀ ਇਸੇ ਪਲ ਦੀ ਉਡੀਕ ਕਰਦਾ ਸੀ। ਅੱਜ ਪਿੰਡ ਵਾਲੇ ਚੱਲਣਗੇ ਮੇਰਾ ਪ੍ਰਕੋਪ। ਅੱਛਾ ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਪਿਆਰੇ ਪਾਪੇ, ਮੇਰੇ ਹੁੰਦੇ ਹੋਏ ਤੂੰ ਪਿੰਡ ਵਾਲਿਆਂ ਦਾ ਕੁਝ ਨਹੀਂ ਵਿਗਾੜ ਸਕਦਾ, ਸਮਝ ਆਈ? ਅੱਜ ਪਿੰਡ ਵਿੱਚ ਕੋਈ ਵੀ ਨਹੀਂ ਬਚੇਗਾ। ਤੁਸੀਂ ਸਾਰੇ ਮੇਰੀ ਸ਼ਕਤੀਆਂ ਤੋਂ ਅਣਜਾਣ ਹੋ। ਡਾਕਟਰ ਪਿਆਰੇ ਪਾਪੇ ਤੂੰ ਜੋ ਮਰਜ਼ੀ ਕਰ, ਮੈਂ ਤੈਨੂੰ ਨਾ ਪਿੰਡ ਵਾਲਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨ ਦੇਣਾ। ਇਹਨਾਂ ਦੇ ਤੇਰੇ ਵਿੱਚ ਮੈਂ ਖੜਾ।
ਇੱਕ ਗੱਲ ਯਾਦ ਰੱਖੀ, ਜ਼ਿੰਦਗੀ 'ਚ ਕਾਮਯਾਬ ਉਹ ਹੀ ਹੁੰਦਾ ਜਿਹੜਾ ਆਖਰੀ ਦਮਾਂ ਤੱਕ ਉਮੀਦ ਨਹੀਂ ਛੱਡਦਾ। रुक जा प्यारे पापे। ਤੈਨੂੰ ਕੀ ਲੱਗਦਾ ਤੂੰ ਬਚ ਜਾਏਗਾ? ਡੈਡ। ਹਾਂ। ਇਹ ਕੀ ਕਰਦਾ ਪਿਆ ਹੁਣ? ਮੈਨੂੰ ਮੇਰੀ ਜਾਦੂਈ ਬੋਤਲ ਦਿਓ। ਜਾਦੂਈ ਬੋਤਲ? ਇਹਦੇ ਵਿੱਚ ਬੱਬੂ ਪਿਆ ਤੇ ਆ ਕੀ ਸ਼ੈ ਮੰਗੀ? ਪਤਾ ਨਹੀਂ। ਪਿਆਰਾ ਪਾਪਾ, ਜਿਹਨੂੰ ਤੁਸੀਂ ਸਾਰੇ ਜਾਣੇ ਪੂਜਦੇ ਆਏ ਹੋ, ਜੇ ਤੁਸੀਂ ਚਾਹੁੰਦੇ ਹੋ ਨਾ ਅੱਜ ਤੁਹਾਨੂੰ ਉਹਦੇ ਸਾਖਸ਼ਾਤ ਦਰਸ਼ਨ ਹੋਣ ਤਾਂ ਮੇਰੇ ਨਾਲ ਬੋਲਿਓ, ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਅੱਕੜ ਬੱਕੜ ਬੰਬੇ ਬੋ 80 90 ਪੂਰੇ 100। ਸੋਚ ਲੱਗਿਆ ਧਾਗਾ ਪਿਆਰਾ ਪਾਪਾ। ਇਹ ਕੌਣ? ਤੂੰ ਕੌਣ ਆ ਬਈ? ਤੇ ਅੰਦਰ ਕੀ ਕਰਦਾ ਸੀ? ਮੈਨੂੰ ਨਹੀਂ ਪਹਿਚਾਣਿਆ? ਨਹੀਂ। ਮੈਂ ਹੀ ਤੇ ਹਾਂ ਤੁਹਾਡਾ ਸਾਰਿਆਂ ਦਾ ਆਪਣਾ ਪਿਆਰਾ ਪਾਪਾ। ਪਿਆਰਾ ਪਾਪਾ? ਆਹ ਪਿਆਰਾ ਪਾਪਾ? ਪਿਆਰਾ ਪਾਪਾ ਕੀ ਸੋਚੀ ਜਾਂਦੇ ਹੋ? ਪਿਆਰੇ ਪਾਪੇ ਨੂੰ ਮਿਲੋਗੇ ਨਹੀਂ? ਇੰਦਰ ਕਹਿ ਬਈ ਇਹਨਾਂ ਨੂੰ ਬਾਬਾ ਜੀ ਦੇ ਚਰਨੀ ਪੈਣ, ਭੇਟਾਂ ਚੜਾਉਣ ਬਾਬਾ ਜੀ ਨੂੰ, ਸਭ ਨੂੰ ਮੁਰਾਦਾਂ ਮਿਲਣਗੀਆਂ। ਕੀ ਮੁਰਾਦਾਂ ਪੂਰੀਆਂ ਹੋਣਗੀਆਂ? ਸਾਡੀ ਸ਼ਰਧਾ ਦਾ ਮਜ਼ਾਕ ਉਡਾਉਣਾ ਠੀਕ ਨਹੀਂ। ਇਹ ਡਾਕਟਰ ਨੇ ਪਹਿਲਾਂ ਵੀ ਸਾਡੇ ਪਿਆਰੇ ਪਾਪਾ ਜੀ ਦਾ ਕਮਰਾ ਖੋਲ ਕੇ ਆਪਦਾ ਪਾਪਾ ਬਾਹਰ ਕੱਢਿਆ ਸੀ। ਇਹ ਵੀ ਕੋਈ ਗੱਲ ਹੈ? ਨਾ ਅਸੀਂ ਕਿਵੇਂ ਮੰਨ ਲਈਏ ਵੀ ਇਹ ਸਾਡਾ ਪਿਆਰਾ ਪਾਪਾ ਹੀ ਹੈ? ਸਹੀ ਗੱਲ ਹੈ। ਕੀ ਰੌਲਾ ਪਾਇਆ? ਉਹ ਤੁਸੀਂ ਚੁੱਪ ਕਰੋ ਸਾਰੇ ਜਣੇ। ਜੇ ਤੁਸੀਂ ਪਿਆਰੇ ਪਾਪਾ ਜੀ ਹੋ ਤਾਂ ਮੇਰੀ ਸ਼ਾਲੂ ਮੋੜ ਦੋਗੇ ਹੈ? ਜੇ ਮੈਂ ਤੁਹਾਡੀ ਸ਼ਾਲੂ ਮੋੜ ਦਿਆਂ ਹਾਂਜੀ। ਮੰਨ ਜਾਓਗੇ ਭਈ ਮੈਂ ਹੀ ਪਿਆਰਾ ਪਾਪਾ ਹਾਂ? ਮੰਨ ਲੈਨੇ ਆ, ਪਹਿਲਾਂ ਮੋੜ ਤਾਂ ਸਹੀ। ਸ਼ਾਲੂ ਸ਼ਾਲੂ ਜਾਉਂਦੀ ਹੈ? ਹਾਂ ਉਹ ਜਵੇਂ ਸ਼ਾਲੂ ਆ। ਮੰਨ ਗਏ ਪਾਪਾ ਜੀ, ਆਪਾਂ ਮੰਨਣਾ ਹੀ ਪੈਣਾ। ਉਹ ਇਹਦੀ ਤਾਂ ਬਲੀ ਲੈ ਲਈ ਸੀ ਪਾਪਾ ਜੀ ਨੇ, ਇਹ ਕਿੱਥੋਂ ਮੁੜ ਆਈ? ਸ਼ਾਲੂ ਜਾਉਂਦੀ ਹੈ? ਹੈ ਸ਼ਾਲੂ। ਸ਼ਾਲੂ ਹੈ। ਸ਼ਾਲੂ ਮੇਰੀ ਪੁੱਛੀ ਮਾਂ ਤੂੰ ਠੀਕ ਹੈ?
ਸ਼ੁਕਰਾਨਾ ਪਾਪਾ ਜੀ, ਤੁਹਾਡਾ ਲੱਖ ਲੱਖ ਸ਼ੁਕਰਾਨਾ। ਇਹਦਾ ਕਮਾਲ ਹੀ ਕਿੱਥੇ ਚਲੀ ਗਈ? ਚੱਲ ਸ਼ੁਕਰ ਸ਼ਾਲੂ ਮੁੜਿਆ। ਸ਼ੁਕਰ ਸ਼ੁਕਰ। ਇਹ ਪਾਪਾ ਹੋ ਹੀ ਨਹੀਂ ਸਕਦਾ। ਇਹ ਪਾਪਾ ਕਿਵੇਂ ਹੋ ਸਕਦਾ ਹੈ? ਦੱਸੋ ਮੈਨੂੰ। ਬਿਲਕੁਲ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਤੁਹਾਡੇ ਸਾਹਮਣੇ ਤਾਂ ਹੁਣ ਸ਼ਾਲੂ ਬਾਹਰ ਕੱਢੀ ਹੈ, ਤੁਸੀਂ ਅਜੇ ਵੀ ਨਹੀਂ ਮੰਨਦੇ। ਪਿੰਡ ਦੀ ਧੀ ਭੈਣ ਵਾਪਸ ਆ ਗਈ, ਹੋਰ ਕੀ ਸਬੂਤ ਚਾਹੀਦਾ ਵੀ ਤੁਹਾਨੂੰ? ਅੱਛਾ ਇਹ ਗੱਲ ਹੈ। ਸਹੀ ਗੱਲ ਆ ਚਾਚਾ। ਤੇਰੇ ਜਵਾਕ ਦੀ ਭੂਆ ਨੂੰ ਮੋੜ ਕੇ ਲਿਆਵੇ। ਉਹਦੀ ਬਲੀ ਵੀ ਤਾਂ ਪਿਆਰੇ ਪਾਪਾ ਜੀ ਨੇ ਲਈ ਸੀ। ਆਹੋ ਭੂਆ ਜੀ ਕਿੱਥੇ ਆ? ਬਈ ਤੁਹਾਡੇ ਪਿੰਡ ਵਾਲੇ ਤਾਂ ਇਮਤਿਹਾਨ ਹੀ ਬਹੁਤ ਲੈਂਦੇ ਆ। ਚਲੋ ਭੂਆ ਵੀ ਮੋੜ ਦਿੰਨੇ ਆ। ਭੂਆ ਵੀ ਮੋੜਨ ਨੂੰ ਫਿਰਦਾ ਓਏ। ਇਹ ਕਿੱਥੋਂ ਕੱਢੀ ਜਾਂਦਾ? ਭੂਆ ਜੀ ਇਹ ਤਾਂ ਚੰਗੇ ਭਲੇ ਆ। ਸਭ ਦਾ ਰੱਖਾ, ਸਭ ਦਾ ਰੱਖਾ। ਇਹ ਤਾਂ ਪਾਪਾ ਜੀ ਨੇ। ਹਾਰਡੀ ਮੇਰਾ ਪੁੱਤ, Are you okay? ਚੁੱਪ ਕਰੋ। ਇਹ ਕਿਵੇਂ ਹੋ ਸਕਦਾ ਵੀ ਇਹੀ ਪਿਆਰਾ ਪਾਪਾ ਹੈ? ਜੇ ਇਹੀ ਗੱਲ ਹੈ ਨਾ, ਇਹਨੂੰ ਕਹੋ ਬਈ ਨੀਟੇ ਨੂੰ ਜਿੰਦਾ ਕਰੇ। ਹਾਂ ਕਰ ਵੀ ਇਹ ਤਾਂ ਬਈ ਮੁਸ਼ਕਿਲ ਕੰਮ ਹੈ। ਤੁਸੀਂ ਤਾਂ ਇਮਤਿਹਾਨ ਤੇ ਇਮਤਿਹਾਨ ਲਈ ਜਾਂਦੇ ਹੋ। ਮੈਨੂੰ ਲੱਗਦਾ ਵੀ ਹੁਣ ਪਾਪਾ ਜੀ ਤਾਂ ਵਾਪਸ ਮੁੜਨਗੇ। ਓ ਜਾ ਖਾਲਾ ਜੀ ਦਾ ਬਾੜਾ। ਨਹੀਂ ਪਾਪਾ ਜੀ ਵਾਪਸ ਮੁੜਿਓ। ਲਓ ਫਿਰ ਸੰਗਤਾਂ ਦੀ ਵੀ ਨਹੀਂ ਮੋੜੀ ਜਾ ਸਕਦੀ। ਬਿਲਕੁਲ। ਕਰ ਦਈਏ ਜੀ ਨੀਟੇ ਨੂੰ ਜਿਉਂਦਾ, ਫਿਰ ਮੰਨ ਜਾਓਗੇ? ਮੰਨ ਜਾਗੇ। ਨੀਟੇ ਉੱਠ ਖੜ ਵੀ ਸ਼ੇਰਾ। ਓਏ ਵੀ ਕਿਹੜਾ ਖਾਲਾ ਜੀ ਦਾ ਬਾੜਾ ਹੈ? ਕਿੱਥੇ ਓਏ ਨਹੀਂ ਹਟਦਾ। ਜਿਹੜੇ ਤੁਰ ਜਾਂਦੇ ਨੇ ਕਿੱਥੇ ਵਾਪਸ? ਨਹੀਂ ਨਹੀਂ ਮਰ ਗਿਆ। ਦੇਖੋ ਬਈ ਦੂਰੋਂ ਆਉਣਾ ਟਾਈਮ ਤਾਂ ਲੱਗਦਾ ਹੈ। ਨੀਟੇ ਉੱਠ ਖੜ ਵੀ ਜਵਾਨਾ। ਉਹ ਖੜਾ ਹੋਗਾ ਨੀਟਾ ਓਏ। ਨੀਟਾ ਵੀ ਹੋ ਗਿਆ। ਚੁੱਪ ਕਰ। ਉਹ ਵੀ ਸੰਗਤਾਂ ਦੇਖਦੇ ਕਿਉਂ? ਪੈ ਜਾਓ ਪੈ ਜਾਓ। ਚਰਨੀ ਇਹੀ ਆ ਪਿਆਰੇ ਪਾਪਾ ਜੀ। ਜੈ ਹੋ। ਉਹ ਸ਼ਾਮੇ ਤੇਰਾ ਦਿਮਾਗ ਖਰਾਬ ਹੋ ਗਿਆ। ਹੋ ਗਿਆ। ਇਹ ਪਿਆਰੇ ਪਾਪਾ ਕਿਵੇਂ ਹੋ ਸਕਦਾ? ਹੁਣ ਕਿਉਂ ਨਹੀਂ ਮੰਨਦੇ? ਗਏ ਹੋਏ ਵਾਪਸ ਆ ਗਏ ਤੇ ਮੁਰਦੇ ਜਿਉਂਦੇ ਹੋ ਗਏ। ਹੋਰ ਕੀ ਚਾਹੀਦਾ ਓਏ? ਗੱਲ ਤਾਂ ਸਹੀ। ਓਏ ਨਾ ਹੁਣ ਹੋਰ ਕੀ ਸਬੂਤ ਚਾਹੀਦਾ? ਐਨੇ ਤਾਂ ਚਮਤਕਾਰ ਕਰਤੇ ਆਉਂਦੇ ਨੇ। ਓਏ ਇਹੀ ਨੇ ਪਿਆਰਾ ਪਾਪਾ ਜੀ, ਇਹਨਾਂ ਨੇ ਮੈਨੂੰ ਦਰਸ਼ਨ ਦਿੱਤੇ ਸੀ। ਇਹਨਾਂ ਨੇ ਮੈਨੂੰ ਪਿੰਡ 'ਚ ਥਾਂ ਵਾਸਤੇ ਕਿਹਾ ਸੀ। ਉਹ ਕੜਾ ਪਵਾ ਕੇ ਦੇਖੋ। ਮੈਂ ਜਾਊਗਾ ਪਿਆਰੇ ਪਾਪੇ ਜੀ। ਉਹ ਤੈਨੂੰ ਹਜੇ ਵੀ ਨਹੀਂ ਪਤਾ ਲੱਗਦਾ ਵੀ ਪਿਆਰਾ ਪਾਪਾ ਆ ਗਿਆ ਓਏ। ਓਏ ਨੀਟੇ, ਓਏ ਸਾਰੇ ਪਿੰਡ ਨੂੰ ਕਿਉਂ ਪਾਗਲ ਬਣਾ ਰਿਹਾ ਤੂੰ? ਇਹ ਕਿਵੇਂ ਪਾਗਲ ਬਣਾ ਰਹੇ ਆ? ਪਾਗਲ ਨੀਟਾ ਨਹੀਂ, ਸਾਰੇ ਪਿੰਡ ਨੂੰ ਤੁਸੀਂ ਦੋਏ ਜੀ ਰਲ ਕੇ ਪਾਗਲ ਬਣਾ ਰਹੇ ਹੋ। ਸੱਚਾਈ ਇਹ ਹੈ ਕਿ ਪਿਆਰਾ ਪਾਪਾ ਨਾਂ ਦੀ ਸ਼ੈ ਹੈ ਹੀ ਕੋਈ। ਪਾਪਾ ਜੀ ਹੈ ਨਹੀਂ। ਇਹ ਕਿਵੇਂ ਹੋ ਸਕਦਾ? ਓ ਚਾਚਾ ਆ ਜਾ ਕਹਾਂ ਨੂੰ ਦੱਸ ਦੇ ਹੁਣ ਸਾਰੇ ਪਿੰਡ ਵਾਲਿਆਂ ਨੂੰ ਆਪੇ ਹੀ ਕਿ ਪਿਆਰਾ ਪਾਪਾ ਨਾਂ ਦਾ ਹਊਆ ਤੁਸੀਂ ਆਪ ਹੀ ਬਣਾ ਕੇ ਸਾਰੇ ਪਿੰਡ ਵਾਲੇ ਕਮਲੇ ਕੀਤੇ ਪਏ। ਕਮਲੇ ਇਹਨਾਂ ਦੋਨਾਂ ਨੇ? ਚਾਚਾ ਇਹੋ ਜਿਹਾ? ਹਾਏ ਪਾਪਾ ਜੀ, ਇਹ ਇਲਜ਼ਾਮ ਲੱਗਣ ਤੋਂ ਪਹਿਲਾਂ ਸਾਡੀ ਬਲੀ ਕਿਉਂ ਨਹੀਂ ਚੜ ਗਈ? ਹੁਣ ਨਾ ਹੀ ਕਿਸੇ ਦੀ ਬਲੀ ਚੜੂਗੀ ਤੇ ਨਾ ਹੀ ਕੋਈ ਮੱਥਾ ਟੇਕੂਗਾ। ਨੀਟੇ ਜਾ ਕੇ ਚਾਚੇ ਦਾ ਥੋੜਾ ਲਿਆ, ਨਾਲੇ ਇੱਕ ਲੋਹੇ ਦਾ ਟੋਟਾ ਵੀ ਲੈ ਆਈ। ਥੋੜਾ ਕਾਹਤੋਂ ਮੰਗਾਇਆ? ਤੁਸੀਂ ਸਾਰੇ ਸੋਚਦੇ ਹੋਵੋਗੇ ਵੀ ਅਸਲ 'ਚ ਹੈ ਕੌਣ ਨੇ। ਇਹਨੇ ਸੀਨੀਅਰ ਸਾਈਕੋਲੋਜਿਸਟ। ਜੇ ਮੈਂ ਤੁਹਾਡੀ ਭਾਸ਼ਾ 'ਚ ਕਹਾਂ ਤਾਂ ਡਾਕਟਰੀ ਭਾਸ਼ਾ 'ਚ ਮੇਰੇ ਤੋਂ 2 ਜਮਾਤ ਅੱਗੇ। ਦੋ ਜਮਾਤ ਦੂਜੀ 'ਚ ਪੜਦਾ ਨਾ। ਦੂਜੀ ਗੱਲ ਤੁਸੀਂ ਇਹ ਸੋਚ ਰਹੇ ਹੋ ਕਿ ਡਾਕਟਰ ਸਾਹਿਬ ਨੇ ਹਥੌੜਾ ਕਿਉਂ ਮੰਗਾਇਆ?
ਦਰਅਸਲ ਜਦੋਂ ਵੀ ਕਿਸੇ ਦੇ ਮਨ ਚੋਂ ਵਹਿਮ ਕੱਢਣਾ ਹੋਵੇ ਨਾ, ਇੱਕ ਕਰਾਰੀ ਸੱਟ ਮਾਰਨੀ ਪੈਂਦੀ ਹੈ। ਅੱਜ ਅਸੀਂ ਤੁਹਾਡੇ ਮਨਾਂ ਤੇ ਬਸ ਸੱਟ ਮਾਰਨੀ। ਸੱਟ ਮਾਰਨੀ ਹਲੋ ਆ ਫੜ, ਆ ਫੜਾ ਮੈਨੂੰ। ਲੈ ਵੀ ਚਾਚਾ, ਮਾਰੀ ਖਾ 4 ਸੱਟਾਂ। ਇੰਨਾ ਨਾ ਸੋਚੋ, ਆ ਫੜੋ ਫੜੋ, ਆਰਾਮ ਨਾਲ ਬਹਿ ਕੇ। ਉਹ ਬਲਵੀਰ, ਇਹ ਕਰਨਾ ਕੀ ਚਾਹੁੰਦੇ ਨੇ? ਮਾਰ ਸੱਟ ਦੇਖਦਾ ਕੀ ਚਾਚਾ, ਉਹਨੂੰ ਕਿਹੜਾ ਡਰ ਹੈ ਕਿਸੇ ਦਾ? ਮਾਰ ਸੱਟ, ਡਰਦਾ ਮਾਰ, ਆਪਾਂ ਸੱਚੇ ਆ। ਮਾਰ ਦੇ। ਇੱਕ ਮਿੰਟ ਲਓ ਜੀ, ਚਾਚਾ ਹੁਣ ਦੁਬਾਰਾ ਸੱਟ ਮਾਰੂਗਾ ਨਾ, ਸਾਰਿਆਂ ਨੇ ਅੱਖਾਂ ਬੰਦ ਕਰਕੇ ਸੁਣਨਾ। ਅੱਖਾਂ ਬੰਦ? ਹਾਂ। ਚੱਲ ਚਾਚਾ। ਬਸ ਸੁਣਿਆ ਕੁਛ? ਉਹ ਤਾਂ ਬਿਲਕੁਲ ਉਹੀ ਆਵਾਜ਼ ਆ ਜਿਹੜੀ ਪਾਪਾ ਜੀ ਦੇ ਕਮਰੇ ਦਾ ਦਰਵਾਜ਼ਾ ਖੜਕਣ ਦੀ ਆਉਂਦੀ ਆ। ਹਾਂਜੀ ਹਾਂ ਸੱਚੀ ਸਹੀ ਗੱਲ ਹੈ। ਬਸ ਇਹੀ ਦੱਸਣਾ ਸੀ ਤੁਹਾਨੂੰ। ਜਿਵੇਂ ਇਹ ਲੋਹਾ ਖੜਕਿਆ ਐਵੇਂ ਹੀ ਪਾਪੇ ਵਾਲਾ ਬੂਹਾ ਖੜਕਦਾ ਸੀ। ਹਾਂਜੀ ਸੇਮ ਟੂ ਸੇਮ। ਇਹੀ ਹੈ ਤੁਹਾਡਾ ਪਿਆਰਾ ਪਾਪਾ। ਚਾਚਾ ਜੀ, ਪਾਪਾ ਜੀ। ਹਾਏ ਮੈਂ ਮਰ ਜਾ, ਜੈ ਵੱਡੀ ਦਿਆ ਮਰ ਜਾਣਿਆ। ਆ ਤੂੰ ਸਾਰੇ ਪਿੰਡ ਨੂੰ ਪਾਗਲ ਬਣਾਇਆ ਹੋਇਆ ਸੀ। ਦਰਵਾਜ਼ਾ ਪਾਪੇ ਦਾ ਤੂੰ ਖੜਕਾਉਂਦਾ ਹੁੰਦਾ ਸੀ। ਪਰ ਡਾਕਟਰ ਸਾਹਿਬ, ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਦਰਵਾਜ਼ਾ ਇਹ ਖੜਕਾਉਂਦਾ ਹੁੰਦਾ ਸੀਗਾ? ਵੈਰੀ ਗੁੱਡ, ਰਾਈਟ ਕੁਐਸਚਨ। ਪਿੰਡ ਵਾਲਿਓ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੇ ਪਿੰਡ ਦੀ ਸਰਪੰਚਣੀ ਹੈ ਬਹੁਤ ਸਿਆਣੀ। ਚਾਚੀ ਘੈਂਟ ਆ। ਹੁਣ ਇਹ ਵੀ ਦੱਸ ਦੋ, ਇਹ ਅਡੰਬਰ ਕਿਉਂ ਰਚਿਆ ਸੀ? ਹਾਂ ਰਚਿਆ, ਅਡੰਬਰ ਰਚਿਆ, ਅਡੰਬਰ ਰਚਿਆ। ਇਹ ਅਡੰਬਰ ਰਚਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਪੀੜ੍ਹੀਆਂ ਤੋਂ ਅਸੀਂ ਇਸ ਸਰਾਂ ਦੀ ਸੇਵਾ ਕਰਦੇ ਆਏ ਹਾਂ। ਇੱਕ ਦਿਨ ਅਚਾਨਕ ਫੋਨ ਆ ਜਾਂਦਾ ਹੈ ਕਿ ਸਰਾਂ ਵਿਕਣ ਜਾ ਰਹੀ। ਆਪਣਾ ਰਹਿਣ ਦਾ ਠਿਕਾਣਾ ਖਾਲੀ ਕਰ ਦਿਓ। ਸਾਡੀ ਦੋਨਾਂ ਦੀ ਪਰਵਾਹ ਕੀਤੇ ਬਿਨਾ ਸਾਨੂੰ ਸੜਕ ਤੇ ਨਿਕਲਣ ਲਈ ਮਜਬੂਰ ਕਰ ਦਿੱਤਾ। ਸਾਡੀ ਉਮਰ ਦਾ ਲਿਹਾਜ਼ ਨਹੀਂ ਕੀਤਾ ਤੇ ਨਾ ਹੀ ਸਾਡੀ ਵਫਾਦਾਰੀ ਦਾ। ਸਿਰਫ ਇਸੇ ਵਾਸਤੇ ਤੁਸੀਂ ਪਿੰਡ ਵਾਲਿਆਂ ਦੇ ਦਿਮਾਗ ਦੇ ਵਿੱਚ ਵਹਿਮ ਦਾ ਇੱਕ ਬੀਜ ਦਿੱਤਾ, ਜਿਹਨੂੰ ਅੱਜ ਕੱਢਣਾ ਔਖਾ ਹੋ ਰਿਹਾ ਹੈ। ਇੱਥੇ ਕਦੇ ਕੋਈ ਪਿਆਰਾ ਸਿੰਘ ਹੁੰਦਾ ਸੀ, ਉਹਨੂੰ ਤੁਸੀਂ ਪਿਆਰਾ ਪਾਪਾ ਬਣਾ ਕੇ ਕਮਰੇ 'ਚ ਬਿਰਾਜਮਾਨ ਕਰ ਦਿੱਤਾ। ਚਲੋ ਹੁਣ ਲੱਗਦੇ ਹੱਥ ਇਹ ਵੀ ਦੱਸ ਦਿਓ ਪਿੰਡ ਵਾਲਿਆਂ ਨੂੰ ਕਿ ਪਿਆਰੇ ਪਾਪੇ ਦਾ ਦਰਵਾਜ਼ਾ ਪਹਿਲੀ ਵਾਰੀ ਪਿੰਡ ਵਾਲਿਆਂ ਵਾਸਤੇ ਕਦੋਂ ਤੇ ਕਿਉਂ ਖੜਕਿਆ ਸੀ? ਵੇ ਬੋਲ ਪਾ। ਬੋਲ ਚਾਚਾ, ਦੱਸ ਤੂੰ ਬੋਲ। ਚਾਚਾ, ਓ ਚਾਚਾ। ਕੌਣ? ਮੈਨੂੰ ਲੱਗਦਾ ਨਾ ਆਣਾ ਤੇ ਭਰਜਾਈ ਉੱਤੇ ਕਮਰੇ 'ਚ ਆ। ਚਾਚਾ, ਉੱਤੇ ਬੂਹਾ ਖੜਕਦਾ, ਆ ਜਾ। ਥਾਣੇ ਕੌਣ ਹੈ? ਕੌਣ ਆ? ਉਹ ਥਾਣੇ ਚਾਚਾ, ਕੌਣ ਆ? ਮੈਂ ਪਿਆਰਾ ਸਿੰਘ, ਪਿਆਰਾ ਸਿੰਘ, ਤੁਹਾਡਾ ਸਭ ਦਾ ਪਾਪਾ ਪਿਆਰਾ ਸਿੰਘ। ਜੇ ਮੇਰੀ ਮਨਪਸੰਦ ਦਾ ਭੋਜਨ ਨਾ ਦਿੱਤਾ, ਮੇਰੀ ਸੇਵਾ ਨਾ ਕੀਤੀ, ਸਾਰਾ ਪਿੰਡ ਮੇਰਾ ਪ੍ਰਕੋਪ ਚੱਲੇਗਾ। ਜਾਓ ਪਿੰਡ ਵਾਲੇ ਨੂੰ ਕਹਿ ਦੋ ਕਿ ਹੁਮਾ ਕੇ ਇੱਥੇ ਪਹੁੰਚਣ। ਚੜਾਵੇ ਚੜਾਓ ਤੇ ਮੇਰੀ ਮਹਿਮਾ ਦਾ ਗੁਣਗਾਨ ਕਰੋ। ਜਿਹੜਾ ਜਿੰਨੀ ਵੱਡੀ ਸ਼ਰਧਾ ਨਾਲ ਚੜਾਵਾ ਚੜਾਏਗਾ, ਉਨੀ ਵੱਡੀ ਉਹਦੀ ਮਨੋਕਾਮਨਾ ਪੂਰੀ ਹੋਏਗੀ। ਯਾਦ ਰੱਖੋ, ਜੇ ਗੱਲ ਪੂਰੀ ਨਾ ਹੋਈ ਤਾਂ ਪਿੰਡ ਦੇ ਹਰ ਘਰ 'ਚ 70 ਵਿਛੇਗਾ। ਜਾ ਕੇ ਸਾਰੇ ਪਿੰਡ ਵਾਲਿਆਂ ਨੂੰ ਕਹਿ ਦੋ। 7 ਠੀਕ ਹੈ, ਠੀਕ ਹੈ। ਤੇ ਮੈਨੂੰ ਇਸ ਸਰਾਂ 'ਚ ਆਪਣਾ ਸਥਾਨ ਚਾਹੀਦਾ ਹੈ। ਠੀਕ ਹੈ, ਠੀਕ ਹੈ ਪਾਪਾ ਜੀ। ਜਾਓ। ਮੈਂ ਦੱਸ, ਚਾਚਾ ਸੀਗਾ ਯਾਰ। ਬਾਪੂ ਦਾ ਕਰਾਮਾਤੀ ਨਿਕਲਿਆ। ਮਰਦੇ ਕੀ ਨਾ ਕਰਦੇ, ਉਹ ਪਿਆਰਾ ਪਾਪਾ ਜਿਹੜਾ ਇਸ ਪਿੰਡ ਦੇ ਲੋਕਾਂ ਦੀ ਕਹਾਣੀਆਂ ਸੀ,
ਅਸੀਂ ਉਸ ਪਿਆਰੇ ਪਾਪੇ ਦੇ ਭੂਤਾ ਹੁਆ ਇਸ ਪਿੰਡ ਦੇ ਲੋਕਾਂ ਦੇ ਸਾਹਮਣੇ ਖੜਾ ਕਰ ਲਿਆ। ਅਸੀਂ ਲੋਕਾਂ ਨੂੰ ਜਾਣਦੇ ਆ ਤੇ ਸਾਨੂੰ ਪਤਾ ਸੀ ਕਿ ਇੱਕ ਛੋਟਾ ਜਿਹਾ ਬੀਜ ਵਹਿਮ ਦਾ ਇਹਨਾਂ ਦੇ ਦਿਲ ਵਿੱਚ ਬੀਜੋ ਤਾਂ ਕਿ ਇਹਨਾਂ ਦੀਆਂ ਨਸਲਾਂ ਮੰਨਦੀਆਂ ਰਹਿਣ। ਤੇ ਰਹੀ ਗੱਲ ਇਹ ਫੜੇ ਕਿਵੇਂ ਗਏ, ਉਹ ਕਹਿੰਦੇ ਨੇ ਵੀ ਚੋਰ ਜਿੰਨਾ ਮਰਜ਼ੀ ਚਲਾਕ ਹੋਵੇ ਕੋਈ ਨਾ ਕੋਈ ਗਲਤੀ ਤਾਂ ਕਰ ਹੀ ਦਿੰਦਾ। ਐਗਜ਼ੈਕਟਲੀ ਇਹੋ ਜੀ ਗਲਤੀ ਚਾਚੇ ਹੁਣਾਂ ਨੇ ਵੀ ਕੀਤੀ ਹੈ। ਹੁਣ ਜੋ ਮੈਂ ਤੁਹਾਨੂੰ ਦੱਸਣ ਲੱਗਿਆ ਧਿਆਨ ਨਾਲ ਸੁਣਿਓ। ਸਾਡਾ ਦਿਮਾਗ ਤਾਂ ਇੱਕ ਹੀ ਹੈ ਪਰ ਇਹਦੇ ਦੋ ਹਿੱਸੇ ਹੁੰਦੇ ਆ। ਇੱਕ ਹੁੰਦਾ ਹੈ ਚੇਤਨ ਦਿਮਾਗ, ਇੱਕ ਹੁੰਦਾ ਹੈ ਅਵਚੇਤਨ ਦਿਮਾਗ। Yes, I know. Conscious mind and subconscious mind. ਕਰੈਕਟ, ਯੂ ਆਰ ਰਾਈਟ ਸਨ। ਜਿਹੜਾ ਸਾਡਾ ਕੌਸ਼ੀਅਸ ਮਾਈਂਡ ਹੈ ਯਾਨੀ ਚੇਤਨ ਦਿਮਾਗ ਹੈ, ਉਹ ਸਾਡੇ ਸਰੀਰ ਨੂੰ ਕਮਾਂਡ ਕਰਦਾ, ਯਾਨੀ ਸਾਡੀ ਲਗਾਮ ਉਹਦੇ ਹੱਥ ਹੈ। ਉਹ ਕਹਿੰਦਾ ਭੁੱਖ ਲੱਗੀ ਹੈ, ਢਿੱਡ ਰੋਟੀ ਮੰਗਦਾ। ਉਹ ਕਹਿੰਦਾ ਨੀਂਦ ਆਈ ਹੈ, ਸਰੀਰ ਬਿਸਤਰਾ ਮੰਗਦਾ। ਪਰ ਜਿਹੜਾ ਸਾਡਾ ਅਵਚੇਤਨ ਦਿਮਾਗ ਹੈ ਯਾਨੀ ਸਬ ਕੌਂਸ਼ੀਅਸ ਸਾਡੀ ਜਿਹੜੀ ਹੈ, ਉਹ ਕਈ ਵਾਰੀ ਸਾਨੂੰ ਉਸ ਦੁਨੀਆ 'ਚ ਲੈ ਜਾਂਦੀ ਹੈ ਜਿਹੜੀ ਦੁਨੀਆ ਦਾ ਵਜੂਦ ਹੀ ਨਹੀਂ ਹੈ। ਸਾਡਾ ਉਹ ਦਿਮਾਗ ਕਈ ਵਾਰੀ ਉਹਨਾਂ ਗੱਲਾਂ ਨੂੰ ਵੀ ਮੰਨ ਲੈਂਦਾ ਜਿਹੜੀਆਂ ਗੱਲਾਂ ਨਾ ਤੇ ਹਨ ਤੇ ਨਾ ਹੋ ਸਕਦੀਆਂ ਨੇ। ਚਾਚਾ ਪਿਛਲੇ 20 ਸਾਲ ਤੋਂ ਆਪਣੀ ਭੱਠੀ ਤੇ ਲੋਹਾ ਕੁੱਟ ਰਿਹਾ। ਠਕ 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 ਠਕ। ਇਹ ਆਵਾਜ਼ ਬਾਪੂ ਦੇ ਅਵਚੇਤਨ ਦਿਮਾਗ 'ਚ ਵੱਜ ਚੁੱਕੀ ਹੈ। ਬਸ ਫੇਰ ਕੀ ਸੀ, ਬਾਪੂ ਜਦੋਂ ਵੀ ਦਰਵਾਜ਼ਾ ਖੜਕਾਉਂਦਾ ਸੀ ਤਾਂ ਇਸੇ ਆਵਾਜ਼ 'ਚ ਖੜਕਾਉਂਦਾ ਸੀ, ਠਕ 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 ਠਕ। ਸਾਡੀ ਭਾਸ਼ਾ ਦੇ ਵਿੱਚ ਇਹਨੂੰ ਕਹਿੰਦੇ ਆ ਪੈਟਰਨ। ਲੋਹਾ ਕੁੱਟ-ਕੁੱਟ ਕੇ ਉਹ ਪੈਟਰਨ ਦਿਮਾਗ 'ਚ ਵਸ ਗਿਆ ਚਾਚੇ ਦੇ। ਜਿਸ ਅੰਦਾਜ਼ 'ਚ ਲੋਹਾ ਕੁੱਟਦਾ ਸੀ ਉਸੇ ਅੰਦਾਜ਼ 'ਚ ਬੂਹਾ ਕੁੱਟਦਾ ਰਿਹਾ। ਔਰ ਚਾਚੀ ਵੀ 20 ਸਾਲ ਦੇ ਵਿੱਚ ਇਸੇ ਆਵਾਜ਼ ਨੂੰ ਸੁਣ ਕੇ ਇਸੇ ਆਵਾਜ਼ ਦੀ ਆਦੀ ਹੋ ਗਈ। ਇਹ ਪੈਟਰਨ ਇਹਦੇ ਮਾਈਂਡ 'ਚ ਵੀ ਫਿਕਸ ਹੋ ਗਿਆ। ਬਾਪੂ ਯਾਦ ਆ ਜਦੋਂ ਮੈਂ ਤੁਹਾਨੂੰ ਪਿਆਰੇ ਪਾਪੇ ਬਾਰੇ ਪੁੱਛਣ ਆਇਆ ਸੀ, ਉਸੇ ਟਾਈਮ ਹੀ ਮੈਂ ਨੋਟ ਕੀਤਾ ਸੀ ਤੁਹਾਡਾ ਇਹ ਪੈਟਰਨ। ਸਾਡੀ ਭਾਵਨਾ ਨਾਲ ਐਡਾ ਵੱਡਾ ਮਜ਼ਾਕ। ਬਿਲਕੁਲ ਸਹੀ ਗੱਲ ਹੈ ਯਾਰ, ਸਾਡੀ ਸ਼ਰਧਾ ਦਾ ਮਜ਼ਾਕ ਬਣਾਇਆ ਗਿਆ। ਮਜ਼ਾਕ ਇਹ ਨਹੀਂ ਬਣਾਉਂਦੇ, ਮਜ਼ਾਕ ਤੁਸੀਂ ਆਪਣਾ ਆਪ ਬਣਾਉਂਦੇ ਹੋ। ਤੁਹਾਨੂੰ ਤਾਂ ਕਿਤੇ ਪਤਾ ਲੱਗਣਾ ਚਾਹੀਦਾ ਕੋਈ ਬਾਬਾ ਹੈ, ਜਾ ਕੇ ਡਿੱਗ ਪੈਂਦੇ ਉਹਦੇ ਪੈਰਾਂ 'ਚ। ਘਰੇ ਰੋਟੀ ਨਾ ਪੱਕੇ ਬਾਬਿਆਂ ਲਈ ਤੋਸੇ ਬਣਾ ਕੇ ਲੈ ਜਾਂਦੇ ਹੋ ਤੁਸੀਂ। ਨਿਆਣੇ ਘਰੇ ਚਾਹ ਤੋਂ ਆਵਾਜ਼ਾਰ ਹੋਣ ਪਰ ਬਾਬਿਆਂ ਲਈ ਖੀਰ ਬਣ ਕੇ ਚਲੀ ਜਾਂਦੀ ਹੈ ਵਿੱਚ ਕਿਸ਼ਮਿਸ਼ ਪਾ ਕੇ। ਇਹਨੇ ਪਿਆਰਾ ਸਿੰਘ ਦੀ ਅੰਦਰ ਇੱਕ ਦੁਕਾਨ ਖੋਲੀ, ਤੁਸੀਂ ਬਾਹਰ 10 ਦੁਕਾਨਾਂ ਖੋਲ ਲਈਆਂ। ਵਿਕਣ ਲੱਗ ਪਏ ਧੂਪ ਬੱਤੀਆਂ, ਦੀਵੇ, ਲੂਣ, ਝਾੜੂ, ਹੋਰ ਪਤਾ ਨਹੀਂ ਕਿਆ ਕਿਆ। ਦਰਅਸਲ ਤੁਸੀਂ ਇਹੋ ਜਿਹਿਆਂ ਨੂੰ ਮੌਕਾ ਦਿੰਦੇ ਹੋ ਕਿ ਉਹ ਤੁਹਾਨੂੰ ਪਾਗਲ ਬਣਾਉਣ। ਰਾਤ ਨੂੰ ਨਹੁੰ ਨਹੀਂ ਕੱਟਣੇ, ਬਿੱਲੀ ਰਸਤਾ ਕੱਟ ਗਈ ਨਾ ਬਾਈ ਨਾ, ਰਾਤ ਨੂੰ ਝਾੜੂ ਨਹੀਂ ਫੇਰੀਦਾ। ਕੋਈ ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿਵੇਂ ਆਈ, ਕਦੇ ਕੋਈ ਸਾਇੰਟੀਫਿਕ ਲੌਜੀਕ ਲੱਭਿਆ? ਗੱਲ ਤਾਂ ਸਹੀ ਕਹਿੰਦਾ ਡਾਕਟਰ, ਗੱਲ ਤਾਂ ਠੀਕ ਹੈ। ਸਾਡੇ ਗੁਰੂਆਂ ਨੇ ਸਾਨੂੰ ਕਰਮਾਂ ਦੇ ਨਾਲ ਜੀਣਾ ਸਿਖਾਇਆ ਸੀ ਪਰ ਅਸੀਂ ਵਹਿਮਾਂ ਦੇ ਨਾਲ ਜਿਉਣ ਲੱਗ ਗਏ। ਆ ਡਾਕਟਰ ਸਾਹਿਬ ਵਾਲੀ ਗੱਲ ਹੀ ਹੈ ਨਾ। ਰਾਤ ਨੂੰ ਕੋਈ ਕੁੱਤਾ ਰੋਂਦਾ ਹੋਵੇ ਕਹਿੰਦੇ ਜੀ ਬਦਸ਼ਗਨੀ ਹੋ ਗਈ। ਹੁਣ ਬੰਦਾ ਪੁੱਛੇ ਵੀ ਕੁੱਤੇ ਦੇ ਰਾਤ ਨੂੰ ਵੱਖੀ 'ਚ ਪੀੜ ਹੈ ਤੇ ਉਹ ਕੀ ਸੋਚੇ ਕਿ ਸਵੇਰੇ ਉੱਠ ਕੇ ਰੋਵਾਂਗੇ। ਠੀਕ ਹੈ ਡਾਕਟਰ ਸਾਹਿਬ। ਕਹਿੰਦੇ ਜੀ ਦਹੀਂ ਖਾ ਕੇ ਜਾਓ, ਪੇਪਰ ਬਹੁਤ ਵਧੀਆ ਹੁੰਦਾ। ਸਾਰਾ ਸਾਲ ਪੜ੍ਹੇ ਨਾ, ਸਵੇਰੇ ਕੌਲੀ ਕ ਦਹੀਂ ਖਾ ਗਏ, ਮੈਰਿਟ ਵਿੱਚ ਪਾਸ ਹੋ ਗਏ। ਬੰਦਾ 3.5 ਕਿਲੋ ਦਹੀਂ 'ਚ BA ਕਰ ਜੇ ਕੀ ਮਾੜੀ। ਸੋ ਇਹ ਵਹਿਮ ਹੈ ਜਿਹੜੇ ਸਾਡੇ ਨਾਲ ਤੁਰੇ ਆਉਂਦੇ। ਪਿਆਰਾ ਸਿੰਘ ਬਾਰੇ ਕੋਈ ਗੱਲਾਂ ਅਸੀਂ ਕਦੇ ਸੁਣੀਆਂ ਹੋਣੀਆਂ ਪਰ ਅਸੀਂ ਉਸ ਪਿਆਰਾ ਸਿੰਘ ਦੀ ਆਤਮਾ ਨੂੰ ਕਦੋਂ ਪਰਮਾਤਮਾ ਬਣਾ ਲਿਆ ਸਾਨੂੰ ਆਪ ਹੀ ਨਹੀਂ ਪਤਾ ਲੱਗਾ। ਜਿਹੜੀਆਂ ਸਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਸੀ, ਇਹ ਕਿਵੇਂ? ਮੁਰਾਦਾਂ ਤੁਸੀਂ ਨਾ ਵੀ ਮੰਗਦੇ ਨਾ ਤਾਂ ਵੀ ਪੂਰੀਆਂ ਹੋ ਜਾਣੀਆਂ ਸੀ ਜੇ ਉਹਦਾ ਹੁਕਮ ਹੁੰਦਾ। ਹੁਣ ਜਿਹਦੀਆਂ ਤਾਂ ਉਹਦੇ ਹੁਕਮ ਨਾਲ ਵੀ ਮੁਰਾਦਾਂ ਪੂਰੀਆਂ ਹੋ ਗਈਆਂ, ਉਹ ਤਾਂ ਇੱਥੇ ਲੂਣ ਚੜਾਉਣ ਆ ਗਿਆ, ਤੇ ਜਿਹਦੀਆਂ ਨਹੀਂ ਪੂਰੀਆਂ ਹੋਈਆਂ ਉਹਨੇ ਇੱਥੇ ਲੂਣ ਚੁੱਕਣ ਥੋੜਾ ਆ ਜਾਣਾ ਵਾਪਸ। ਚੜਾਏ ਦਾ ਹੀ ਪਤਾ ਲੱਗਣਾ ਨਾ। ਨਾਲੇ ਕੱਲ ਸੱਥ 'ਚ ਕੀ ਹੋਇਆ ਸੀ, ਜਦੋਂ ਕੜਾ ਨਿਕਲਿਆ ਤਾਂ ਤੁਹਾਡੇ ਮੂੰਹ 'ਚੋਂ ਕੀ ਨਿਕਲਿਆ ਸੀ? ਵਾਹਿਗੁਰੂ ਵਾਹਿਗੁਰੂ। ਕਿਉਂਕਿ ਤੁਹਾਡੇ ਸਾਰਿਆਂ ਦੇ ਅੰਦਰ ਉਹੀ ਵਸਿਆ ਹੋਇਆ ਹੈ, ਨਾ ਕਿ ਇਹ ਦੁਨਿਆਵੀ ਰੱਬ। ਤੇ ਜਿਹੜਾ ਉਹ ਕੜਾ ਵੀ ਹੈ ਨਾ, ਉਹ ਕਿਸੇ ਪਿਆਰੇ ਭਾਪੇ ਦਾ ਨਹੀਂ ਸੀ, ਉਹ ਮੇਰੇ ਕਹੇ ਤੇ ਨੀਟੇ ਨੇ ਦੱਬਿਆ ਸੀ। ਤੂੰ ਦੱਬਿਆ? ਤੇ ਨਾਲੇ ਨੀਟੇ ਨੇ ਜਿਹੜਾ ਮਰਨ ਦਾ ਨਾਟਕ ਕੀਤਾ ਨਾ, ਉਹ ਵੀ ਮੇਰੇ ਕਹੇ ਤੇ ਕੀਤਾ। ਹੋਰ ਮੈਂ ਕਰਦਾ ਕੀ, ਮੇਰੇ ਕੋਲ ਇਹੀ ਚਾਰਾ ਰਹਿ ਗਿਆ। ਤੁਸੀਂ ਤਾਂ ਮੈਨੂੰ ਪਿੰਡੋਂ ਬਾਹਰ ਕੱਢਤਾ ਸੀ, ਬਸ ਇੱਕੋ ਚਾਂਸ ਸੀ ਵੀ ਤੁਹਾਨੂੰ ਸਮਝਾ ਸਕਾਂ। ਤੇ ਬਾਕੀ ਰਹੀ ਸ਼ਾਲੂ ਦੇ ਡਰਾਮੇ ਵਾਲੀ ਗੱਲ, ਉਹ ਸ਼ਾਲੂ ਆਪ ਹੀ ਦੱਸ ਦਿੰਦੀ ਹੈ। ਬੇਬੇ ਤੂੰ ਤਾਂ ਮੇਰਾ ਵਿਆਹ ਬਿਨਾਂ ਮੇਰੀ ਮਰਜ਼ੀ ਤੋਂ ਕਰਾਉਣ ਲੱਗੀ ਸੀ।
ਪਰ ਤੂੰ ਇੰਨੀ ਜਿੱਦੀ ਹੋ ਗਈ ਸੀ, ਜੇ ਮੈਂ ਮਰ ਵੀ ਜਾਂਦੀ ਨਾ ਤਾਂ ਵੀ ਤੈਨੂੰ ਕੋਈ ਮੇਰਾ ਫਿਕਰ ਨਹੀਂ ਸੀ। ਇਸੇ ਕਰਕੇ ਮੈਂ ਸੋਚਿਆ ਕਿ ਮੈਂ ਮਾਰੀ ਜਾਂਦੀ ਹਾਂ ਤੇ ਨਾ ਲਾ ਦਿੰਦੀ ਹਾਂ ਤੁਹਾਡੇ ਪਿਆਰੇ ਪਾਪੇ ਦਾ। ਰਵੀ ਕੌਣ ਆ? ਮੈਂ ਇਹਦੇ ਨਾਲ ਵਿਆਹ ਕਰਾਇਆ, ਪਰ ਤੂੰ ਤਾਂ ਮੰਨਦੀ ਨਹੀਂ ਸੀ, ਇਸ ਲਈ ਮੈਂ ਤੁਹਾਡੇ ਪਾਪੇ ਦਾ ਸਹਾਰਾ ਲਿਆ। ਤੇ ਭੂਆ ਜੀ ਬਾਰੇ ਵੀ ਮੈਂ ਚਾਨਣਾ ਪਾ ਦਿੰਦਾ। ਭੂਆ ਜੀ ਮੇਰੇ ਨਾਲ ਰਲੇ ਹੋਏ ਸੀ, ਉਹ ਮੇਰੇ ਕਹਿਣ ਤੇ ਗੈਪ ਹੋਏ ਸੀ, ਮੈਂ ਹੀ ਗੈਪ ਕੀਤਾ ਸੀ ਉਹਨਾਂ ਨਾਲ। ਭੂਆ ਵੀ ਸਾਰੇ ਡਾਕਟਰ ਨੇ ਔਰ ਇੰਦਰ ਨੇ ਸਭ ਕੁਝ ਤਾਂ ਕੀਤਾ ਸੀ ਕਿ ਤੁਹਾਡੀਆਂ ਅੱਖਾਂ ਅੱਗੋਂ ਪਿਆਰੇ ਪਾਪੇ ਵਾਲਾ ਪਰਦਾ ਹਟ ਸਕੇ। ਪਰਦਾ ਤਾਂ ਜੀ ਸਾਡੀਆਂ ਅੱਖਾਂ ਤੋਂ ਹਟ ਚੁੱਕਿਆ ਹੈ ਤੇ ਹੁਣ ਮੈਂ ਕਹਿੰਦਾ ਕਿ ਇਹਨਾਂ ਤਿੰਨਾਂ ਦੀ ਕਬਰ ਵੀ ਇੱਥੇ ਬਣਾਈਏ ਤੇ ਹਰ ਸ਼ਨੀਵਾਰ ਐਤਵਾਰ ਛਿੱਤਰ ਮਾਰਿਆ ਕਰੀਏ। ਬਿਲਕੁਲ ਸਹੀ ਗੱਲ ਹੈ ਯਾਰ, ਵੱਜਣੇ ਚਾਹੀਦੇ ਇਹਨਾਂ ਦੇ। ਹੋਰ ਨਾ ਇਹਨਾਂ ਦੀ ਕਬਰ ਕਿਉਂ ਬਣਾਉਣੀ ਹੈ? ਕਬਰ ਬਣਾਓ ਆਪਣੇ ਵਹਿਮ ਭਰਮ ਦੀ, ਆਪਣੇ ਅੰਧ ਵਿਸ਼ਵਾਸ ਦੀ, ਤੇ ਉੱਥੇ ਰੋਜ਼ ਆ ਕੇ ਮੱਥਾ ਟੇਕ ਕੇ ਉਸ ਰੱਬ ਕੋਲੋਂ ਦੁਆ ਮੰਗਿਆ ਕਰੋ ਕਿ ਹੇ ਪਰਮਾਤਮਾ ਸਾਨੂੰ ਆਪਣਾ ਦਿਮਾਗ ਵਰਤਣ ਦਾ ਹੁਨਰ ਬਖਸ਼ ਦੇ, ਬਾਕੀ ਸਾਰਾ ਕੁਝ ਅਸੀਂ ਆਪ ਹੀ ਕਰਨਾ। ਬਿਲਕੁਲ ਸੱਚ ਹੈ। ਸਮਝ ਗਏ? ਹਾਂਜੀ ਚਲੋ ਹੁਣ ਫਿਰ ਡਾਕਟਰ ਸਾਹਿਬ ਨੂੰ ਇਜਾਜ਼ਤ ਦਿਓ, ਜੋਗੀ ਚੱਲਦੇ ਭਲੇ ਨਗਰੀ ਵਸਦੀ ਭਲੀ। ਉਸ ਦਿਨ ਪਿੰਡ ਵਾਲਿਆਂ ਦੇ ਦਿਮਾਗ ਦਾ ਐਸਾ ਬੂਹਾ ਖੜਕਿਆ ਕਿ ਮੁੜ ਕੇ ਕਦੀ ਪਿਆਰੇ ਪਾਪੇ ਦੇ ਕਮਰੇ ਦਾ ਬੂਹਾ ਨਹੀਂ ਖੜਕਿਆ। ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ, ਬੂਹੇ ਤੋਂ ਤੂੰ ਪਰਾਂ ਖਲੋ। ਬੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ, ਬੂਹੇ ਤੋਂ ਤੂੰ ਪਰਾਂ ਖਲੋ। ਤੂੰ ਸਾਡੇ ਵਿੱਚ ਕਿਉਂ ਨਾ ਏ? ਤੈਨੂੰ ਭੋਰਾ ਸ਼ਰਮ ਨਹੀਂ, ਕਿਉਂ ਛੜ ਕੁੰਡਾ ਖੜਕਾਉਣਾ ਏ? ਪਾਪਾ ਸਾਡਾ ਰਾਖਾ ਏ, ਪਾਪਾ ਸਾਡਾ ਵਾਲੀ ਏ। ਚੁੱਪਚਾਪ ਅੱਡੇ ਤੇ ਵਗ ਜਾ, ਸ਼ਹਿਰ ਵਾਲੀ ਬੱਸ ਪਈ ਖਾਲੀ ਏ। ਉਹ ਬੱਸ ਕਰੋ ਬਈ ਬੱਸ ਕਰੋ, ਕਿਉਂ ਮਗਰ ਪਏ ਉਹ ਮੁੰਡੇ ਦੇ, ਐਨਾ ਵੀ ਨਹੀਂ ਮਾੜਾ ਉਹ। ਬੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ, ਬੂਹੇ ਤੋਂ ਤੂੰ ਪਰਾਂ ਖਲੋ। ਬੱਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ, ਬੂਹੇ ਤੋਂ ਤੂੰ ਪਰਾਂ ਖਲੋ। ਮੈਂ ਕੁੱਟ ਕੁੱਟ ਕੇ ਸਿੱਧਾ ਕਰ ਦੂੰ, ਮਾਰ ਹਥੋੜਾ ਮੁੱਦਾ ਕਰ ਦੂੰ। ਕੁੱਟ ਕੁੱਟ ਕੇ ਸਿੱਧਾ ਕਰ ਦੂੰ, ਮਾਰ ਹਥੋੜਾ ਮੁੱਦਾ ਕਰ ਦੂੰ। ਮਨਾ ਤੈਨੂੰ ਮੈਂ ਲੈਣਾ ਆਪੇ, ਐਦਾਂ ਨਹੀਂ ਤੇ ਓਦਾਂ ਕਰ ਦੂੰ। ਮੰਦਾ ਨਹੀਂ ਤੂੰ ਟਲਦਾ ਨਹੀਂ, ਤੇਰੇ ਖਾਨੇ ਗਲ ਕਿਉਂ ਪੈਂਦੀ ਨੀ? ਆਪੇ ਕੋਲੋਂ ਮਾਫੀ ਮੰਗ ਲੈ, ਹਲੇ ਵੀ ਸਮਾਂ ਉਹ ਬਖਸ਼ ਦਊਗਾ। ਤੇਰੀਆਂ ਕੀਤੀਆਂ ਦਾ ਭੁਗਤੂ ਪਿੰਡ, ਸਾਰੇ ਪਿੰਡ ਨੂੰ ਕਸ਼ ਪਊਗਾ। ਅਕਲ ਦੇ ਅੰਨਿਓ ਇਹਦੀ ਵੀ ਸੁਣ ਲੋ, ਕਹਿਣਾ ਕੀ ਇਹ ਚਾਹੁੰਦਾ ਓ। ਅਕੜ 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 ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ, ਬੂਹੇ ਤੋਂ ਤੂੰ ਪਰਾਂ ਖਲੋ। ਅਕੜ ਬੱਕੜ ਬੰਬੇ ਬੋ 80 90 ਪੂਰੇ 100। ਖਬਰਦਾਰ ਇਹਨੂੰ ਹੱਥ ਨਾ ਲਾਈ,